ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪਾਂ ਜੜੀ ਬੂਟੀਆਂ ਦੀ ਗੱਲ ਕਰਦੇ ਹਾਂ। ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਚੰਗੇ ਖਾਣਿਆਂ ਦੇ ਨਾਲ ਰੱਖਣਾ ਆ। ਜਿਹੜੇ ਸਾਡੇ ਬਜ਼ੁਰਗ ਆਪਣਾ ਇਲਾਜ ਕਰਦੇ ਹੁੰਦੇ ਸੀ ਜੜੀ ਬੂਟੀਆਂ ਦੇ ਨਾਲ, ਉਹਨਾਂ ਨੂੰ ਵਰਤਣਾ ਆ। ਉਹ ਦੱਸਿਆ ਪੁੱਛਿਆ ਜਾਂਦਾ ਆ ਇਸ ਪ੍ਰੋਗਰਾਮ ਦੇ ਵਿੱਚ ਕਿ ਸਾਨੂੰ ਆਹ ਪ੍ਰੋਬਲਮ ਆ ਅਤੇ ਉਸ ਦੇ ਲਈ ਅਸੀਂ ਕੀ ਲੈਣਾ ਆ। ਅਤੇ ਸਾਡੇ ਸਰੋਤੇ ਡਾਕਟਰ ਹੁੰਦੇ ਆ ਅਤੇ ਸਰੋਤੇ ਸਾਡੇ ਮਰੀਜ਼ ਹੁੰਦੇ ਆ। ਬਹੁਤ ਸਦੀਆਂ ਪਹਿਲਾਂ ਜਦੋਂ ਡਾਕਟਰ ਨਹੀਂ ਹੁੰਦੇ ਸੀਗੇ, ਉਦੋਂ ਇਹਨਾਂ ਚੀਜ਼ਾਂ ਦੀ ਹੀ ਵਰਤੋਂ ਹੁੰਦੀ ਸੀ ਅਤੇ ਹੁਣ ਵੀ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਇਹਨਾਂ ਦੇਸੀ ਜੜੀ ਬੂਟੀਆਂ ਦੀ ਵਰਤੋਂ ਹੁੰਦੀ ਆ। ਸਾਰੀਆਂ ਦੇ ਵਿੱਚ ਨਹੀਂ, ਕੁਛ ਕੁ ਦੇ ਵਿੱਚ ਜ਼ਰੂਰ ਉਹ ਹੁੰਦੀ ਆ। ਅਤੇ ਬਜ਼ੁਰਗ ਸਾਡੇ ਇਸ ਤਰ੍ਹਾਂ ਇਲਾਜ ਕਰ ਲੈਂਦੇ ਸੀਗੇ। ਉਹ ਠੀਕ ਆ ਕਿ ਉਦੋਂ ਖਾਣੇ ਹੋਰ ਸੀਗੇ, ਕੰਮ ਬਹੁਤ ਕਰਨਾ ਪੈਂਦਾ ਸੀ, ਸਿਹਤ ਉਹਨਾਂ ਦੀ ਠੀਕ ਰਹਿੰਦੀ ਸੀਗੀ। ਪਰ ਫਿਰ ਵੀ ਅੱਜ ਦੀ ਤਰੀਕ ਦੇ ਵਿੱਚ ਵੀ ਪਿਛਲੇ 10 ਸਾਲਾਂ ਤੋਂ ਦੇਖ ਰਹੇ ਹਾਂ ਕਿ ਜਿਹੜੇ ਇਹ ਨੁਸਖੇ ਵਰਤੇ ਜਾਂਦੇ ਉਹਨਾਂ ਨਾਲ ਲੋਕਾਂ ਨੂੰ ਬਹੁਤ ਆਰਾਮ ਆਉਂਦਾ ਆ। ਅਤੇ ਤੁਸੀਂ ਵੀ ਕਾਲ ਕਰਕੇ ਜੇ ਕੁਛ ਪੁੱਛਣਾ ਆ ਪੁੱਛ ਸਕਦੇ ਹੋ, ਜੇ ਕੁਛ ਤੁਸੀਂ ਦੱਸਣਾ ਆ ਅਤੇ ਦੱਸ ਵੀ ਸਕਦੇ ਆ। 4082725200 ਉਸੇ ਦੇ ਨਾਲ ਤੁਹਾਡੇ ਤੋਂ ਫੀਡਬੈਕ ਜ਼ਰੂਰ ਪੁੱਛਦੇ ਹਾਂ ਕਿ ਫੀਡਬੈਕ ਕੀ ਹੈਗੀ ਆ। ਜਦੋਂ ਤੁਸੀਂ ਸਵਾਲ ਕਰਨਾ ਆ ਅਤੇ ਛੋਟਾ ਸਵਾਲ ਕਰਨਾ ਆ, ਸਿੱਧਾ ਹੀ ਸਵਾਲ ਕਰਨਾ ਆ। ਰਿਸ਼ਤੇਦਾਰੀ ਨਾ ਦੱਸਿਆ ਕਰੋ ਕਿ ਕਿਹਨੂੰ ਕੀ ਹੋਇਆ ਆ। ਬਿਮਾਰੀ ਬਾਰੇ ਤੁਸੀਂ ਜ਼ਰੂਰ ਪੁੱਛ ਸਕਦੇ ਆ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਪੰਜਾਬੀ ਰੇਡੀਓ US ਦੀ YouTube ਤੋਂ ਤੁਸੀਂ ਸਿੱਧਾ ਵੀ ਸੁਣ ਸਕਦੇ ਆ। YouTube ਦੇ ਉੱਤੇ ਜਾ ਕੇ ਜਦੋਂ ਤੁਸੀਂ ਦੁਬਾਰਾ ਵੀ ਸੁਣਨਾ ਆ ਤਾਂ ਉਹਨੂੰ ਹੌਲੀ ਕਰਕੇ ਵੀ ਸੁਣ ਸਕਦੇ ਆ, ਲਿਖ ਵੀ ਸਕਦੇ ਆ। ਸੋ ਇਹੀ ਇਹਦਾ ਵਧੀਆ ਫਾਇਦਾ ਹੈਗਾ। ਪੰਜਾਬੀ ਰੇਡੀਓ US ਨੂੰ ਤੁਸੀਂ ਕਾਲ ਕਰ ਸਕਦੇ ਹੋ 4082725200 408 272 5200। ਵੈਸੇ ਪੰਜਾਬੀ ਰੇਡੀਓ US ਨੂੰ ਤੁਸੀਂ ਕਾਰਾਂ ਦੇ ਵਿੱਚ ਵੀ ਸੁਣਦੇ ਹੋ, AM FM ਸਟੇਸ਼ਨਾਂ 'ਤੇ ਸੁਣਦੇ ਹੋ। ਘਰਾਂ ਵਿੱਚ ਪਏ ਹੋਏ ਰੇਡੀਓ ਸੈੱਟ ਆ ਉਹਨਾਂ 'ਤੇ ਵੀ ਸੁਣਦੇ ਹੋ। ਨਾਲ ਦੀ ਨਾਲ ਵਾਈਫਾਈ ਰੇਡੀਓ ਸੈੱਟ ਆ ਉਹਨਾਂ 'ਤੇ ਵੀ ਤੁਸੀਂ ਪੰਜਾਬੀ ਰੇਡੀਓ ਸੁਣਦੇ ਹੋ। ਐਪ ਨੂੰ ਡਾਊਨਲੋਡ ਕਰ ਸਕਦੇ ਹੋ ਜਾਂ ਉੱਥੋਂ ਹੀ ਫ਼ੋਨ ਨੰਬਰ ਲੈ ਕੇ ਉੱਤੇ ਵੀ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200 ਇੱਕ ਵਾਰ ਦੱਸੀਏ ਕਿ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੈਗਾ ਜਿਸ ਦੇ ਕੋਲ ਕੋਈ ਡਿਗਰੀ ਹੋਵੇ ਅਤੇ ਤੁਹਾਨੂੰ ਉਹਦੇ ਬਾਰੇ ਦੱਸੇ, ਤੁਹਾਨੂੰ ਦਵਾਈ ਲਿਖ ਕੇ ਭੇਜ ਦੇਵੇ ਜਾਂ ਤੁਹਾਨੂੰ ਦਵਾਈ ਲਿਖਾ ਦੇਵੇ ਜਾਂ ਦਵਾਈ ਭੇਜਦਾ। ਇਸ ਤਰ੍ਹਾਂ ਦਾ ਸਾਡਾ ਕੋਈ ਵੀ ਸਿਸਟਮ ਨਹੀਂ ਹੈਗਾ। ਸਿਰਫ ਅਤੇ ਸਿਰਫ ਇਹ ਦੇਸੀ ਨੁਸਖਿਆਂ ਦਾ ਹੈਗਾ। ਤੁਹਾਡੇ ਵੀ ਕੋਲ ਵੀ ਕੋਈ ਨੁਸਖਾ ਹੈਗਾ ਤੁਸੀਂ ਕਾਲ ਕਰ ਸਕਦੇ ਆ। ਚੱਲਦੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਮਨਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਭੈਣ ਜੀ ਨੇ ਜੀ ਐਕਸ ਵਿੱਚ ਪਾ ਕੇ ਠੀਕ ਹੈ ਹਾਂਜੀ ਦੱਬਣਾ 5 ਮਿੰਟ ਠੀਕ ਹੈ ਦੱਸਿਆ ਸੀ। ਠੀਕ ਹੈ ਨਾਲੇ ਪੈਰਾਂ ਨੂੰ ਖਿੱਚਣਾ ਠੀਕ ਹੈ ਐਕਸਰਸਾਈਜ਼ ਠੀਕ ਹੈ ਹਾਂਜੀ ਵਧੀਆ ਹੋ ਜਾ ਪਰ ਕਰਨਾ ਠੀਕ ਹੈ ਹਾਂਜੀ ਠੀਕ ਹੈ ਤਰ੍ਹਾਂ ਲੈ ਕੇ ਐਕਸਰਸਾਈਜ਼ ਆ ਹਾਂ ਠੀਕ ਹੈ ਬਹੁਤ ਫਰਕ ਹਾਂਜੀ ਹਾਂਜੀ ਨਹੀਂ ਉੱਥੇ ਮਿਲਣੇ ਪੰਜਾਬ ਤੋਂ ਹੀ ਆਮ ਜਾਓ ਹਾਂ ਟਰਾਈ ਕਰ ਲੈ ਕੋਸ਼ਿਸ਼ ਕਰ ਉਹਦੇ ਤਾਂ ਇੰਗਲਿਸ਼ ਦਾ ਠੀਕ ਹੈ ਜ਼ਰੂਰ ਥੈਂਕ ਯੂ ਜੀ ਧੰਨਵਾਦ ਸਤਿ ਸ਼੍ਰੀ ਅਕਾਲ। ਬਿਲਕੁਲ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਹੈਗੀਆਂ ਆ ਉਹਨਾਂ ਨੂੰ ਤੁਸੀਂ ਫੋਲੋ ਕਰਨਾ ਆ, ਉਹਨਾਂ ਨੂੰ ਤੁਸੀਂ ਯੂਜ਼ ਕਰਨਾ ਆ, ਵਰਤਣਾ ਆ। ਜੇ ਵਰਤੋਗੇ ਉਸੇ ਤਰ੍ਹਾਂ ਐਕਸਰਸਾਈਜ਼ ਕਰੋਗੇ ਤਾਂ ਆਰਾਮ ਤੇ ਜ਼ਰੂਰ ਆਉਂਦਾ ਆ। ਹਰਜਿੰਦਰ ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਦੱਸਣਾ ਸੀ ਉਹ ਭੈਣ ਜੀ ਜਿਹੜੇ ਕਹਿੰਦੇ ਸੀ ਨਾ ਉਹਨਾਂ ਦੀ ਅੱਖ 'ਚ ਡਡੋਲੀ ਸੀ। ਹਾਂਜੀ ਸਰੋਂ ਦਾ ਤੇਲ ਉੱਥੇ ਲਾ ਲੈਣ ਐਨ ਬਿਲਕੁਲ ਆਰਾਮ ਆ ਜਾਊ। ਸਰੋਂ ਦਾ ਤੇਲ ਠੀਕ ਸਰੋਂ ਦਾ ਤੇਲ ਮਾੜਾ ਜਿਹਾ ਲਾ ਲੈਣ, ਉਹਦੇ ਨਾਲ 2-3 ਵਾਰੀ ਲਾ ਲੈਣ। ਐ ਮੁੜ ਕੇ ਉਹਦੇ ਹੋਊਗੀ ਨਹੀਂ। ਮੇਰੀ ਕੁੜੀ ਦੇ ਵੀ ਏਦਾਂ ਹੀ ਸੀ, ਉਹਨੇ ਮਾਰੀ ਜੀ ਲਾਈ ਠੀਕ ਸਾਡੇ ਸੋਤੇ ਕਾਲਾ ਆਉਂਦਾ ਉਹਦੇ ਨਾ 3 ਮਹੀਨੇ ਅੱਖ ਉਹਦੀ ਬੰਦ ਰਹੀ। ਮੈਂ ਉਹਨੂੰ ਕਿਹਾ ਲਾ ਕੇ 2 ਦਿਨਾਂ ਬਾਅਦ ਹੀ ਉਹਦੀ ਅੱਖ ਖੁੱਲ ਗਈ। ਠੀਕ ਹੈ ਜੀ। ਹੋਰ ਕੁਛ ਕਰਨ ਦੀ ਲੋੜ ਨਹੀਂ। ਤੇ ਜਿਹੜੀ ਉਹ ਭੈਣ ਜੀ ਇੱਕ ਕਹਿੰਦੀ ਸੀ ਨਾ ਮੇਰਾ ਬਲੱਡ ਪ੍ਰੈਸ਼ਰ ਹਾਈ ਆ, ਉਹਨੂੰ ਕਹਿ ਥੋੜੀ ਜਿਹੀ ਇੰਡੀਆ ਵਾਂਗੂ ਨਾ ਕੱਚੀ ਲੱਸੀ ਦਾ ਗਲਾਸ ਸਵੇਰੇ ਪੀ ਲਵੇ, ਥੋੜਾ ਜਿਹਾ ਰਾਤ ਨੂੰ ਪੀ ਲਵੇ। ਕੱਚੀ ਲੱਸੀ ਨਾਲ ਮਾੜਾ ਜਿਹਾ ਦੁੱਧ ਉਹਦੇ 'ਚ ਜ਼ਿਆਦਾ ਪਾ ਲਵੇ, ਐਨ ਬਲੱਡ ਪ੍ਰੈਸ਼ਰ ਉਹਦਾ ਠੀਕ ਹੋ ਜੂ। ਰੋਜ਼ ਦਵਾਈ ਵਾਂਗੂ ਖਾ ਪੀਣ ਲੱਗ ਜਾਏ। ਇੱਕ ਗਲਾਸ ਸਵੇਰੇ ਨਿਕਲ ਜੇ ਤੇ ਇੱਕ ਰਾਤ। ਤੇ ਉਹਨਾਂ ਜਿਹਨਾਂ ਦੇ ਕੰਨਾਂ 'ਚ ਛਾਂ ਹੁੰਦੀਆਂ ਨਾ ਉਹਨਾਂ ਨੂੰ ਕਹੋ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਨ। ਅਗਰ ਹੀ ਆਪਣਾ ਬਲੱਡ ਪ੍ਰੈਸ਼ਰ ਹੁੰਦਾ ਫਿਰ ਵੀ ਕੰਨਾਂ 'ਚ ਛਾਂ ਹੁੰਦੀ। ਠੀਕ ਹੈ ਜੀ। ਓਕੇ ਥੈਂਕ ਯੂ ਜੀ। ਥੈਂਕ ਯੂ ਬਹੁਤ ਧੰਨਵਾਦ ਹੈ ਤੁਹਾਡਾ। ਬਿਲਕੁਲ ਜੀ ਜਿਹੜੀ ਕੱਚੀ ਲੱਸੀ ਇਹਨਾਂ ਨੇ ਦੱਸੀ ਆ ਉਹ ਕਈ ਦੁੱਧ ਪੀਂਦੇ ਆ ਆਪ। ਵੈਸੇ ਜਿਹੜੀ ਕੱਚੀ ਲੱਸੀ ਆ ਉਹ ਰਾਈਟ ਵੇ ਆ, ਠੀਕ ਤਰੀਕਾ ਆ ਉਹਦਾ। ਉਹਦੇ ਵਿੱਚ ਸੌਂਫ ਤੁਸੀਂ ਥੋੜ੍ਹੀ ਜਿਹੀ ਭੁੰਨ ਕੇ ਉਹਨੂੰ ਕੁੱਟ ਕੇ ਰੱਖ ਲਓ, ਚਮਚਾ ਉਹਦੇ ਵਿੱਚ ਗਲਾਸ ਦੇ ਵਿੱਚ ਉਹ ਵੀ ਰਲਾ ਲਓ ਨਾ, ਉਹ ਵੀ ਸੋਨੇ 'ਤੇ ਸੁਹਾਗਾ ਆ। ਉਹਦੇ ਨਾਲ ਬਲੱਡ ਪ੍ਰੈਸ਼ਰ ਬਹੁਤ ਲੋਕਾਂ ਦਾ ਕੰਟਰੋਲ ਹੋਇਆ ਆ। ਹਰਮਿੰਦਰ ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿੱਦਾਂ ਮੈਂ ਇਹਦਾ ਬਲੱਡ ਪ੍ਰੈਸ਼ਰ ਵੱਧਦਾ, ਮੈਂ ਅਰਜਨਾ ਪਾਊਡਰ ਵੀ ਪੀਤਾ 2.5 ਮਹੀਨੇ ਹੋ ਗਏ ਮੈਨੂੰ। ਹਾਂਜੀ ਇੱਕ ਉਹ ਜਿਹੜਾ ਜੂਸ ਦੱਸਿਆ ਸੀ ਵੈਦ ਜੂਸ ਉਹ ਵੀ ਪੀਤਾ, ਉਹ ਨਾਲ ਵੀ ਫਰਕ ਨਹੀਂ ਪਿਆ। ਅੰਗੂਰ ਵੀ ਖਾਣਾ, ਉਹ ਦੂਆ ਵੀ ਆ ਜਿਹੜਾ ਰਿੰਡ ਖਰਬੂਜਾ ਦੱਸਦੇ ਆ ਉਹ ਵੀ ਖਾਣਾ ਮੈਂ। ਬਲੱਡ ਪ੍ਰੈਸ਼ਰ ਮੇਰਾ
170 ਹੈ, ਥੱਲੇ ਦਾ ਹੈਗਾ 103। ਹਾਂਜੀ, ਸੋਚਦੇ ਜ਼ਿਆਦਾ ਹੋਣਗੇ। ਹੈ ਜੀ, ਸੋਚਦਾ ਤਾਂ ਮੈਂ ਹੈ ਹੀ ਨਹੀਂ ਕੁਛ ਵੀ। ਮੇਰਾ ਬਲੱਡ ਪ੍ਰੈਸ਼ਰ ਇੰਨਾ ਕੁ ਰਹਿੰਦਾ। ਮੈਂ ਉਹ ਅਰਜਣਾ ਪਾਊਡਰ ਵੀ ਲਿਆਂਦਾ ਕਿੰਨਾ ਹੀ, ਆਹ ਜਿਹੜਾ ਦੱਸਦੇ ਆ ਪਿੱਪਲ ਲਾਖ, ਉਹ ਐਲੇ ਇੱਥੇ ਜੂਬਾ ਸਿਟੀ ਤੋਂ ਐਲੇ ਵਾਲਿਆਂ ਨੂੰ ਮਿਲ ਜਾਂਦੀ, ਮੈਂ ਉਹ ਵੀ ਖਾਧੀ। ਠੀਕ ਹੈ, ਚਲੋ ਹੋਰ ਕੋਈ ਤਰੀਕਾ ਪੁੱਛ ਲੈ। ਹਾਂਜੀ, ਠੀਕ ਹੈ, ਸਤਿ ਸ਼੍ਰੀ ਅਕਾਲ। ਜਦੋਂ ਤੁਸੀਂ ਚੀਜ਼ਾਂ ਵਰਤਦੇ ਆ ਨਾ, ਵੈਸੇ ਇੱਕ ਗੱਲ ਤਾਂ ਹੈਗੀ ਆ ਕਿ ਤੁਹਾਡੀ ਬੋਡੀ ਆਪੋ ਆਪਣੀ ਆ। ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆ ਜਾਂਦਾ, ਕਿਸੇ ਨੂੰ ਆਉਂਦਾ ਹੀ ਨਹੀਂਗਾ। ਉਸ ਕਈਆਂ ਦਾ ਬਿਲਕੁਲ ਚੀਜ਼ ਉਹ ਕੰਟਰੋਲ ਹੋ ਜਾਂਦੀ ਆ, ਕੋਈ ਵੀ ਜਿਹੜੀ ਬਿਮਾਰੀ ਹੈਗੀ ਆ। ਕਈਆਂ ਦੀ ਉਹ ਬਿਲਕੁਲ ਹੀ ਨਹੀਂ ਹੁੰਦੀ, ਕਿਉਂਕਿ ਬੋਡੀ ਜੋ ਆਪੋ ਆਪਣੀ ਹੈਗੀ ਆ। ਕਈਆਂ ਦੀ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਹਾਈ ਠੀਕ ਰਹਿੰਦਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸਾਡਾ ਹਾਈ ਆ। ਕਈਆਂ ਦੀ ਬਲੱਡ ਸ਼ੂਗਰ ਹੁੰਦੀ ਆ, ਉਹ ਹਾਈ ਹੁੰਦੀ ਆ, ਉਹਨਾਂ ਨੂੰ ਕੁਛ ਪਤਾ ਨਹੀਂ ਲੱਗਦਾ। ਠੀਕ ਹੈ, ਇਹ ਚੀਜ਼ਾਂ ਨੁਕਸਾਨ ਜ਼ਰੂਰ ਕਰ ਜਾਂਦੀਆਂ। ਬਲਜੀਤ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੁੱਛਣਾ ਤਾਂ ਮੇਰੇ ਨਾ ਜਿੱਦਾਂ ਤੁਹਾਨੂੰ ਮੈਂ ਅੱਗੇ ਤੇ ਮੇਰੇ ਧਰਨ ਪੈ ਜਾਂਦੀ, ਛੇਤੀ ਪੈ ਜਾਂਦੀ ਹੈ, ਜਿੱਦਾਂ 15-20 ਦਿਨਾਂ ਮਹੀਨਾ ਮਸੀਂ ਲੰਘਦਾ ਹੈ। ਉਹ ਪਹਿਲਾਂ ਕਿਸੇ ਪਤਾ ਨਹੀਂ ਭਾਜੀ ਜਗਵੀਰ ਭਾਜੀ ਨੇ ਦੱਸਿਆ, ਤਾਂ ਪਤਾ ਨਹੀਂ ਕਿਸੇ ਹੋਰ ਭਾਜੀ ਨੇ ਮੈਨੂੰ ਲੱਗਦੀ ਕੋਈ ਮੈਡੀਸਨ ਲਿਖਾਈ ਤੀ, ਦੱਸੀ ਤੀ, ਉਹ ਨਹੀਂ ਮੈਨੂੰ ਪਤਾ ਲੱਗਿਆ। ਵੀ ਜੇ ਪਲੀਜ਼ ਕਿਸੇ ਨੂੰ ਪਤਾ ਹੋਵੇ, ਕਿਸੇ ਭੈਣ ਭਾਈ ਨੇ ਲਿਖੀ ਵੀ ਹੋਵੇ ਤਾਂ ਉਹ ਇਹ ਸ਼ੋਅ 'ਚ ਮੈਨੂੰ ਦੱਸ ਦੇਵਾਂ, ਮੈਂ ਦੁਬਾਰਾ ਲਿਖ ਲਵਾਂ। ਉਹ ਕਹਿੰਦੇ ਵੀ ਉਹ ਦਵਾਈ ਖਾਣ ਨਾਲ ਮੁੜਕਾ ਨਹੀਂ ਧਰਨ ਪੈਂਦੀ, ਵੀ ਇਹ ਪੱਕਾ ਹੀ ਇਲਾਜ ਹੈ। ਠੀਕ ਹੈ ਜੀ। ਵੀ ਜੇ ਭੈਣ ਜੀ ਨਾਲ ਹੋਰ ਇੱਕ ਸੈਟ ਜੇ ਵੀ ਮਤਲਬ ਇਹ ਕਿਉਂ ਪੈਂਦੀ ਹੈ ਵੀ ਇੰਨੀ ਜਲਦੀ, ਵੀ ਮੈਨੂੰ ਜੇ ਕੋਈ ਭੈਣ ਭਾਈ ਇਹ ਵੀ ਦੱਸ ਸਕਦਾ ਤਾਂ ਮੈਂ ਇਹ ਵੀ ਕਰਾਂ, ਵੀ ਮੈਂ ਉਹ ਚੀਜ਼ ਤੋਂ ਪਰਹੇਜ਼ ਕਰਾਂ। ਪਹਿਲਾਂ ਉਹਦੇ ਨਾਲ ਮੈਨੂੰ ਮੈਂ ਕੀ ਹੁੰਦਾ ਹੈ, ਪਰੇਸ਼ਾਨ ਹੋ ਜਾਂਦੀ, ਭੁੱਖ ਨਹੀਂ ਲੱਗਦੀ ਹੈਗੀ, ਹੋਰ ਤਰ੍ਹਾਂ ਉੱਪਰ ਢਕਾਰ ਜਾਂਗਾ, ਮਨ ਜਾ ਬਹੁਤ ਉਦਾਸ ਜਾ ਰਹਿੰਦਾ। ਸੁਣਦੇ ਰਹੋ ਬਲਜੀਤ ਜੀ, ਜ਼ਰੂਰ ਆਪਾਂ ਪੁੱਛਦੇ, ਜੇ ਕਿਸੇ ਨੂੰ ਪਤਾ ਹੋਇਆ ਤੇ ਜ਼ਰੂਰ ਦੱਸਿਓ ਕਿ ਧਰਨ ਐਡੀ ਜਲਦੀ ਕਿਉਂ ਪੈਂਦੀ ਆ। ਕਈ ਵਾਰੀ ਹੁੰਦੀ ਕਿਸੇ ਦੀ ਨਾੜ ਚੜ੍ਹਦੀ ਆ, ਮੁੰਦੇ ਸਿੱਧੇ ਹੋ ਜਾਂਦੇ ਆ, ਅਤੇ ਪਰ ਧਰਨ ਜਿਹੜੀ ਆ ਇਹ ਕਿਉਂ ਐਡੀ ਜਲਦੀ ਪੈਂਦੀ ਆ, ਵੈਸੇ ਲਿਖਾਇਆ ਸੀਗਾ ਕੁਛ, ਮੇਰੇ ਤੋਂ ਨਹੀਂ ਲਿਖਿਆ ਗਿਆ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਪਲੀਜ਼ ਸ਼ੇਅਰ ਕਰ ਲਾ। 408-272-5200। ਪੌਲ ਚਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਾਂ ਨੂੰ ਪਿਛਲੇ ਹਫ਼ਤੇ ਨੇ ਇੱਕ ਕਾਲ ਆਈ ਸੀਗੀ ਭੈਣ ਦੀ ਕਿ ਜਿਹੜਾ ਹੈ ਨਾ ਉਹਨਾਂ ਦਾ ਏਨਲ ਫਿਸ਼ਰ ਹੈਗਾ। ਹਾਂਜੀ, ਏਨਲ ਫਿਸ਼ਰ ਕੀ ਹੁੰਦਾ ਨਾ, ਟੱਟੇ ਦੀ ਜਗ੍ਹਾ ਦੇ ਉੱਤੇ ਨਾ ਉੱਥੇ ਫਟ ਜਾਂਦਾ ਹੈਗਾ, ਉੱਥੇ ਚੀਗਾਂ ਪੈ ਜਾਂਦੀਆਂ ਨੇ, ਤੇ ਜਦੋਂ ਇਨਸਾਨ ਟੱਟੀ ਕਰਨ ਲੱਗਦਾ ਹੈਗਾ ਫਿਰ ਉਸ ਵੇਲੇ ਖੂਨ ਵਗਦਾ ਹੈਗਾ, ਤੇ ਫਿਰ ਬਾਅਦ ਵਿੱਚ ਦਰਦ ਹੁੰਦਾ ਰਹਿੰਦਾ ਹੈ, ਤੇ ਕਈ ਵਾਰ ਉਹਦੇ ਚ ਬਾਅਦ ਵਿੱਚ ਉਹਦੇ ਖੁਜਲੀ ਵੀ ਹੁੰਦੀ ਰਹਿੰਦੀ ਹੈ, ਇਚਿੰਗ ਵੀ ਹੁੰਦੀ ਰਹਿੰਦੀ ਹੈ ਬਹੁਤ ਘੰਟਾ। ਅੱਛਾ, ਉਹਦੇ ਚ ਪਹਿਲਾਂ ਤਾਂ ਇਹ ਹੈਗਾ ਕਿ ਖਾਣ ਦੇ ਵਿੱਚ ਜਿਹੜਾ ਨਾ ਉਹਨਾਂ ਨੇ ਰੇਜ਼ਨਸ ਖਾਣੀਆਂ ਹੈਗੀਆਂ ਤੇ ਪ੍ਰੂਨਸ ਖਾਣੇ ਨੇ, ਦਾਖਾਂ ਤਾਂ ਜਾਂ ਪ੍ਰੂਨਸ ਉਹ ਖਾਣੇ ਨੇ, ਲੱਸੀ ਜ਼ਿਆਦਾ ਪੀਣ, ਕੋਕੋਨਟ ਜਾਂ ਨਾਰੀਅਲ ਦਾ ਪਾਣੀ ਪੀਣ, ਲਾਲ ਰਾਜਮਾ ਰੈੱਡ ਕਿਡਨੀ ਬੀਨਸ ਉਹ ਖਾਣ, ਖਰਬੂਜੇ ਪਪੀਤਾ ਨਾਸਪਾਤੀ ਇਹ ਖਾਣ। ਜਿਹੜੀ ਚੀਜ਼ ਨਹੀਂ ਖਾਣੀ ਉਹ ਹੈ ਮੈਦੇ ਦੀਆਂ ਪੂਰੀਆਂ ਜਾਂ ਮੈਦੇ ਦੀ ਕੋਈ ਚੀਜ਼ ਬਣੀ ਹੋਵੇ, ਤੇ ਕੇਲਾ ਨਹੀਂ ਖਾਣਾ ਕਿਉਂਕਿ ਇਹ ਕੌਂਸਟੀਪੇਸ਼ਨ ਕਰਦੇ ਹੈਗੇ ਨੇ। ਇੱਕ ਤਾਂ ਉਹਦਾ ਸੌਖਾ ਜਿਹਾ ਤਰੀਕਾ ਹੈ, ਉਹਨੂੰ ਹਿਪਸ ਬਾਥ ਕਹਿੰਦੇ ਹੈਗੇ ਨੇ, ਵੀ ਉਹਨੇ ਟੱਬ ਜਿਹੜਾ ਹੈ ਨਾ ਨਿੱਘੇ ਜਿਹੇ ਪਾਣੀ ਨਾਲ, ਗਰਮ ਪਾਣੀ ਨਾਲ ਭਰ ਲੈਣਾ ਗਾ, ਉਹਦੇ ਵਿੱਚ ਕਮਰ ਤੱਕ ਜਿਹੜਾ ਹੈ ਨਾ ਉਹਨੂੰ ਪਾਣੀ ਦੇ ਵਿੱਚ ਡੁਬੋ ਕੇ ਰੱਖਣਾ ਗਾ, ਤੇ ਪੈਰ ਅੱਗੇ ਜਾਣ ਕੇ ਗਿੱਟਿਆਂ ਤੱਕ ਜਾਣ ਉੱਥੇ ਪਾਣੀ ਹੋਏਗਾ, ਰਾਈਟ। ਉਹ 10-15 ਮਿੰਟ ਉਸ ਨਿੱਘ ਦੇ ਵਿੱਚ ਬੈਠਣਾ, ਉਸ ਸੇਕ ਦੇ ਨਾਲ ਨਾ, ਫਿਰ ਉੱਥੇ ਜਿਹੜਾ ਹੈਗਾ ਜਿੱਥੇ ਫਿਸ਼ਰ ਬਣਿਆ ਹੋਇਆ ਨਾ, ਜਿੱਥੇ ਉਹ ਸੋਜਿਸ਼ ਬਣੀ ਹੋਈ ਹੈ, ਉਹਨੂੰ ਆਰਾਮ ਮਿਲਦਾ ਹੈ। ਦੂਸਰਾ ਉਹਦਾ ਇਹ ਤਰੀਕਾ ਹੈਗਾ ਜੀ, ਉਹਨੂੰ ਕਹਿੰਦੇ ਹੈਗੇ ਨੇ ਆਪਣੀ ਐਗ ਯੋਕ, ਕਿ ਵੀ ਜਿਹੜਾ ਕੱਚਾ ਅੰਡਾ ਲੈਣਾ ਹੈਗਾ, ਉਹਦੇ ਵਿੱਚ ਜਿਹੜੀ ਪੀਲੀ ਜਿਹੜੀ ਜਰਦੀ ਹੈਗੀ ਹੈ ਉਹਨੂੰ ਕੱਢ ਲੈਣਾ ਹੈਗਾ, ਉਹਨੂੰ ਰੂੰ ਦੇ ਨਾਲ ਨਾ ਉਹ ਟੱਟੀ ਵਾਲੀ ਜਗ੍ਹਾ ਦੇ ਉੱਤੇ ਬਾਹਰ ਲਗਾਉਣੀ ਪਏਗੀ। ਸਵੇਰੇ ਲਗਾਉਣੀ ਹੈਗੀ ਹੈ ਤੇ ਸ਼ਾਮ ਨੂੰ ਲਗਾਉਣੀ ਹੈਗੀ ਹੈ, ਤਕਰੀਬਨ 10 ਦਿਨ ਉਹਨੂੰ ਲਗਾਉਣੀ ਪਏਗੀ, ਕਿਉਂਕਿ ਜਿਹੜੀ ਹੈਗੀ ਨਾ ਆਪਣੀ ਜਿਹੜੀ ਜਰਦੀ ਹੈਗੀ ਆਂਡੇ ਦੀ, ਇਹ ਐਨਰਜੈਸਟਿਕ ਵੀ ਹੈ, ਭਾਵ ਇਹ ਕਿ ਇਹ ਦਰਦ ਨੂੰ ਵੀ ਠੀਕ ਕਰਦੀ ਹੈ, ਤੇ ਐਂਟੀ ਇਨਫਲੇਮੇਟਰੀ ਹੈ, ਵੀ ਜਿਹੜੀ ਉੱਥੇ ਇਨਫਲੇਮੇਸ਼ਨ ਹੈਗੀ ਹੈ ਤੇ ਉਹ ਵੀ ਠੀਕ ਹੁੰਦੀ। ਅੱਛਾ ਜੀ, ਦੂਸਰਾ ਹੈਲੋ ਜੀ ਹਾਂਜੀ, ਅੱਛਾ, ਤੇ ਦੂਸਰਾ ਜਿਹੜਾ ਸੌਖਾ ਜਿਹਾ ਹੈਗਾ ਕਿ ਮਤਲਬ ਵੀ ਉਹ ਵੈਸਲੀਨ ਵੀ ਲਗਾ ਸਕਦੇ ਨੇ, ਪੈਟਰੋਲੀਅਮ ਜੈਲੀ, ਤੇ ਜਾਂ ਘਿਓ ਲਗਾ ਸਕਦੇ ਹੈਗੇ ਨੇ, ਪਰ ਸਭ ਤੋਂ ਵਧੀਆ ਜਿਹੜਾ ਕਿ ਉਹਨਾਂ ਨੂੰ ਨਾ ਇਹਦੇ ਤੋਂ ਫਾਰਮੇਸੀ ਤੋਂ ਲੈਣਾ ਪਏਗਾ, ਆਪਣੇ ਕੈਜ਼ਰ ਫਾਰਮੇਸੀ ਦੇ ਵਿੱਚ ਵੀ ਮਿਲ ਜਾਂਦਾ, $8 ਦੀ ਸ਼ੀਸ਼ੀ ਮਿਲ ਜਾਂਦੀ ਹੈ, ਉਹਨੂੰ ਕਹਿੰਦੇ ਹੈਗੇ ਨੇ ਕੈਸਟਰ ਆਇਲ, CASTOR, ਕੈਸਟਰ ਆਇਲ। ਉਹ ਰਿੰਡਾਂ ਦਾ ਤੇਲ ਹੁੰਦਾ ਹੈ ਅਸਲ 'ਚ ਨਾ, ਹਾਂਜੀ ਹਾਂ, ਇਹ ਬੜਾ ਸੰਘਣਾ ਹੁੰਦਾ ਹੈ, ਇਹਦਾ ਲੇਪ ਕਰਨਾ ਹੈਗਾ। ਲੇਪ ਕਰਨ ਦੇ ਨਾਲ ਨਾ ਉਹ ਜਿੱਥੇ ਵੀ ਸਮਝ ਲਓ ਵੀ ਉਹ ਇਹ ਫਿਸ਼ਰ ਬਣਿਆ ਹੋਇਆ ਨਾ, ਚੀਗਾਂ ਬਣੀਆਂ ਹੋਈਆਂ ਨੇਗੀਆਂ, ਉੱਥੇ ਜਿਹੜੀ ਹੈ ਨਾ ਉਹ ਚਮੜੀ ਠੀਕ ਹੋਣੀ ਸ਼ੁਰੂ ਹੁੰਦੀ। ਤੇ ਜਾਂ ਇਹਦੀ ਜਗ੍ਹਾ ਤੇ ਕੋਕੋਨਟ ਆਇਲ ਵੀ ਲਾ ਸਕਦੇ ਹੈਗੇ ਨੇ। ਤੇ ਇੱਕ ਜਿਹੜਾ ਹੈਗਾ ਨਾ, ਮੇਰੀ ਇੱਕ ਬੜੀ ਰਿਕਮੈਂਡੇਸ਼ਨ ਹੈਗੀ, ਬੜੀ ਸਿੰਪਲ ਜੀ ਹੈਗੀ ਹੈ, ਤੇ ਉਹਨਾਂ ਨੂੰ ਥੋੜ੍ਹੀ ਜਿਹੀ ਤਰਜ਼ ਦਾ ਕਰਨਾ ਪਏਗਾ ਕਿ ਟੋਇਲਟ ਪੇਪਰ ਨਾ ਵਰਤਣਾ, ਜੇ ਹੋ ਸਕਦਾ ਨਾ ਘਰ ਵਾਲੇ ਟੋਇਲਟ ਦੇ ਉੱਤੇ ਨਾ ਇੱਕ ਬਿਡਟ ਕਹਿੰਦੇ ਨੇ ਇਹਨੂੰ, ਜਿਹਦੇ 'ਚ ਨਾ ਪਾਣੀ ਦਾ ਸਪਰੇ ਹੁੰਦਾ ਹੈਗਾ, ਮਤਲਬ ਵੀ ਸਫਾਈ ਕਰਨ ਵਾਸਤੇ ਨਾ, ਉਹ ਪਾਣੀ ਦਾ ਸਪਰੇ ਪੈਂਦਾ ਹੁੰਦਾ ਹੈਗਾ, ਉਹਦੇ ਨਾਲ ਫਿਰ ਜਿਹੜਾ ਹੈਗਾ ਇੱਦਾਂ ਦਾ ਫਿਸ਼ਰ ਹੈ ਨਾ, ਉਹਦੇ ਤੇ ਫਿਰ ਰਗੜ ਨਹੀਂ ਲੱਗਦੀ ਹੈਗੀ। ਹਾਂਜੀ, ਤੇ ਦੂਸਰਾ ਭੈਣ ਜੀ ਆਪਾਂ ਨੂੰ ਇੱਕ ਕਾਲ ਹੋਰ ਆਈ ਸੀਗੀ, ਉਹ ਭੈਣ ਦੀ, ਉਹ ਕਹਿ ਰਹੇ ਸੀ ਕਿ ਮਾਈਗ੍ਰੇਨ ਹੈਗਾ,
ਜੀ ਜੀ ਮਾਈਗ੍ਰੇਨ ਜਾਂ ਹੈਡੇਕ ਹੈਗਾ। ਉਹਦੇ 'ਚ ਆਪਾਂ ਗੱਲ ਕਰ ਰਹੇ ਸੀਗੇ ਕਿ ਵੀ ਜਿਹੜਾ ਬੇ ਲੀਫ ਹੈਗਾ ਨਾ, ਇੰਡੀਅਨ ਬੇ ਲੀਫ, ਉਹ ਵਰਤਣਾ ਹੈ। ਉਹ ਮਾਈਗ੍ਰੇਨ ਵਾਸਤੇ, ਜਿਹੜਾ ਕਿ ਆਪਾਂ ਆਮ ਕਹਿੰਦੇ ਹਾਂ ਨਾ ਵੀ ਰਾਈਸ ਦੇ ਵਿੱਚ ਪਾ ਲੈਂਦੇ ਹੈਗੇ ਆ, ਤੇ ਉਹਨੂੰ ਆਪਾਂ ਤੇਜ ਪੱਤਾ ਵੀ ਕਹਿੰਦੇ ਹੈਗੇ ਆ। ਇਹ ਵੈਸੇ ਬਹੁਤ ਹੀ ਲਾਹੇਵੰਦ ਹੈ। ਅੱਛਾ, ਤੇ ਦੂਸਰਾ ਹੈਗਾ ਜੀ, ਅਗਰ ਉਹ ਹੋ ਸਕੇ ਤਾਂ ਜਿਹੜਾ ਹੈ ਨਾ ਉਹਦੇ ਤੋਂ ਇੰਟਰਨੈਟ ਤੇ ਤੋਂ ਵਾਈਟ ਬਿੱਲੋ ਦੀ ਜਿਹੜਾ ਹੈਗਾ ਨਾ ਟੀ ਲੈ ਲੈਣ। ਵਾਈਟ ਬਿੱਲੋ ਟੀ, ਠੀਕ ਹੈ। ਹਾਂਜੀ ਹਾਂ, ਕਿਉਂਕਿ ਉਹਦੇ ਵਿੱਚ ਐਸਪਰੀਨ ਹੁੰਦੀ ਹੈਗੀ ਹੈ, ਤੇ ਉਹ ਵੀ ਜਿਹੜੀ ਹੈ ਨਾ ਉਹਨਾਂ ਦੀ ਹੈਡੇਕ ਨੂੰ ਤੇ ਮਾਈਗ੍ਰੇਨ ਨੂੰ ਮਦਦ ਕਰੇਗੀ। ਇਹ ਤਾਂ ਬਲਕਿ ਅੱਜ ਤੋਂ ਨਾ 2,500 ਸਾਲ ਪੁਰਾਣੀ ਇਹ ਰੈਸਪੀ ਹੈਗੀ ਹੈ, ਜਿਹੜੀ ਗ੍ਰੀਕ ਜਿਹੜਾ ਹਿਪੋਕਰੇਟਸ ਸੀ ਨਾ, ਜਿਹੜਾ ਫਾਦਰ ਆਫ ਮੈਡੀਸਨ ਜਿਹਨੂੰ ਕਹਿੰਦੇ ਹੈਗੇ ਨੇ, ਉਸ ਨੇ ਵੀ ਇਹ ਚੀਜ਼ਾਂ ਵਰਤੀਆਂ ਹੈਗੇ ਨੇ। ਅੱਛਾ, ਤੇ ਹੋਰ ਹੈਗਾ ਗਾ ਕਿ ਪੋਪੀ ਸੀਡ ਜਿਹੜੀ ਹੈ ਖਾਸ ਉਹਦੀ ਜਿਹੜਾ ਹੈ ਨਾ ਦੁੱਧ 'ਚ ਪਾ ਕੇ ਨਾ ਪੀ ਕੇ, ਜਦੋਂ ਵੀ ਕਿਤੇ ਉਹਨਾਂ ਨੂੰ ਹੈਡੇਕ ਹੁੰਦਾ ਹੈਗਾ ਤੇ ਉਹ ਪੀਣ, ਉਹਦੇ ਨਾਲ ਵੀ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ। ਬਾਕੀ ਜਿਹੜਾ ਹੈਗਾ ਜੀ, ਘਿਓ ਦੇ ਨਾਲ ਪੁੜਪੁੜੀਆਂ ਤੇ ਮਾਲਿਸ਼ ਕਰਨ, ਉਹ ਵੀ ਬਹੁਤ ਲਾਹੇਵੰਦ ਹੋਏਗੀ। ਔਰ ਸਭ ਤੋਂ ਜਿੱਦਾਂ ਜ਼ਿਆਦਾ ਜ਼ਰੂਰੀ ਚੀਜ਼ ਆ ਉਹ ਮੈਂ ਅਖੀਰ 'ਚ ਰੱਖੀ ਹੈਗੀ ਹੈ, ਉਹ ਇੱਕ ਚਾਹ ਹੈਗੀ ਹੈ, ਉਹਦਾ ਅੰਗਰੇਜ਼ੀ ਨਾਲ ਹੈਗਾ ਫੀਵਰ ਫਿਊ। ਇਹ ਵੀ ਤਕਰੀਬਨ 2000 ਸਾਲ ਪੁਰਾਣੀ ਰੈਸਪੀ ਹੈਗੀ ਹੈ, ਫੀਵਰ ਫਿਊ। ਇਹ ਪਹਿਲਾਂ ਇਹਨੂੰ ਬੁਖਾਰ ਵਾਸਤੇ ਵਰਤਦੇ ਸੀਗੇ, ਪਰ ਇਹ ਮਾਈਗ੍ਰੇਨ ਦੀ ਬਿਲਕੁਲ ਕਲਾਸਿਕਲ ਰੈਮੇਡੀ ਹੈਗੀ ਹੈ। ਤੇ ਇਹਦਾ ਮੈਂ ਸਪੈਲ ਕਰ ਦੇਣਾ, ਫੀਵਰ, FEVER, ਫਿਊ, FEW। ਬਲਕਿ ਜੇ ਤੁਸੀਂ ਇੰਟਰਨੈਟ ਤੇ ਚੈੱਕ ਕਰੋਗੇ ਨਾ, ਇਹ ਦੁਆਰਾ ਜਿਹੜਾ ਹੈ ਇਹਦਾ ਮਾਈਗ੍ਰੇਨ ਦਾ ਇਹੀ ਇਲਾਜ ਨਿਕਲੇਗਾ ਕਿ ਫੀਵਰ ਫਿਊ ਦਿਓ, ਫੀਵਰ ਫਿਊ, ਪਰ ਉਹਦੀ ਉਹ ਚਾਹ ਲੈਣ। ਠੀਕ ਹੈ, ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਧੰਨਵਾਦ ਹੈ ਜੀ। ਇਸੇ ਤਰ੍ਹਾਂ ਜੀ ਇਹ ਜਿਹੜੀਆਂ ਰੈਸਪੀਆਂ ਇੱਥੇ ਦਿੱਤੀਆਂ ਜਾਂਦੀਆਂ ਹੈ ਨਾ, ਉਹ ਤੁਸੀਂ ਆਪਣਾ ਸਰੀਰ ਦੇਖ ਕੇ ਲੈਣੀਆਂ। ਜੇ ਤੁਹਾਨੂੰ ਕਿਸੇ ਚੀਜ਼ ਤੋਂ ਕੋਈ ਬਾਏ ਆ, ਗਰਮੀ ਆ, ਕੋਈ ਚੀਜ਼ ਪਚਦੀ ਨਹੀਂ ਗੀ, ਉਹ ਚੀਜ਼ ਤੁਸੀਂ ਨਹੀਂ ਲੈਣੀ। ਚੀਜ਼ਾਂ ਉਹੀ ਲੈਣੀਆਂ ਜਿਹੜੀਆਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਬੋਡੀ ਨੂੰ ਪਚਦੀ। ਮਨਜੀਤ ਸਿੰਘ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਸਰਜਰੀ ਕਰਾਈ ਸੀ 5-6 ਸਾਲ ਪਹਿਲਾਂ, ਹੁੰਦੀ ਆ ਲੇਸਕ ਸਰਜਰੀ, ਲੇਜ਼ਰ ਸਰਜਰੀ। ਤੇ ਹੁਣ ਮੈਂ ਉਹ ਮੇਰੇ ਅੱਖਾਂ ਦੇ ਨਾ ਅੱਗੇ ਕੀ ਕਹਿੰਦੇ ਕੈਟਰਕ ਆ ਗਿਆ, ਤੇ ਉਹ ਜਿਹੜੀ ਮੈਂ ਦਵਾਈ ਤੁਸੀਂ ਦੱਸੀ ਆ ਵੀ 4 ਚੀਜ਼ਾਂ ਦੀ ਬਣਦੀ, ਅਦਰਕ, ਲੈਮਨ, ਸ਼ਹਿਦ ਪਾ ਕੇ, ਉਹ ਮੈਂ ਪਾ ਸਕਦਾ ਕਿ ਨਹੀਂ ਪਾ ਸਕਦਾ? ਪੁੱਛ ਲੈਣੇ ਕਿਸੇ ਦਾ ਐਕਸਪੀਰੀਅੰਸ। ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਇੱਥੇ ਇਹੀ ਪੁੱਛਿਆ ਜਾਂਦਾ ਵੀ ਤੁਹਾਡਾ ਐਕਸਪੀਰੀਅੰਸ ਕੀ ਹੈਗਾ। ਕਈਆਂ ਨੇ ਕਰਕੇ ਦੇਖਿਆ, ਕਈ ਕੇ ਦੇਖਣਾ ਹੁੰਦਾ ਆ, ਪਰ ਤੁਸੀਂ ਆਪਣੀ ਬੋਡੀ ਦੇ ਇਹ ਨਹੀਂ ਦੇਖਣਾ ਕਿ ਕੋਈ ਕਰਕੇ ਤੁਹਾਨੂੰ ਦੱਸੂਗਾ। ਗੁਰਦੀਪ ਕੌਰ ਜੀ। ਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੇ ਜਿਨ੍ਹਾਂ ਲੈਂਸ ਪਾਏ ਹਨ ਨਾ, ਹਾਂਜੀ, ਉਹ ਨਿੰਬੂ ਅਦਰਕ ਵਾਲੀ ਦਵਾਈ ਨਾ ਪਾਉਣਗੇ, ਬੜੀ ਤੇਜ਼ ਹੈ। ਉਹ ਐਲੋਵੇਰਾ ਵਾਲੀ ਪਾ ਲੈਣ, ਐਲੋਵੇਰਾ ਜਿਹੜੇ ਸ਼ਹਿਦ ਪਾ ਕੇ ਬਣਾਉਣੇ ਉਹ ਪਾ ਲੈਣ, ਉਹ ਨਾਰਮਲ ਦਵਾਈ। ਅੱਛਾ ਜੀ। ਇੱਕ ਜਿਹੜੇ ਭਾਈ ਸਾਹਿਬ ਹੁਣ ਕਹਿੰਦੇ ਬਲੱਡ ਪ੍ਰੈਸ਼ਰ, ਮੈਂ ਬੜੀ ਦੁਨੀਆ ਨੂੰ ਦੱਸਿਆ ਤੇ ਮੈਨੂੰ ਬੜੀ ਫੀਡਬੈਕ ਆਈ ਹੈ। ਬਾਵਾ 500-600 ਗ੍ਰਾਮ ਉਹ ਸੌਂਫ ਪੀਸ ਲੈਣ, ਭੁੰਨ ਲੈਣ, ਕਾਲੀ ਨਹੀਂ ਕਰਨੀ, ਥੋੜੀ ਬਰਾਊਨ ਜਿਹੀ ਹੋਣ ਲੱਗੇ ਤਾਂ ਉਹਨੂੰ ਪੀਸ ਕੇ ਪਾਊਡਰ ਬਣਾ ਲਓ। ਰਾਤੀ ਦੁੱਧ ਗਰਮ ਕਰਕੇ ਫਰਿੱਜ 'ਚ ਰੱਖੋ, ਮਿੱਠਾ ਨਾ ਪਾਓ, ਵਾਈ ਹੋ ਜਾਏਗਾ। ਸਵੇਰੇ ਉਹ ਠੰਡੇ ਗਲਾਸ ਦੁੱਧ ਦੇ ਵਿੱਚ 2 ਚਮਚੇ ਘੋਲ ਕੇ 5-7 ਮਿੰਟ ਰੱਖ ਦਿਓ, ਫਿਰ ਉਹਨੂੰ ਤੁਸੀਂ ਚਮਚਾ ਮਾਰ ਕੇ ਬਹਿ ਕੇ ਪੀਵੋ, ਜੜ੍ਹਾਂ ਦੇ ਵਿੱਚੋਂ ਨਿਕਲ ਜਾਏਗਾ। ਪੀਤੀ ਰੱਖਾਂ ਰੋਜ਼, ਬੜੀ ਟੇਸਟੀ ਜਿਹੀ, ਮੈਂ ਵੀ ਪੀਂਦੀ ਰਹੀ ਸਾਂ। ਜਿਹੜੇ ਧਰਨ ਵਾਲੇ ਨੇ ਨਾ, ਇੱਕ ਥੋੜਾ ਜਿਹਾ ਮੋਟਾ ਧਾਗਾ ਲੈ ਕੇ ਨਾ, ਜਿਵੇਂ DMC ਜਿਹਾ ਧਾਗਾ ਹੁੰਦਾ, ਦੂਰਾ ਜਿਹਾ ਥੋੜਾ ਕਰਕੇ ਨਾ, ਥੋੜਾ ਜਿਹਾ ਮੋਟਾ ਬਣਾ ਲੈਣ, ਤੇ ਡਾਢਾ ਮੋਟਾ ਵੀ ਨਾ, ਮਾਮੂਲੀ ਮੋਟਾ ਥੋੜਾ ਜਿਹਾ, ਤੇ 2 ਅੰਗੂਠਿਆਂ ਨੂੰ ਕੁੱਟ ਕੇ ਬਾਹਰ ਲੈਣ, ਜਿਹਨਾਂ ਨੂੰ ਧਰਨ ਪਈ ਹੋਈ ਹੈ ਨਾ। ਇੱਕ ਜਿਹੜੇ ਕਹਿੰਦੇ ਨਾ ਸਾਲਮ ਪੰਜਾ, ਆਨਲਾਈਨ ਤੇ ਮਿਲ ਜਾਏਗਾ, ਲੋਕਾਂ ਨੇ ਮੰਗਾ ਲੈਣ ਜਿਹਨਾਂ ਨੂੰ ਲੋੜ। ਠੀਕ ਹੈ। ਅੱਛਾ ਜੀ। ਇੱਕ ਮੈਂ ਕਹਿਣ ਲੱਗੀ, ਉਹ ਧਰਨ ਵਾਲੇ ਜਿਹੜੇ ਨਾ, ਉਹਨਾਂ ਨੇ ਇੱਕ ਤਾਂ ਅੰਗੂਠਿਆਂ ਦੋਨਾਂ ਨੂੰ ਬੰਨ ਲੈਗੀ ਨਾ, ਡੋਰ ਜੀ ਧਾਗਾ ਜਿਹਾ ਪਲੇਟ ਕੇ ਸਵਾਰ ਕੇ, ਤੇ ਉਹ ਨਾੜ ਹੁੰਦੀ ਉਹ ਖਿੱਚੀ ਰਹੇਗੀ, ਉਹਨਾਂ ਬੜਾ ਆਰਾਮ ਪੈਂਦਾ। ਇੰਡੀਆ ਲੋਕੀ ਐਵੇਂ ਕਰਦੇ ਹੁੰਦੇ ਸੀ। ਇੱਕ ਐਲੋਵੇਰਾ ਦਾ ਜੂਸ ਪੀਵੇ ਸਵੇਰੇ ਸਵੇਰੇ। ਠੀਕ ਹੈ। ਇੱਕ ਛੋਟੀ ਇਲਾਚੀ, ਤਵਾ ਸੀ ਤੇ ਮਿਸ਼ਰੀ ਜਿਹੜੀ ਨਾ, 1 ਚਮਚ ਨਾ ਠੰਡੇ ਦੁੱਧ ਨਾਲ ਲਵੇ ਰੋਜ਼, ਹੈ ਨਾ। ਇਹ 2-3 ਚੀਜ਼ਾਂ ਕਰਕੇ ਵੇਖੇ, ਉਹਨਾਂ ਨੂੰ ਆਰਾਮ ਆ ਜਾਏਗਾ। ਬਾਕੀ ਇਹ ਮੈਂ ਉਹਨਾਂ ਨੂੰ ਇਹ ਕਹਾਂਗੀ, ਤੁਸੀਂ ਪਹਿਲਾਂ ਦੋਨੋਂ ਲੱਤਾਂ ਜੋੜ ਕੇ ਐਕਸਰਸਾਈਜ਼ ਕਰੋ, ਉਹ ਤੁਹਾਨੂੰ ਕਰਕੇ ਸਿੱਧੀਆਂ ਥੱਲੇ, ਫਿਰ ਜਿਹੜਾ ਖੱਬਾ ਪਾਸਾ ਨਾ, ਉਹਦੇ ਹੱਥ ਨਾਲ ਥੋੜਾ ਜਿਹਾ ਖੱਬੇ ਪਾਸੇ ਰਿਸਕ ਕੇ ਧੁੰਨੀ ਥੱਲੇ ਲਿਆਓ, ਖੱਬੇ ਪਾਸੇ ਧਰਨ ਇਕੱਠੀ, ਉਹ ਨਾੜਾਂ ਜਿਹੀਆਂ ਇਕੱਠੀਆਂ ਹੋਈਆਂ ਹੁੰਦੀਆਂ ਨੇ। ਉਸ ਤੋਂ ਪਿੱਛੇ ਇਹਨੂੰ ਰੱਖ ਕੇ ਧੁੰਨੀ ਦੇ ਉੱਤੇ ਤੌਲੀਏ ਦਾ ਮੋਟਾ ਸਾਰਾ ਮੁੱਦੇ ਹੋ ਜਾਣ, ਸੱਜੇ ਵਾਲੇ ਪਾਸੇ ਮੁੱਦੇ ਹੋਣਾ, ਖੱਬੇ ਵਾਲੇ ਪਾਸੇ ਮੁੱਦਾ ਨਹੀਂ ਹੋਣਾ। ਜਦੋਂ ਉੱਥੋਂ ਮੁੱਦੇ ਅੰਦਰ ਪੈਣਗੇ, ਠੁੱਕ ਕੇ ਹੌਲੀ ਜਿਹੀ ਕਰਕੇ ਅੰਦਰ ਆਪੇ ਧੁੰਨੀ ਥੱਲੇ ਆ ਜਾਏਗੀ। ਜੇ ਆ ਜਾਏਗੀ, ਫਿਰ ਉਸੇ ਖੱਬੇ ਵਾਲੇ ਸੱਜੇ ਵਾਲੇ ਪਾਸੇ 15 ਮਿੰਟ ਪੈ ਰਹਿਣ, ਉਧਰੋਂ ਹੀ ਉੱਠਣਾ ਹੈ। ਉੱਠ ਕੇ ਤੇ ਫੇਰ ਆ ਤਵਾ ਖੀਰ, ਜਿਹੜੀ ਮਿਸ਼ਰੀ ਤੇ ਛੋਟੀ ਇਲਾਚੀ ਹੈ, ਇਹ ਠੰਡੇ ਦੁੱਧ ਨਾਲ ਲੈ ਲੈਣ। ਜਿਹੜਾ ਐਲੋਵੇਰਾ ਦਾ ਜੂਸ ਇਹਨੇ ਬੜਾ ਚੰਗਾ, ਇਹ ਵੀ ਪੀਣਾ, ਠੰਡਾ ਹੈ। ਜਿਹੜੀ ਚੀਜ਼ ਪੀਣੀ ਹੈ, ਪੁੱਟ ਕੰਡੇ ਕੁੰਡੇ ਤੇ ਮਿਲਦੇ ਨਹੀਂ, ਇੰਡੀਆ ਤੇ ਇੱਥੋਂ ਮਿਲਦੇ। ਇੱਕ ਅੰਗੂਠਿਆਂ ਧਾਗਾ ਬੰਨੇ, ਮੈਨੂੰ ਬੜੀ ਉਮੀਦ ਹੈ ਉਹਨੂੰ ਆਰਾਮ ਆ ਜਾਏਗਾ। ਠੀਕ ਹੈ।
ਇੱਕ ਨਾ ਆਪਣਾ ਜਿਹੜੀ ਆਪਣੀ ਉਹ ਹੈ ਨਾ, ਮੈਂ 2 ਮਹੀਨੇ ਪਹਿਲਾਂ ਵੀ ਦੱਸੀ ਸੀ, ਉਹ ਰੋਜ਼ ਭਾਜੀ ਕਹਿੰਦੇ ਨੇ ਮੈਨੂੰ ਗੰਠੀ ਆ। ਬਰੀਕ ਲਸਣ ਤੁਸੀਂ ਕੱਟ ਲਓ, ਕਿਸੇ ਨੂੰ ਬਿਲਕੁਲ ਇੱਥੇ ਰਾਜਸਥਾਨੀ ਮੇਰੀ ਫਰੈਂਡ ਉਹਨੂੰ ਆਰਾਮ ਆ ਗਿਆ, ਮੈਨੂੰ ਸਾਰਾ ਗੰਠੀਆ ਨੁਕਸਾ ਦੱਸਿਆ ਸੀ, ਪਰ ਮੈਂ ਲਸਣ ਵਾਲਾ ਮੈਨੂੰ ਦੱਸਿਆ ਸੀ। ਉਹ ਵਿਚਾਰੀ ਧੋ ਕੇ ਗੰਢੀਆਂ ਉਹਨਾਂ ਨੂੰ ਬਰੀਕ ਕੱਟ ਲਓ, ਕੱਟ ਕੇ ਦੁੱਧ ਚ ਉਬਾਲੋਗੇ ਨਾ, ਉਹ ਪਤਾ ਨਹੀਂ ਲੱਗਣਾ ਵਿੱਚ ਹੈਗੇ ਨੇ, ਕਣੀ ਖੀਰ ਹੀ ਬਣ ਜਾਏਗੀ ਰਿੱਝ ਉਹਦਾ। ਤੇ ਉਹ ਖਾਂਦੇ ਰਹਿਣ ਜਿਹਨਾਂ ਨੂੰ ਗੰਠੀਆ ਜੀ। ਸਾਰੀ ਦਵਾਈ ਤੇ ਮੈਂ ਦੱਸੀ ਸੀ ਉਸ ਦਿਨ ਭਾਜੀ ਨੂੰ, ਜਿਹੜੇ ਕਹਿੰਦੇ ਸੀ ਮੈਨੂੰ ਗੰਠੀਆ ਮੈਨੂੰ। ਇੱਕ ਜਿਹੜੀ ਕਹਿੰਦੇ ਨਾ ਮੇਰੇ ਗਲੇ 'ਚ ਫੰਕਸ਼ਨ ਹੈ, ਫੰਗਸ ਹੈ, ਉਹ ਨਾ 1 ਚਮਚਾ ਆਪਣਾ ਵਿਨੀਗਰ ਤੇ ਪਾਣੀ 'ਚ ਪਾ ਕੇ ਪੀਣ। ਸਾਡੇ ਬਾਹਰੋਂ ਲੋਕਾਂ ਨੂੰ ਆਰਾਮ ਆ ਗਿਆ ਤੇ ਅੰਦਰੋਂ ਵੀ ਗਲੇ ਨੂੰ ਵੀ ਆ ਜਾਏਗਾ, ਉਹ ਪੀਂਦੇ ਰਹਿਣ। ਇੱਕ ਮੂੰਗਫਲੀ ਦਾ ਤੇਲ ਲੈ ਕੇ ਨਾ ਗਲੇ ਸਾਰੇ ਜਿਹੜੀ ਆਪਣਾ ਜਿੱਥੋਂ ਆਪਣਾ ਲੰਘਦਾ ਨਾ ਕੋਈ ਤੋਂ ਉੱਥੋਂ ਮਾਲਸ਼ ਕਰਨ 2-3 ਟਾਈਮ ਉਹ ਗਲੇ ਨੂੰ, ਜਿਹਨਾਂ ਨੂੰ ਉਹ ਕਹਿੰਦੀ ਸੀ ਫੰਗਸ। ਇੱਕ ਉਹਨਾਂ ਨੇ ਕਿਹਾ ਸੀ ਨਾ ਸਿਰ ਭਾਰਾ ਹੈ, ਡਿਪਰੈਸ਼ਨ, ਬੋਲਣਾ ਮੈਂ ਬੋਲਣਾ ਤੇ ਜੀ ਨਹੀਂ ਕਰਦਾ, ਉਹ ਬੇਟਾ ਉਹਨਾਂ ਨੂੰ ਡਿਪਰੈਸ਼ਨ ਸ਼ੁਰੂ ਹੋ ਰਿਹਾ, ਔਰ ਉਹਨੂੰ ਕੁਝ ਵੀ ਨਹੀਂ ਹੈਗਾ। ਜਦੋਂ ਇਹ ਜਿਹੀਆਂ ਅਲਾਮਤਾਂ ਜੀ ਸ਼ੁਰੂ ਹੁੰਦੀਆਂ ਨਾ ਤੇ ਫਿਰ ਉਹ ਡਿਪਰੈਸ਼ਨ ਅਗਾ ਜਾਂਦਾ ਜਾਂਦਾ ਜਿਹੜਾ ਉਹ ਫਿਰ ਇਸ ਤਰ੍ਹਾਂ ਹੀ ਹੋ ਜਾਂਦਾ। ਪੈਰਾਂ ਦਾ ਸੇਕ ਵਾਲਾ ਤਾਂ ਘੀਆ ਮੰਨ ਲੈਣ, ਠੰਡਾ ਠੰਡਾ ਫਰਿੱਜ 'ਚ ਰੱਖ ਕੇ ਗੋਲ ਕੱਟ ਕੇ, ਤੇ ਆਪਣਾ ਉਹਦਾ ਮੂਲੀ ਦਾ ਜੂਸ ਕੱਢ ਕੇ ਠੰਡਾ ਜਿਹਾ ਰੂਹ ਨਾਲ ਲੈਣਾ। ਆਪਣਾ ਇੱਕ ਤੇਲ ਸਾਂ ਉਹਦਾ ਮਲਦੇ ਰਾਤ ਨੂੰ ਉਹਨੂੰ ਪਤਾ ਲੱਗ ਜਾਣਾ, ਅਲਕੋਹਲ ਵਾਟਰ ਮਰਨ ਤੇ ਆਰਾਮ ਆ ਜਾਣਾ। ਇਹ ਤਾਂ ਮਾਮੂਲੀ ਜਿਹੀਆਂ ਚੀਜ਼ਾਂ ਨੇ, ਕੋਈ ਕਰਕੇ ਵੇਖੇ। ਜਿਹੜਾ ਉਹ ਗਦੂਦਾਂ ਕਹਿੰਦੇ ਸੀ ਨਾ, ਮੈਂ ਉਹਨੂੰ ਕਿਹਾ ਸੀ ਮੈਂ ਅਗਲੀ ਵਾਰੀ ਦੱਸਾਂਗੀ, ਮੇਰੇ ਕੋਲ ਪੇਪਰ ਨਹੀਂ ਸੀ, ਫਿਰ ਭੁੱਲ ਜਾਂਦਾ ਕੁਛ ਵਿੱਚੋਂ। ਉਹ ਸੁੱਕਾ ਧਨੀਆ, ਜੰਗ ਅਰੜ, ਸੁੰਡ, ਜੌਂਕਾਰ, ਸੁਹਾਗਾ, ਕਲਮੀ ਚੋਰਾ ਤੇ ਟਿੱਕਰੀ ਸਾਦਰ। ਟਿੱਕਰੀ ਸਾਦਰ 10 ਗ੍ਰਾਮ ਪਾ ਲੈਣ, ਬਾਕੀ ਸਾਰਾ ਸਮਾਨ ਜਿਹੜਾ ਨਾ 20-20 ਗ੍ਰਾਮ ਪਾ ਕੇ ਕੁੱਟ ਕੇ ਚੌਥਾ ਹਿੱਸਾ ਚਮਚੇ ਦਾ ਲੈਣ। ਜੇ ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ ਲੈਂਦੇ ਰਹਿਣ ਉਹਨਾਂ ਦਾ ਝੱਟ ਆਰਾਮ ਆ ਜਾਣਾ। YouTube 'ਚੋਂ ਕੱਢ ਕੇ ਵੇਖਣ ਕਰਨਾ, ਸਾਰਾ ਨਾਲ ਦੀ ਨਾਲ ਲਿਖੀ ਜਾਣ ਕਰਨਾ। ਮੈਂ ਤਾਂ ਇਵੇਂ ਕਰਨੀ, ਜਿਹੜੀ ਕੋਈ ਦਵਾਈ ਕਿਸੇ ਪੁੱਛੀ ਹੁੰਦੀ ਹੈ ਮੈਂ ਰਿਕਾਰਡ ਸੁਣ ਕੇ ਕਰ ਲੈਂਦੀ ਹਾਂ। ਇੱਕ ਨਾ ਔਲਾ ਜੇ ਕੱਚਾ ਮਿਲ ਜਾਵੇ ਨਾ, ਉਹਨੂੰ ਤੋੜ ਕੇ, ਸੁੱਕੇ ਨੇ ਉਹਨਾਂ ਅਸਰ ਨਹੀਂ ਕਰਨਾ ਜਿੰਨਾ ਕੱਚਾ ਔਲਾ ਕਰਦਾ। ਇੰਨੀਆਂ ਤੌਰ ਤੇ ਕਈ ਵਾਰ ਮੈਂ ਵੇਖੇ ਨਾ ਪਏ ਹੁੰਦੇ ਨੇ। ਉਹਨੂੰ ਕੱਪ ਮੱਗ ਪਾਣੀ, ਪੂਰਾ ਕੱਪ ਵੱਡਾ ਸਾਰਾ ਨਾ ਪਾਣੀ ਉਬਾਲ ਲਓ ਚੰਗੀ ਤਰ੍ਹਾਂ। ਜਦੋਂ ਉਬਲ ਕੇ ਵਿੱਚ ਗਲੇਗਾ ਨਾ ਤੇ ਫਿਰ ਤੁਸੀਂ ਥੋੜਾ ਜਿਹਾ ਕਾਲੀ ਮਿਰਚ ਨਮਕ ਪਾ ਕੇ ਤੁਸੀਂ ਉਹਨੂੰ ਪੀਂਦੇ ਰਹੋ ਨਾ, 2 ਵਾਰੀ ਹਫ਼ਤੇ ਪੀ ਲਓ ਤੇ ਕਿੰਨੀ ਕਬਜ਼ ਪੁਰਾਣੀ ਹੋਵੇਗੀ ਨਾ ਖੁੱਲ ਜਾਂਦੀ। ਕਿ ਅਸੀਂ ਵਰਤੇ, ਮੈਂ ਲਿਖਿਆ ਸੀ, ਮੈਂ ਕਿਹਾ ਦੱਸ ਦਿਆਂਗੀ। ਇੱਕ ਨਾ ਕਿਸੇ ਦੀ ਅੱਖਾਂ ਪਿਛਲੀ ਵਾਰੀ ਉਹਨਾਂ ਪੁੱਛਿਆ ਸੀ ਮੇਰੀ ਨਿਗਾਹ ਘਟਦੀ, ਮੈਂ ਇੱਕ ਨੁਕਸਾ ਕਿਸੇ ਨੇ ਵਰਤਿਆ, ਉਸੇ ਮੇਰੀ ਫਰੈਂਡ ਨੇ ਵਰਤਿਆ, ਉਹ ਤਾਂ ਠੀਕ ਹੋਈ। ਕੰਪਿਊਟਰ ਦੀ ਜਾਬ ਸੀ, ਉਹਦੀ ਅੱਖਾਂ ਬੜੀਆਂ ਖਰਾਬ ਹੋ ਗਈਆਂ ਸੀ, ਉਹਦੀ ਨਿਗਾਹ। ਸੌਂਫ ਤੇ ਭੁੱਜੇ ਛੋਲੇ, ਖਸਖਸ ਤੇ ਖਰੋਟ ਤੇ ਬਦਾਮ ਤੇ ਧਾਗੇ ਵਾਲੀ ਮਿਸ਼ਰੀ ਪੀਸ ਕੇ 1 ਚਮਚਾ ਵੱਡਾ ਰਾਤ ਨੂੰ ਲੈਂਦੀ ਰਹੀ ਅੱਖਾਂ ਦੀ ਨਿਗਾਹ ਵਾਸਤੇ। ਤੇ ਜਿਹੜਾ ਐਲੋਵੇਰਾ ਵਾਲੀ ਦਵਾਈ ਹੈ ਉਹ ਪਾਉਂਦੀ ਰਹੀ ਤੇ ਸਵੇਰੇ ਬੇਹੀ ਥੁੱਕ ਅੱਖਾਂ 'ਚ ਪਾਉਂਦੀ ਰਹੀ, ਉਹਦੀ ਅੱਖਾਂ ਬਿਲਕੁਲ ਠੀਕ ਹੋ ਗਈਆਂ ਨੇ। ਪਾਈ ਉਹਨੇ 6 ਮਹੀਨੇ। ਮੈਨੂੰ ਕੱਲ ਆਈ ਦੀਦੀ ਮੇਰੇ ਤਾਂ ਅੱਖਾਂ ਹੀ ਠੀਕ ਹੋ ਗਈ, ਮੈਂ ਚੱਲ ਚੰਗਾ ਹੋ ਗਿਆ। ਇੱਕ ਜਿਹੜੀ ਕੱਪ ਵਾਲੀ ਦਵਾਈ ਹੈ ਨਾ, ਇਹਦੇ 'ਚ ਲਸਣ ਹੈ, ਇਹ ਫਰਿੱਜ 'ਚ ਰੱਖਿਆ ਕਰੋ। ਸਵੇਰੇ 1 ਚਮਚਾ ਵੱਡਾ ਸੁੱਤੇ ਉੱਠਦਿਆਂ ਭਰਿਆ ਗਰਮ ਪਾਣੀ ਪੀ ਲਿਆ, ਬਹੁਤ ਚੰਗੀ ਹੈ। ਇੱਕ ਜਿਹਨਾਂ ਨੇ ਕਿਹਾ ਸੀ ਨਾ ਮੇਰੀ ਬਲੱਡ ਟਿਸ਼ੂ ਨਿਕਲਿਆ ਹੈ, ਉਹ ਵੀ ਆ ਮੈਂ ਦੱਸਣ ਲੱਗੀ। ਜਿਹੜੀ ਕੱਪ ਵਾਲੀ ਦਵਾਈ ਹੈ, ਇਹਦੇ 'ਚ ਲਸਣ ਹੈ, ਅਦਰਕ ਹੈ, ਵਿਨੀਗਰ ਹੈ, 1 ਚਮਚਾ ਉਹ ਜ਼ਰੂਰ ਪੀਣ। ਕਿਸੇ ਨੇ ਪੀਤਾ ਇੱਥੇ, ਮੈਂ ਦੱਸਿਆ ਸੀ ਕਿਸੇ ਨੂੰ, ਉਹ ਕਹਿੰਦੇ ਮੈਨੂੰ ਤਾਂ ਬੜਾ ਚੰਗਾ ਪੈ ਗਿਆ, ਕਿਉਂਕਿ ਉਹ ਕੌੜੀਆਂ ਚੀਜ਼ਾਂ ਨੂੰ ਉਹਦੇ ਵਿੱਚ। ਛਾਈਆਂ ਵਾਲੇ ਤਾਂ ਹੀ ਕਰਨਾ, ਐਲੋਵੇਰਾ ਦਾ ਪਾਣੀ ਕੱਢ ਕੇ ਨਾ ਰਾਤ ਨੂੰ ਮਲ ਕੇ ਸੌਣ ਕਰਨ, ਨਾਰੀਅਲ ਦਾ ਪਾਣੀ ਮਲ ਲੈਣ, ਸੰਤਰੇ ਦਾ ਜੂਸ ਨਿਰਣੇ ਕਾਲਜੇ ਪੀਣ, ਅੰਦਰ ਬਲੱਡ ਹੁੰਦਾ। ਇੱਕ ਗ੍ਰੀਨ ਐਪਲ ਜਿਹੜਾ ਨਾ 15 ਦਿਨ ਜੂਸ ਰੱਖ ਕੇ ਉਹਨੂੰ ਮਲਦੇ ਰਹੇ, ਉਹਦੇ ਨਾਲ ਤਾਂ ਫੇਸ ਵੀ ਸੋਹਣਾ ਹੋ ਜਾਂਦਾ ਤੇ ਲੈ ਜਾਂਦਾ ਹੈ। ਇੱਕ ਘਿਓ ਗਰਮ ਕਰਕੇ ਨਾ ਥੋੜਾ ਕੋਸਾ 2 ਹੱਥਾਂ ਨਾਲ ਫੜ ਕੇ ਮਾਲਸ਼ ਕਰਨ, ਪਹਿਲਾਂ ਛਾਈਆਂ ਤੇ ਕਰਨ ਫਿਰ ਸਾਰੇ ਫੇਸ ਤੇ ਕਰਨ। ਜਿੱਦਣ ਛਾਈਆਂ ਨੇ ਲੈਣਾ ਹੈ ਨਾ, ਉਹ ਸਾਫ਼ ਲੱਗਣਗੀਆਂ ਗੋਲ ਗੋਲ, ਤੇ ਜਿਹੜਾ ਫੇਸ ਉਹ ਕਾਲਾ ਲੱਗੇਗਾ, ਕਿਉਂਕਿ ਦੋਨੋਂ ਪਾਸੇ ਕਰਦੇ ਰਹਿਣਗੇ ਨਾ ਉਹਨਾਂ ਨੂੰ ਉਹ ਠੀਕ ਹੋ ਜਾਏਗਾ। ਜਦੋਂ ਉਹਦੀ ਛਾਈਆਂ ਲੈਣੀਆਂ ਫਿਰ ਫੇਸ ਇੱਕੋ ਜਿਹਾ ਹੀ ਲੱਗੇਗਾ। ਇੱਕ ਨਾ ਉਹਨਾਂ ਨੇ ਜਿੰਨਾ ਬ੍ਰੈਸਟ ਕਿਹਾ ਸੀ ਨਾ ਵੀ ਟਿਸ਼ੂ ਹੈ, ਆ 3 ਚੀਜ਼ਾਂ ਹੁਣੇ ਵਰਤ ਲੈਣ। ਉਹ ਮੈਂ ਇੱਥੇ ਇੱਕ ਪਾਕਿਸਤਾਨੀ ਕੁੜੀ ਹੈਗੀ ਮੇਰੀ ਬੇਟੀ ਦੀ ਫਰੈਂਡ ਹੈ ਵੱਡੀ ਦੀ, ਉਹਦਾ ਇਹ ਸੇਮ ਸੀ। ਉਹਨਾਂ ਦੱਸਦੇ ਗਏ, ਮੈਂ ਕਿਹਾ ਬੇਟਾ ਤੂੰ ਤਾਂ ਸ਼ੁਰੂ ਕਰ ਪਹਿਲਾਂ। ਤੇ ਉਹਨੇ ਆ 3 ਚੀਜ਼ਾਂ ਲਈਆਂ ਨੇ। ਇੱਕ ਆਪਣਾ ਐਪਰੀਕੋਟ ਦੇ ਬੀਜ ਉਹ ਲੈਂਦੀ ਰਹੀ, 1 ਚਮਚਾ ਰੋਜ਼ ਦਾ ਲਿਆ ਉਹਨੇ, ਇੱਕੋ ਚਮਚਾ ਹੀ। ਕੌੜੇ ਬਦਾਮ ਦੀ ਗਿਰੀ ਖਾਧੀ ਸੀ, ਤੇ ਆਪਣਾ ਨਿੰਬੂ ਫਰੀਜ ਕਰਕੇ ਨਾ ਪੀਲਾ ਫਰੀਜ਼ਰ 'ਚ, ਤੇ ਪੀਸ ਕੇ ਸਵੇਰੇ ਤੇ ਸਲਾਦ 'ਚ ਪਾ ਕੇ ਖਾਂਦੀ ਰਹੀ ਹੈ। ਤੇ ਇੱਕ ਉਹਨੂੰ ਮੈਂ ਕਿਹਾ ਚਮਚੇ ਵਾਲੀ ਕੱਪ ਵਾਲੀ ਦਵਾਈ ਪੀ, ਇਹਦੇ ਨਾਲ ਤੈਨੂੰ ਆਰਾਮ ਆ ਜਾਏਗਾ। ਇੱਕ ਉਹਨੇ ਜਿਹੜਾ ਸੋਡਾ ਮਿੱਠਾ ਹੈ ਨਾ, 1 ਚੁਟਕੀ ਪਾਣੀ 'ਚ ਘੋਲ ਕੇ ਲੈਂਦੀ ਰਹੀ, ਇਹਦੇ ਨਾਲ ਉਹਨੂੰ ਬਹੁਤ ਫਰਕ ਪੈ ਗਿਆ। ਇੱਕ ਉਹਨੇ ਕਹਿੰਦੇ ਕਾਲੀ ਮਿਰਚ ਕਾਲਾ ਲੂਣ ਦਹੀਂ 'ਚ ਪਾ ਕੇ ਖਾ ਲਓ ਨਾ, ਸਰੀਰ ਦੀ ਫੈਟ ਨਿਕਲ ਜਾਂਦੀ। ਉਹ ਕਹਿੰਦੀ ਮੇਰੀ ਫੈਟ ਵਧੀ ਹੋਈ ਹੈ, ਤੇ ਕਹਿੰਦੀ ਕਿ ਮੇਰਾ ਬਲੱਡ ਗਾੜ ਹੈ। ਤੁਸੀਂ 1 ਹਫ਼ਤਾ 2-3 ਆਪਣੀਆਂ ਲਸਣ ਦੀਆਂ ਤੁਰੀਆਂ ਦੁੱਧ 'ਚ ਬਾਲ ਕੇ ਪੀਂਦੇ ਰਹੋ ਨਾ, ਤੁਹਾਡਾ ਬਲੱਡ ਪਤਲਾ ਹੈ। ਤੁਸੀਂ ਕਲੌਂਜੀ ਦਾਲਚੀਨੀ ਲੈਂਦੇ ਰਹੋ, ਤੁਹਾਡਾ ਬਲੱਡ ਪਤਲਾ ਹੋ ਜਾਏਗਾ। ਇੱਕ ਇਹੀ ਕਰਨਾ ਹੈ, ਬਦਾਮ 10 ਗਿਰੀਆਂ ਤੇ 2 ਖਰੋਟ ਦੀ ਗਿਰੀ ਤੇ ਕੱਚੀ ਗਰੀ,
ਕੱਚੀ ਗਰੀ ਨੂੰ ਸਵੇਰੇ ਕ੍ਰਸ਼ ਕਰ ਲੈਣਾ ਹੈ ਤੇ ਜਿਹੜੇ ਇਹ ਰਾਤੀ ਪਾਣੀ 'ਚ ਭਿਓ ਲੈਣੇ ਨੇ। ਸਵੇਰੇ ਤੁਸੀਂ ਜਿਹੜੇ ਕਹਿੰਦੇ ਸਾਨੂੰ ਬੜੀ ਦਰਦ ਹੁੰਦੀਆਂ ਜਿਹੜੀਆਂ, ਉਹ ਭੈਣ ਜੀ ਕਹਿੰਦੇ ਪਏ ਸੀ, ਉਹ ਖਾਣ ਤਾਕਤ ਵੀ ਮਿਲੇਗੀ, ਦਰਦਾਂ ਵੀ ਇਹਦੇ ਨਾਲ ਹਟਣਗੀਆਂ। ਇਹ ਛੋਟੀ ਜਿਹੀ ਹੈ। ਇੱਕ ਜਿਹੜੇ ਕਹਿੰਦੇ ਨੇ ਕਮਜ਼ੋਰ ਜਿਹੜਾ ਜਵਾਂ ਦਾ ਦਲੀਆ ਹੈ ਨਾ, ਉਹ ਭੁੰਨ ਕੇ ਘਿਓ ਵਿੱਚ ਤੇ ਫਰੂਟ ਪਾ ਕੇ, ਡਰਾਈ ਫਰੂਟ ਪਾ ਕੇ ਖਾਂਦੇ ਰਹਿਣ ਤਾਂ ਉਹਨਾਂ ਦਾ ਬੜਾ ਫਰਕ ਪੈਣਾ ਜੀ। ਠੀਕ ਹੈ, ਥੈਂਕ ਯੂ ਜੀ। ਸਾਡੀ ਤੁਹਾਡੀ ਲਾਈਨ ਕੱਟੀ ਗਈ ਹੈ, ਦੁਬਾਰਾ ਕਾਲ ਕਰਿਓ। 40827252 ਫੋਨ ਨੰਬਰ ਹੈ। ਅੱਗੇ ਸਾਡੇ ਨਾਲ ਜੁੜੇ ਨੇ ਕੁਲਵੰਤ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਫੀਡਬੈਕ ਦੇਣੀ ਆ। ਜਿੱਦਾਂ ਮੇਰੇ ਕੰਨ ਬਹੁਤ ਦਰਦ ਕਰਦਾ ਸੀਗਾ ਜੀ, ਤਾਂ ਕੋਈ ਦੱਸ ਕੇ ਗਏ ਸੀਗੇ, ਤਾਂ ਉਹੀ ਸਾਰੀਆਂ ਮੈਂ ਪਾਈਆਂ ਤਾਂ ਪਾ ਕੇ ਕੰਨ ਨੂੰ ਬਹੁਤ ਜ਼ਿਆਦਾ ਆਰਾਮ ਆਇਆ। ਹਾਂਜੀ, ਚੀਜ਼ਾਂ ਦੱਸ ਦਿਓ। ਚੀਜ਼ਾਂ ਸੀਗੀਆਂ, ਮੇਥੀ ਦਾਣਾ ਸੀਗਾ ਤੇ ਲਸਣ, ਕੀ ਉਹਦੇ ਨਾਲ ਹਲਦੀ ਸੀਗੀ, ਇੱਕ ਮਿਰਚ ਸੀਗੀ, ਇਹ 4-5 ਚੀਜ਼ਾਂ ਪਾਈਆਂ ਸੀਗੀਆਂ ਤਾਂ ਉਹਨਾਂ ਨਾਲ ਆਰਾਮ ਆ ਗਿਆ। ਫਿਰ ਉਸ ਤੋਂ ਬਾਅਦ ਮੈਂ ਉਹਦੇ ਲਈ ਉਹ ਜਿਹੜਾ ਆਪਾਂ ਜਿੱਦਾਂ ਕੜਾਹ ਜਿਹਾ ਕੜਾਹ ਬਣਾਇਆ ਸੀਗਾ, ਜਿੱਦਾਂ ਹਲਦੀ ਪਾ ਕੇ ਤਾਂ ਫਟਕੜੀ, ਨਮਕ, ਨਿੰਮ ਦੇ ਤੇਲ ਦੇ ਵਿੱਚ ਤਾਂ ਕਲੌਂਜੀ ਦੇ ਤੇਲ ਦੇ ਵਿੱਚ ਬਣਾ ਕੇ ਤੇ ਉਹਦੀ ਸਕਾਈ ਬਹੁਤ ਕੀਤੀ, ਇਸ ਕਰਕੇ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ। ਠੀਕ ਹੈ ਜੀ। ਤੇ ਇੱਕ ਮੈਂ ਦੱਸਣਾ ਹੈਗਾ, ਜਿੱਦਾਂ ਜਿਹਨਾਂ ਸ਼ੂਗਰ ਦੇ ਉੱਤੇ ਕਈ ਵਾਰੀ ਜ਼ਖਮ ਹੋ ਜਾਂਦੇ ਆ, ਉਹਨਾਂ ਲਈ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਆਪਣੀ ਚਾਹ ਪੱਤੀ, ਉਹਨੂੰ ਆਪਾਂ ਡਰਾਈ ਰੋਸਟ ਕਰ ਲੈਣਾ, ਕਰਕੇ ਤਾਂ ਉਹਦਾ ਪਾਊਡਰ ਬਣਾ ਕੇ ਕੋਈ ਵੀ ਤੇਲ ਪਾ ਕੇ ਲਾ ਸਕਦੇ, ਉਹਦੇ ਨਾਲ ਤੁਹਾਡਾ ਜ਼ਖਮ ਸਹੀ ਹੋ ਜਾਵੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਦੇਖੋ, ਇਹ ਹੁਣ ਡਾਕਟਰ ਦੇ ਕੋਲ ਜਾਓਗੇ ਤਾਂ ਉਹਨੇ ਦਵਾਈ ਦੇਣੀ ਹੈ ਤੁਹਾਨੂੰ, ਕਿਉਂਕਿ ਬਾਏ ਦਾ ਬੁੱਕ ਉਹਨਾਂ ਨੇ ਇਹ ਪੜ੍ਹਾਈ ਕੀਤੀ ਹੋਈ ਆ। ਪਰ ਚਾਹ ਪੱਤੀ ਦੇ ਵਿੱਚ ਇੰਨਾ ਕੁਛ ਆ ਵੀ ਉਹਨੂੰ ਤੁਸੀਂ ਰੋਸਟ ਕਰ ਲਓ, ਜਿਹੜੀ ਸੁੱਕੀ ਖੁੱਲ੍ਹੀ ਹੁੰਦੀ ਹੈ, ਅਤੇ ਉਹਨੂੰ ਰਗੜ ਲਓ ਅਤੇ ਕੋਈ ਵੀ ਤੇਲ ਪਾ ਕੇ ਉਹਨੂੰ ਲਾ ਲਓ, ਦੇਖੋ ਆਰਾਮ ਆਉਂਦਾ। ਬਲਵਿੰਦਰ ਕੌਰ, ਸਤਿ ਸ਼੍ਰੀ ਅਕਾਲ। ਮੈਂ ਤਾਂ ਇਹ ਦਵਾਈ ਪਾਈ ਹੈ ਨਾ, ਉਹਦੇ ਸਪੈਨਿੰਗ ਸਾਨੂੰ ਜੇ ਠੀਕ ਹੈ ਬੱਚੇ ਨੂੰ ਉਠਣੀ ਦਾ ਦੁੱਧ ਹੈ। ਹਾਂਜੀ ਹਾਂਜੀ ਹਾਂਜੀ, ਉਹ ਜਸਪਾਲ ਸਿੰਘ ਹੁਣਾਂ ਨੇ ਲਿਖਾਈ ਸੀ, ਉਹਨਾਂ ਨੂੰ ਕਰਦੇ ਰਿਕੁਐਸਟ। ਠੀਕ ਹੈ, ਦਵਾਈ ਦੇ ਸਪੈਨਿੰਗ ਲਿਖਾ ਦੇ। ਠੀਕ ਹੈ, ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਖਿਆਲ ਜਸਪਾਲ ਸਿੰਘ ਹੋਰਾਂ ਨੇ ਬਿਲਸਪੀਲ ਤੋਂ ਲਿਖਾਈ ਸੀਗੀ। ਜੇ ਤੁਹਾਡੀ ਲਾਈਨ ਮਿਲਦੀ ਆ ਅਤੇ ਪਲੀਜ਼ ਉਹ ਸਾਨੂੰ ਦੁਬਾਰਾ ਤੁਸੀਂ ਲਿਖਾ ਦਿਓ। ਜਿਹੜੇ ਬੱਚੇ ਦੇ ਲਈ ਤੁਸੀਂ ਉਹ ਕੰਨਾਂ 'ਚ ਪਾਉਣ ਲਈ ਲਿਖਾਈ ਸੀ, ਜਿਹਨੂੰ ਬਹੁਤ ਸਾਰੀਆਂ ਪ੍ਰੋਬਲਮਾਂ। ਰਣਜੀਤ ਕੌਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਭਰਾ ਹੈ, ਉਹਨੇ ਹਲਦੀ, ਕੱਚੀ ਲਸਣ ਮਖਿਆਲ ਚ ਪਾ ਕੇ ਖਾਧੀ ਜ਼ਿਆਦੇ ਹੈ, ਹੁਣ ਉਹਨੂੰ ਗਰਮੀ ਜ਼ਿਆਦੇ ਲੱਗਦੀ ਹੈ, ਵੀ ਹੁੰਦਾ ਜੀ। ਭੈਣ ਖਾਈ ਤਾਂ ਨਹੀਂ ਜਾਂਦੇ ਕਿ ਹਟ ਗਏ? ਹਟ ਤਾਂ ਗਏ ਹੁਣ ਤਾਂ 2 ਐਸੀਆਂ ਲੱਗੀਆਂ ਜਿਹੜੇ ਦੇ ਵਿੱਚ ਰਹਿੰਦਾ, ਬਾਹਰ ਨਿਕਲ ਨਹੀਂ ਸਕਦਾ। ਉਹਨੂੰ ਹੁਣ ਕਹੋ ਵੀ ਹੁਣ ਠੰਡੀਆਂ ਚੀਜ਼ਾਂ ਲਵੇ। ਜ਼ਰੂਰ ਕਿਹੜੀ ਠੀਕ, ਥੈਂਕ ਯੂ ਜੀ, ਥੈਂਕ ਯੂ। ਵੈਸੇ ਇੱਥੇ ਕਈ ਲੋਕ ਆ ਨਾ, ਉਹ ਘਰਾਂ ਦੇ ਵਿੱਚ ਹੀ ਆਪਣਾ ਉਟਨਟ ਕਰਦੇ ਰਹਿੰਦੇ ਆ, ਜਦ ਤੱਕ ਡਾਕਟਰ ਦੇ ਅਪੁਆਇੰਟਮੈਂਟ ਬਣਦੀ ਆ ਉਦੋਂ ਤੱਕ ਉਹਨੂੰ ਆਰਾਮ ਆ ਜਾਂਦਾ, ਕਿਉਂਕਿ ਅੱਜ ਕੱਲ੍ਹ ਪਤਾ ਆ ਵੀ ਡਾਕਟਰ ਵੀ ਖੁੱਲ੍ਹੇ ਨਹੀਂ ਹੈਗੇ। ਬਾਏ ਗਰਮੀ ਦਾ ਉਹ ਤੁਹਾਨੂੰ ਘੱਟ ਦੱਸਦੇ ਆ, ਸਪੈਸ਼ਲੀ ਗੋਰੇ ਡਾਕਟਰ ਆ ਜਿਹੜੇ। ਦੇਖੋ, ਕੱਚੀ ਲੱਸੀ ਆ ਬਣਾ ਕੇ ਪੀਂਦੇ ਰਹੋ, ਇਹਦੇ ਨਾਲ ਤੁਹਾਡੀ ਅੰਦਰਲੀ ਗਰਮੀ ਵੀ ਘਟਦੀ ਹੈ। ਪਰ ਆਪਾਂ ਹੋਰ ਵੀ ਪੁੱਛਦੇ ਹਾਂ, ਜੇ ਕਿਸੇ ਨੂੰ ਪਤਾ ਹੋਵੇ ਕਿ ਕਿਸ ਤਰ੍ਹਾਂ ਇਹ ਘਟਿਆ ਸਕਦਾ ਹੈ। ਜਗਦੀਸ਼। ਹਾਂਜੀ, ਤੁਹਾਡੀ ਗੱਲ ਸੁਣੀ ਨਹੀਂ ਜੀ। ਮਾਇਆ ਦੇਵੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਗੁਰਦੀਪ ਭੈਣ ਜੀ ਨੂੰ ਐਂ ਪੁੱਛਣਾ ਸੀਗਾ, ਮੈਂ ਕਿਹਾ ਉਹ ਕਹਿੰਦੀ ਸੀਗੀ ਨਾ ਵੀ ਲੱਤਾਂ ਬਾਹਾਂ ਦੇ ਵਿੱਚ ਜੇ ਕਮਜ਼ੋਰੀ ਹੋਵੇ, ਉਹ 2-3 ਚੀਜ਼ਾਂ ਤਾਂ ਲਿਖ ਲਈਆਂ, ਕੁਛ ਰਹਿ ਗਈਆਂ। ਮੁੰਡਾ ਲਿਖਦਾ ਸੀਗਾ। ਹਾਂ, ਕੋਈ ਨਹੀਂ, ਦੁਬਾਰਾ ਸੁਣ ਕੇ ਲਿਖ ਲਿਆ ਕਰੋ ਉਹਨੂੰ। ਹਾਂਜੀ ਹਾਂਜੀ, ਹਨਾ, ਆ ਜੇ ਹੁਣ ਆਉਣਗੇ ਤਾਂ ਫਿਰ ਲਿਖਾ ਦੇਣ, ਹਨਾ। ਠੀਕ ਹੈ, ਹਾਂਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਦੇਖੋ, ਅੱਜ ਪ੍ਰੋਗਰਾਮ ਹੈ ਸਿੱਧਾ ਹੀ ਆਪਾਂ YouTube 'ਤੇ ਕਰ ਰਹੇ ਹਾਂ, ਅਤੇ ਜੇ ਦੁਬਾਰਾ ਵੀ ਸੁਣਨਾ ਹੈ ਤਾਂ YouTube ਦੇ ਉੱਤੇ ਪੰਜਾਬੀ ਰੇਡੀਓ USA ਦੀ YouTube 'ਤੇ ਜਾ ਕੇ ਤੁਸੀਂ ਸੁਣ ਸਕਦੇ ਹੋ ਸਿਹਤ ਸੰਭਾਲ। ਅਤੇ ਉਹਦੇ 'ਤੇ ਜਿਹੜੀਆਂ ਜੜੀ ਬੂਟੀਆਂ ਉਹਨਾਂ ਦੀ ਫੋਟੋ ਬਣੀ ਹੋਈ ਆ, ਉਹ 'ਤੇ ਤੁਸੀਂ ਹੌਲੀ ਕਰਕੇ ਵੀ ਸੁਣ ਸਕਦੇ ਆ, ਉਹਨੂੰ ਸਟਾਪ ਕਰਕੇ ਵੀ ਸੁਣ ਸਕਦੇ, ਉਹਨੂੰ ਦੁਬਾਰਾ ਤੁਸੀਂ ਸੁਣ ਸਕਦੇ ਇਹਨਾਂ ਚੀਜ਼ਾਂ ਨੂੰ। ਰਣਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੈਨੂੰ ਨਾ 15 ਦਿਨ ਪਹਿਲਾਂ ਮੈਨੂੰ ਭੁੱਖ ਲੱਗਣੋਂ ਹਟ ਗਈ ਸੀ ਜਿੱਦਾਂ ਯਕਦਮ। ਹਾਂਜੀ। ਤੇ ਉਸ ਤੋਂ ਬਾਅਦ ਦੇ ਵਿੱਚ ਚਲੋ ਮੈਂ ਆੜ ਪੜ ਆਪਣੇ ਕੀਤੇ, ਤੁਹਾਡੇ ਦੱਸੇ ਹੋਈ, ਭੁੱਖ ਤਾਂ ਲੱਗਣ ਲੱਗ ਗਈ, ਪਰ ਹੁਣ ਮੈਨੂੰ ਉੱਪਰ ਨੂੰ ਢਗਾਰ ਜਿਹਾ ਨਹੀਂ ਆਉਣਾ। ਢਗਾਰ ਨਹੀਂ ਹਟੇ, ਉਹ ਵੀ ਹਟਾ ਦੋਗਾ ਕੋਈ। ਠੀਕ ਹੈ। ਤੇ ਗੈਸ ਬਣਦੀ ਆ, ਭਾਰਾ ਜਿਹਾ ਪੇਟ ਹੋ ਜਾਂਦਾ ਆ। ਠੀਕ ਹੈ। ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ। ਦੂਸਰਾ, ਇੱਕ ਉਹ ਮੈਂ ਅਰਜਨ ਜਿਹੜੇ ਛਾਲ ਤੇ ਅਰਜਨ ਪਾਊਡਰ ਦੇ ਵਿੱਚ ਫਰਕ ਹੁੰਦਾ ਕਿ ਕੋਈ ਆ, ਇਹ ਪੁੱਛਣਾ। ਉਹ ਕੁੱਟਿਆ ਹੁੰਦਾ ਮੇਰੇ ਖਿਆਲ, ਜਿਹੜੀ ਆ। ਹਾਂਜੀ, ਪਾਊਡਰ ਜੀ ਹੈਗਾ, ਉਹਦੇ ਉੱਪਰ ਅਰਜਨ ਛਾਲ ਲਿਖਿਆ ਆ। ਹਾਂਜੀ, ਉਹ ਛਾਲ ਵੀ ਕੋਈ ਮੇਰੇ ਖਿਆਲ ਪੰਜਾਬੀ ਦਾ ਸ਼ਬਦ ਨਹੀਂ ਹੋਗਾ, ਉਹ ਸੱਕ ਨੂੰ ਹੀ ਕਹਿੰਦੇ ਆ। ਉਹ ਅੱਛਾ ਜੀ। ਤੇ ਉਹ ਫਿਰ ਮਤਲਬ ਆਪਾਂ ਦੁੱਧ ਵਾਲੀ ਚਾਹ ਦੇ ਵਿੱਚ ਵੀ ਪਾ ਸਕਦੇ ਆ, ਇਹ ਪੁੱਛਣਾ ਹੈ ਜਾਂ ਕਿ ਬਸ ਮੈਂ ਕਿਸੇ ਨੂੰ ਵੈਸੇ ਆਪ ਪੁੱਛਿਆ ਸੀ, ਉਹ ਤਾਂ ਉਦਾਂ ਪਾਣੀ ਵਾਲੀ ਬਣਾ ਕੇ ਪੀਂਦੇ, ਦੁੱਧ ਵਾਲੀ ਨਹੀਂ।
ਅੱਛਾ, ਮਤਲਬ ਦੁੱਧ ਵਾਲੀ ਚ ਨਹੀਂ ਪਾ ਸਕਦੇ? ਉਹ ਉਦਾਂ ਹੀ ਪੀਂਦੇ ਆ, ਆਮ ਲੋਕ ਇਦਾਂ ਹੀ ਪੀਂਦੇ ਹੈਗੇ ਆ, ਦੁੱਧ ਵਾਲੀ ਵੱਖਰੀ ਪੀ ਲਿਆ ਕਰੋ। ਓ ਅੱਛਾ ਜੀ, ਠੀਕ ਹੈ। ਠੀਕ ਹੈ ਜੀ, ਹਾਂਜੀ, ਓਕੇ ਓਕੇ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਤੁਸੀਂ ਕਾਲ ਕਰ ਸਕਦੇ ਆ 4082725200 ਸਟੂਡੀਓ ਦਾ ਫੋਨ ਨੰਬਰ ਆ। ਆਪਾਂ ਉਹਨੇ ਇੱਕ ਬ੍ਰੇਕ ਤੋਂ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਆਉਂਦਾ ਮੰਗਲਵਾਰ ਨੂੰ, ਹਰੇਕ ਮੰਗਲਵਾਰ 4 ਤੋਂ 5:30, ਫਿਰ ਵੀਰਵਾਰ ਨੂੰ 3:30 ਤੋਂ 4 ਦੇ ਵਿੱਚ ਇਹ ਪ੍ਰੋਗਰਾਮ ਆਉਂਦਾ ਆ। ਤੁਸੀਂ ਮੰਗਲਵਾਰ ਨੂੰ ਕਾਲ ਕਰਕੇ ਕੋਈ ਵੀ ਤੁਹਾਨੂੰ ਪ੍ਰੋਬਲਮ ਆ ਉਹ ਪੁੱਛ ਸਕਦੇ ਆ, ਜਿਸ ਨੂੰ ਵੀ ਉਸ ਦਾ ਇਲਾਜ ਪਤਾ ਹੁੰਦਾ ਆ ਉਹ ਤੁਹਾਨੂੰ ਦੱਸ ਦਿੰਦੇ। ਪਰ ਡਾਕਟਰ ਕੋਈ ਨਹੀਂ ਹੁੰਦਾ ਇੱਥੇ ਜਿਹੜਾ ਤੁਹਾਡੀ ਨਬਜ਼ ਦੇਖ ਲੈ ਜਾਂ ਤੁਹਾਨੂੰ ਵੈਸੇ ਕੋਈ ਬਿਮਾਰੀ ਦੀ ਦਵਾਈ ਦੇ ਦੇ। ਸਿਰਫ ਤੇ ਸਿਰਫ ਸਾਡੇ ਸਰੋਤੇ ਹੀ ਆ, ਉਹੀ ਇੱਕ ਦੂਸਰੇ ਨੂੰ ਇਲਾਜ ਦੱਸਦੇ ਆ। ਇੱਥੇ ਵੇਚਣ ਅਤੇ ਖਰੀਦਣ ਵਾਲਾ ਕੋਈ ਵੀ ਕੰਮ ਨਹੀਂ ਚੱਲਦਾ ਹੈਗਾ। ਸਿਰਫ ਤੇ ਸਿਰਫ ਇੱਕ ਲੋਕ ਸੇਵਾ ਵਾਲੀ ਗੱਲਬਾਤ ਆ, ਉਹ ਇੱਥੇ ਚੱਲਦੀ ਹੈਗੀ ਆ। ਤੁਸੀਂ ਵੀ ਕਾਲ ਕਰਕੇ ਫੀਡਬੈਕ ਦੇ ਸਕਦੇ ਆ, ਜੇ ਕੋਈ ਇਲਾਜ ਪਤਾ ਹੈ ਅਤੇ ਉਹ ਵੀ ਸਾਡੇ ਨਾਲ ਸ਼ੇਅਰ ਤੁਸੀਂ ਕਰ ਸਕਦੇ ਆ। ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਤ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸਿਟੀ, ਗੁਰਮੀਤ ਸਿੰਘ ਚੱਲੀ ਐਸਕਲੋਨ, ਬਿਆੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਰਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਕ, ਸਖਵੰਤ ਕੌਰ ਸੇਖੋਂ ਜੂਨੀਅਰ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਤੁਹਾਡੀਆਂ ਕਾਲਸ ਵੱਲ ਕਾਲ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ। ਇਹ ਮੇਰਾ ਪੁੱਤ ਹੈ ਇੰਡੀਆ ਚ, ਉਹਨੂੰ ਪੀਲੀਆ ਤੇ ਕਾਲਾ ਪੀਲੀਆ ਹਟਦਾ ਨਹੀਂਗਾ, ਬਹੁਤ ਡਾਕਟਰ ਨੇ ਵੀ ਦਾਖਲ ਕਰਾਇਆ। ਕਾਲਾ ਪੀਲੀਆ, ਠੀਕ ਆ। ਹਾਂਜੀ, ਉਹ ਜੇ ਕੋਈ ਦੱਸੇ ਹੈ ਨਾ, ਉਹ ਮੁੰਡਾ 20-25 ਸਾਲ ਦਾ ਆ। ਠੀਕ ਆ, ਹਾਂ, ਫਿਰ ਦੱਸੂਗਾ ਕੋਈ, ਮੈਂ ਸੁਣ ਲਵਾਂਗੀ। ਹਾਂਜੀ ਹਾਂਜੀ, ਸੁਣ ਲਿਓ, ਸੁਣ ਕੇ ਲਿਖ ਕੇ ਨਾ ਉਹਨਾਂ ਨੂੰ ਦੱਸ ਦਿਓ। ਕਾਲੇ ਪੀਲੀਏ ਦਾ ਦੱਸਿਆ ਹੋਇਆ, ਆਪਾਂ ਦੁਬਾਰਾ ਵੀ ਕਿਸੇ ਨੂੰ ਕਹਾਂਗੇ ਵੀ ਕੋਈ ਨਾ ਕੋਈ ਦੁਬਾਰਾ ਕਰ ਲਵੇ ਸ਼ੇਅਰ। ਹਾਂਜੀ, ਥੈਂਕ ਯੂ ਜੀ। ਅੱਗੇ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਨਤੀ ਹੈ ਬੇਟਾ, ਮੇਰੀ ਉਮਰ 84 ਸਾਲ ਆ। ਮੇਰੇ ਤੋਂ ਨਾ ਲਿਖਣੇ, ਮੇਰਾ ਪਾਸਾ ਖੱਬਾ ਹੈ ਨਾ ਸੌਂਦਾ ਆ। ਮੈਂ ਟੀਕਾ ਲਾਇਆ ਡਾਕਟਰ ਨੇ ਕਿਧਰ ਵਿੱਚ, ਉਹਨੂੰ ਬਾਅਦ ਮੇਰਾ ਨਾ ਸਾਰੀ ਢੂਈ ਸੌ ਜਾਂਦੀ ਆ ਤੇ ਲੱਤ ਵੀ। ਮੇਰੀ ਬੇਨਤੀ ਆ ਕਿ ਮੇਰੇ ਕੋਲ ਸਮਾਰਟਫੋਨ ਵੀ ਹੈ ਨਹੀਂਗਾ, ਤੇ ਬਾਕੀ ਮੇਰੇ ਤੋਂ ਲਿਖ ਨਹੀਂ ਵਾਲਾ ਹੁੰਦਾ। ਮੈਟ੍ਰਿਕ ਤਾਂ ਕੀਤੀ ਉਹ ਜ਼ਮਾਨੇ 'ਚ, ਪਰ ਹੁਣ ਨਹੀਂ ਲਿਖ ਹੁੰਦਾ। ਤੇ ਮੈਨੂੰ ਗੁਰਦੀਪ ਕੌਰ ਦਾ ਮਾੜਾ ਫੋਨ ਹੈ ਲੜਕੀ ਦਾ। ਠੀਕ ਹੈ ਜੀ, ਫੋਨ ਨੰਬਰ ਸਾਨੂੰ ਅਲਾਉਡ ਨਹੀਂ ਕਿਸੇ ਦਾ ਵੀ ਦੇਣਾ, ਤੇ ਨਾ ਹੀ ਪਲੀਜ਼ ਕੋਈ ਇੱਥੇ ਛੱਡਿਓ। ਚੀਜ਼ਾਂ ਥੋੜ੍ਹੀਆਂ ਬਾਹਲੀਆਂ ਹੈਗੀਆਂ, ਉਹ ਕਰ ਦਾਂਗੇ। ਵੈਸੇ ਤੁਸੀਂ ਜਿਹੜੀ ਫਿਗ ਆ, ਅੰਜੀਰ ਆ ਨਾ, ਉਹਨੂੰ ਵੀ ਕਹਿੰਦੇ ਲਿਆ ਕਰੋ ਜੇ ਤੁਹਾਡੀ ਕੋਈ ਵੀ ਬਾਡੀ ਦਾ ਪਾਰਟ ਸੌਂ ਜਾਂਦਾ, ਅਤੇ ਕਈਆਂ ਦੇ ਉਹ ਚੱਲਣ ਲੱਗ ਜਾਂਦਾ ਆ। ਬਾਡੀ ਆਪੋ ਆਪਣੀ ਆ ਜੀ। ਫਿਰ ਵੀ ਆਪਾਂ ਕਿਸੇ ਨੂੰ ਪੁੱਛਾਂਗੇ, ਜੇ ਕਿਸੇ ਨੂੰ ਹੋਰ ਇਲਾਜ ਦਾ ਪਤਾ ਹੋਇਆ ਤੇ ਜ਼ਰੂਰ ਪਲੀਜ਼ ਸ਼ੇਅਰ ਕਰ ਲਓ। ਜਸਪਾਲ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੀ ਬੇਟੀ ਇੰਡੀਆ ਦੇ ਵਿੱਚ ਹੈ ਭੈਣ ਜੀ, ਬਹੁਤ ਹੀ ਪਰੇਸ਼ਾਨੀ ਹੈ। 18-19 ਸਾਲ ਦੀ ਕੁੜੀ ਹੈ। ਉਹਦੇ ਉੱਤੇ ਫਿੰਸੀਆਂ ਹੋ ਜਾਂਦੀਆਂ, ਸਕਿਨ ਦੇ ਵਿੱਚ ਡੂੰਘੇ ਡੂੰਘੇ ਡਿੱਪ ਪੈ ਜਾਂਦੇ, ਜਿੱਦਾਂ ਮਾਤਾ ਦੇ ਦਾਗ ਹੁੰਦੇ ਸਨ। ਤੇ ਹੁਣ ਜਦੋਂ ਜ਼ਿਆਦਾ ਹੋ ਰਹੀਆਂ ਨੇ, ਡਾਕਟਰੀ ਇਲਾਜ ਜਾਂਦੇ ਆ, ਪਰ ਕੋਈ ਫਰਕ ਨਹੀਂ ਪੈ ਰਿਹਾ। ਜੇ ਕੋਈ ਵੀ ਭੈਣ ਭਰਾ ਸੁਣਦਾ ਹੋਵੇ ਤਾਂ ਬਹੁਤ ਹੀ ਪਰੇਸ਼ਾਨ ਹੈ। ਜਦੋਂ ਕੋਈ ਕਹਿੰਦਾ ਕੀ ਹੋ ਗਿਆ, ਹੁਣ ਕੀ ਹੋ ਗਿਆ, ਸਾਰੇ ਪੁੱਛਦੇ ਆ, ਉਹ ਹੋਰ ਪਰੇਸ਼ਾਨ ਹੁੰਦੇ ਜੀ ਜੀ। ਤੇ ਜੇ ਵੀ ਕਿਸੇ ਨੂੰ ਵੀ ਪਤਾ ਹੋਵੇ ਪਲੀਜ਼ ਜ਼ਰੂਰ ਦੱਸਿਓ। ਇੱਕ ਮੈਂ ਫੀਡਬੈਕ ਦੇਣੀ ਸੀ, ਤੇ ਮੈਨੂੰ ਬਹੁਤ ਚਿਰ ਪਹਿਲਾਂ ਦਾ ਸੁਣਿਆ ਸੀ ਰੇਡੀਓ ਦੇ ਉੱਤੇ ਵੀ ਜੇ ਤੁਹਾਡੇ ਜਿੱਦਾਂ ਵੀ ਖਾਜ ਲੜਦੀ ਆ ਜਾਂ ਪਿੱਤ ਜੀ ਵਾਂਗਰ ਧੁੱਪ ਨਾਲ ਜਾਂ ਕਿਵੇਂ ਵੀ ਹੋ ਰਹੀ ਆ, ਤੁਸੀਂ ਕੱਟ ਕੇ ਨਿੰਬੂ ਤੇ ਉੱਤੇ ਲੂਣ ਪਾ ਕੇ ਚੰਗੀ ਤਰ੍ਹਾਂ ਰਗੜ ਕੇ 10 ਮਿੰਟ ਰੱਖ ਲਓ। ਉਸ ਤੋਂ ਬਾਅਦ ਖਾਜ ਅੱਛਾ ਜੀ, ਮੈਂ ਆਪ ਹੀ ਕੀਤਾ ਸੀ ਤੇ ਰੇਡੀਓ ਤੇ। ਠੀਕ ਹੈ। ਤੇ ਕੋਈ ਵੀ ਜਿਹੜੇ ਆਂਟੀਜ਼ ਆਉਂਦੇ ਆ ਜਾਂ ਵੀਰ ਜੀ, ਕਿਸੇ ਨੂੰ ਵੀ ਪਤਾ ਹੋਵੇ ਤਾਂ ਪਲੀਜ਼ ਉਹ ਫਿੰਸੀਆਂ ਦੇ ਦਾਗ ਏਦਾਂ ਬਣਦੇ, ਫਿੰਸੀਆਂ ਕਿੱਦਾਂ ਹਟਣਗੇ ਤਾਂ ਜ਼ਰੂਰ ਕੋਈ ਦੱਸੋ। ਠੀਕ ਹੈ, ਓਕੇ ਜੀ, ਓਕੇ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਜੀ, ਛੋਟੇ ਛੋਟੇ ਇਲਾਜ ਹੈਗੇ ਆ। ਦੇਖੋ, ਨਿੰਬੂ ਦੇ ਉੱਤੇ ਲੂਣ ਪਾ ਕੇ ਲਾ ਲਓ ਤੇ ਇਹਨਾਂ ਦੀ ਖਾਜ ਵੀ ਹਟ ਗਈ। ਕਈ ਲੋਕ ਬਹੁਤ ਤੜਫਦੇ ਆ। ਸਿਰਫ ਘਰ ਦੇ ਵਿੱਚ ਨਿੰਬੂ ਪਿਆ ਹੁੰਦਾ ਆ, ਉੱਤੇ ਲੂਣ ਪਾਉਣਾ ਤੇ ਉਹ ਜਿੱਥੇ ਖਾਜ ਹੁੰਦੀ ਆ ਉੱਥੇ ਲਾਉਣਾ ਆ। ਕਰਕੇ ਦੇਖ ਸਕਦੇ ਹਾਂ। ਬਲਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਤਾਂ ਭੈਣ ਜੀ, ਮੈਂ ਜਿਹੜਾ ਕਾਲਾ ਪੀਲੀਆ ਪੁੱਛਦੇ ਸੀ ਨਾ, ਉਹਦੇ ਬਾਰੇ ਤੁਹਾਨੂੰ ਦੱਸਦੀ ਹਾਂ। ਜੀ ਜੀ। ਇੱਕ ਤਾਂ ਇਹੋ ਜਿਹੜਾ ਚਿੱਟਾ ਜਿਹਾ ਕਹਿੰਦੇ ਨਹੀਂ ਹੁੰਦੇ, ਉਹ ਚੂਨਾ ਜਿਹਾ, ਹਾਂਜੀ, ਕਣਕ ਦੇ ਦਾਣੇ ਜਿੰਨਾ, ਉਹ ਲੈਣ 10-12 ਦਿਨ। ਠੀਕ ਆ। ਤੇ ਇੱਕ ਜਿਹੜੀ ਅੱਖ ਦੀਆਂ ਕਰੂਮਰੀਆਂ ਨਹੀਂ ਹੁੰਦੀਆਂ, ਹਾਂਜੀ, ਤੇ ਉਹਨੂੰ ਧੋ ਕੇ ਤਾਂ ਉਹਦੇ ਲੈਰੇ ਪੱਤੇ ਤਾਂ ਉਹ ਖਾਣ, ਉਹਨਾਂ ਨੂੰ 8-9 ਦਿਨਾਂ ਚ ਪਤਾ ਲੱਗ ਜੂ। ਠੀਕ ਆ।
ਹਾਂਜੀ ਮੇਰੇ ਕਾਕੇ ਨੂੰ ਸੀ ਭੈਣ ਜੀ, ਉਹਨੂੰ ਆਰਾਮ ਆਇਆ। ਠੀਕ ਹੈ ਜੀ। ਹਾਂਜੀ ਤੇ ਇੱਕ ਭੈਣ ਜੀ ਮੈਂ ਪੁੱਛਣਾ ਵੀ 3 ਸਾਲਾਂ ਦਾ ਬੱਚਾ, ਉਹਨੂੰ ਕਬਜ਼ ਬਹੁਤ ਹੋ ਜਾਂਦੀ। ਠੀਕ ਹੈ, ਆ ਵੀ ਪੁੱਛ ਲੈਣਾ। ਹਾਂਜੀ ਤੇ ਇੱਕ ਸਾਡੀ 20 ਸਾਲਾਂ ਦੀ ਵੀ ਮਤਲਬ ਕੁੜੀ ਆ, ਤੇ ਉਹਦੇ ਭੈਣ ਜੀ ਕੰਨ ਦੇ ਪਿੱਛੇ ਪੜਦੇ ਤੇ ਨਾਲ ਰੇਸ਼ਾ ਲੱਗੀ ਉਹ ਆ। ਠੀਕ ਆ। ਤੇ ਉਹ ਬਹੁਤ ਵਿਚਾਰੀ ਉਹਦਾ ਕੱਦ ਦੁਖਦਾ, ਤੇ ਇਹ ਮੈਂ ਪੁੱਛਣਾ ਸੀਗਾ। ਕੋਈ ਨਹੀਂ, ਆਪਾਂ ਫਿਰ ਪੁੱਛ ਲੈਂਦੇ ਕਿਸੇ ਨੂੰ ਭੈਣ ਨੂੰ ਭਰਾ ਨੂੰ ਪਤਾ ਹੋਊਗਾ ਜ਼ਰੂਰ ਦੱਸੋ। ਜ਼ਰੂਰ ਜੀ ਜ਼ਰੂਰ। ਤੇ ਇੱਕ ਭੈਣ ਜੀ ਮੇਰੀਆਂ ਹਨਾ ਲੱਤਾਂ ਰਾਤ ਨੂੰ ਸਾਰਾ ਦਿਨ ਨਹੀਂ ਦੁਖਣੀਆਂ, ਜਿੰਨਾ ਮਰਜੀ ਮੈਂ ਤੁਰੀ ਫਿਰਾਂ। ਰਾਤ ਨੂੰ ਜਦੋਂ ਮੈਂ 1 ਵਜੇ ਸੌਣੀ, ਠੰਡੀਆਂ ਪੈ ਕੇ ਮੇਰੀਆਂ ਲੱਤਾਂ ਬਹੁਤ ਦੁਖਦੀਆਂ। ਰਾਤ ਨੂੰ ਕੰਮ ਮੁੱਕ ਜਾਂਦਾ ਘਰ 'ਚ, ਉਹ ਵੀ ਕਰਦੇ ਰਿਹਾ ਕਰੋ। ਠੰਡੀਆਂ ਪੈ ਕੇ ਦੁਖਦੀਆਂ, ਸਾਰਾ ਦਿਨ ਤੁਰੀ ਫਿਰਾਂ, ਕੁਛ ਨਹੀਂ ਹੋ। ਠੀਕ ਹੈ। ਹਾਂਜੀ ਠੀਕ ਆ, ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸੋ ਜੀ ਇਹਨਾਂ ਦੀਆਂ ਲੱਤਾਂ ਲਈ ਵੀ। ਸੁਰਿੰਦਰ ਕੌਰ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਂ ਨਾ ਅੱਗੇ ਵੀ ਪੁੱਛਿਆ ਸੀ, ਮੇਰੀ ਨੂੰਹ ਦੇ ਨਾ ਪਲੇਟਲੈਟ ਜਿਹੜੇ ਹੁੰਦੇ ਆ ਉਹ ਵਧੇ ਹੋਏ ਉਹਦੇ ਨਾਲ। ਹਾਂਜੀ ਡਾਕਟਰ ਨੇ ਦੱਸਿਆ ਕਿ ਫੈਟ ਆ, ਫੈਟੀ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਹਨਾ। ਇਹਨੂੰ ਸਾਨੂੰ ਪਤਾ ਨਹੀਂ ਉਹ ਕੀ ਹੁੰਦੇ ਆ। ਤੇ ਇਹ ਹੁਣ ਪਹਿਲਾਂ ਇੱਕ ਬੇਬੀ ਹੋਇਆ ਸੀ, ਉਦੋਂ 408 ਹੋ ਗਏ ਸੀ। ਉਦੋਂ ਬਾਅਦ ਚ ਹੁਣ ਚੈੱਕ ਕਰਾਇਆ ਉਹਨਾਂ ਨੇ, ਇੱਕ ਗੋਲੀ ਵੀ ਲਾਈ ਉਹ ਆ, ਤੇ ਹੁਣ 650 ਆਇਆ, ਜਿਹੜੇ ਕਿ ਬਹੁਤ ਜ਼ਿਆਦਾ ਆ। ਠੀਕ ਆ। 400 ਥੱਲੇ ਚਾਹੀਦੇ ਆ। ਠੀਕ ਆ। ਹਾਂਜੀ ਪਲੀਜ਼ ਜੇ ਗੁਰਦੀਪ ਭੈਣ ਜੀ ਉਹ ਦੱਸ ਦੇਣ, ਨਹੀਂ ਤੇ ਜਿਹੜਾ ਵੀ ਕੋਈ ਹੈਗਾ ਜਾਂ ਜਗਵੀਰ ਭਾਜੀ ਤੇ ਜਾਂ ਕਿਸੇ ਸਰੋਤੇ ਨੂੰ ਪਤਾ ਹੈ ਤੇ ਉਹ ਦੱਸ ਦੇਣ, ਬੜੀ ਮਿਹਰਬਾਨੀ ਹੋਊਗੀ। ਠੀਕ ਆ ਸੁਰਿੰਦਰ ਜੀ, ਸੁਣਦੇ ਜ਼ਰੂਰ ਹੈ ਤੁਸੀਂ, ਬਸ ਤੁਸੀਂ ਡਾਕਟਰ ਕੋਲ ਜਾਂਦੇ ਹੀ ਹੈਗੇ ਆ, ਫਰਕ ਵੈਸੇ ਪਿਆ ਨਹੀਂਗਾ। ਲੱਕੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ ਲੱਕੀ ਬੋਲਦਾ। ਹਾਂਜੀ ਭੈਣ ਜੀ ਮੈਂ ਅੱਗੇ ਸਾਲ ਪਹਿਲਾਂ ਇੱਕ ਕਾਲ ਕੀਤੀ ਸੀ, ਜਿਹੜਾ ਤੁਹਾਡੇ ਹਾਰਟ ਦੇ ਜੰਮ ਜਾਂਦਾ ਕੈਲਸ਼ੀਅਮ। ਹਾਂਜੀ ਹਾਂਜੀ ਹਾਰਟ ਤੇ ਕੈਲਸ਼ੀਅਮ ਤੇ ਹਾਂਜੀ ਉਦੋਂ ਮੇਰੇ ਸੀਗਾ 0 ਜਿਹੜਾ ਚਾਹੀਦਾ, ਉੱਥੇ 300 ਸੀਗਾ ਸਾਲ ਪਹਿਲੋਂ। ਅੱਛਾ ਜੀ। ਫਿਰ ਆਂਟੀ ਜੀ ਨੇ ਦਵਾਈ ਦੱਸੀ ਸੀ, ਉਹ ਕੱਪ ਵਾਲੀ, ਜਿੱਦਾਂ ਉਹ ਨੈਟ ਤੋਂ ਵੀ ਉਹ ਨਿਕਲਦੀ ਸੀ, ਕੱਪ ਵਾਲੀਆਂ ਬਣਾ ਕੇ ਹਨਾ। ਉਹ ਮੈਨੂੰ ਲਗਭਗ ਸਾਲ ਹੋ ਗਿਆ ਪੀਂਦੇ ਨੂੰ। ਸਵੇਰੇ ਨਿਰਣੇ ਕਾਲ ਜਿੱਦਾਂ 2 ਕੱਪ ਨਾਲੇ ਪਾਣੀ ਦੇ ਗਲਾਸ ਪੀ ਲਏ, ਦੇ ਨਾਲੇ ਉਹ ਪੀ ਲਈ ਦੀ ਹਨਾ। ਹਾਂਜੀ। ਉਹ ਸਾਲ ਬਾਅਦ ਮੇਰੀ ਫੇਫੜਾਂ ਸੀਗੀ, ਹੁਣ ਮੈਂ ਚੈੱਕ ਕਰਵਾਇਆ ਤੇ ਹੁਣ ਜੀ ਉਹ ਘਟਣ ਦੀ ਬਜਾਏ 590 ਨਿਕਲਿਆ। ਵੱਧ ਗਈ ਹਨਾ, ਵੱਧ ਗਈ, ਡਬਲ ਹੋ ਗਈ। ਹੁਣ ਫਿਰ ਉਹਨਾਂ ਨੇ ਜੀ ਮੈਨੂੰ ਡਾਕਟਰ ਨੇ ਡੇਂਜਰ ਜ਼ੋਨ ਕਹਿੰਦਾ, ਭਾਵ ਕਹਿੰਦਾ ਵੀ ਜੇ 10 ਬੰਦੇ ਚ ਜਿੱਦਾਂ 8 ਤੇ ਤੋਂ ਚੰਗੇ ਆ, ਤੂੰ ਇੰਨੀ ਮਤਲਬ ਹਾਲਤ ਜਿੱਦਾਂ ਮਾੜੀ ਜੀ ਲਾ ਲਓ, ਕਹਿੰਦਾ ਭਾਵੇਂ 4 ਤਰੀਕ ਨੂੰ ਹੁਣ ਮੇਰੀ ਸਟ੍ਰੈਸ ਦਾ ਟੈਸਟ ਹੋਣਾ, ਕੈਲਸ਼ੀਅਮ ਜੰਮੀ ਹੋਈ ਆ ਤੁਹਾਡੇ ਅੰਦਰ। ਠੀਕ ਆ। ਹਾਂਜੀ ਕੈਲਸ਼ੀਅਮ ਜੀ। ਹੁਣ 4 ਨੂੰ ਫਿਰ ਮੇਰਾ ਟੈਸਟ ਹੈ ਜੀ ਭੈਣ ਜੀ। ਉਦੋਂ ਬਾਅਦ ਚ ਉਹਨਾਂ ਨੇ ਕੋਈ ਡਿਸੀਜਨ ਬਣਾਉਣਾ ਕਿ ਦਰਦ ਮੇਰੇ ਕੋਈ ਨਹੀਂ ਹੁੰਦੀ, ਨਾ ਮੈਨੂੰ ਸਾਹ ਚੜਦਾ ਭੈਣ ਜੀ ਹਨਾ। ਮੇਰੇ ਫੈਮਿਲੀ ਚ ਦੋਨਾਂ ਨੂੰ ਹੈਗੀ, ਮੇਰੇ ਮਾਤਾ ਨੂੰ ਤੇ ਮੇਰੇ ਭਰਾ ਨੂੰ। ਸਾਇਲੈਂਟ ਹੀ ਆ ਸਾਰਾ ਕੁਝ। ਹਾਂ ਹਾਂਜੀ ਹੈਗਾ ਸਾਇਲੈਂਟ ਆ, ਤੇ ਪਰ ਹੁਣ ਹੈਗਾ ਮੈਂ ਡੇਂਜਰਸ ਜ਼ੋਨ ਚ ਜੀ। ਠੀਕ ਆ। ਤੇ ਜੇ ਕਿਸੇ ਭੈਣ ਭਰਾ ਨੂੰ ਇਹ ਪਤਾ ਹੋਵੇ ਵੀ ਕਈ ਹੋ ਸਕਦਾ ਕਿਸੇ ਬੰਦੇ ਨੂੰ ਇਦਾਂ ਦੇਸੀ ਦਵਾਈ ਹੋਵੇ ਜਿਹਨਾਂ ਕੈਲਸ਼ੀਅਮ ਖੁਰਦਾ ਹੋਵੇ ਜੀ, ਜਾਂ ਵੀ ਬੰਦਾ ਕਰ ਹੀ ਲੈਂਦਾ। ਕੋਈ ਨਹੀਂ, ਤੁਸੀਂ ਥਰਸਡੇ ਨੂੰ ਵੀਰਵਾਰ ਨੂੰ ਵੀ ਸੁਣਿਓ 3:30 ਵਜੇ। ਮੈਨੂੰ ਲੱਗਦਾ ਹੈ ਕਿ ਦੱਸਿਆ ਸੀਗਾ ਉਦੋਂ, ਸ਼ਾਇਦ ਤੁਸੀਂ ਵੀਰਵਾਰ ਵਾਲਾ ਮਿਸ ਕਰ ਗਏ ਹੋਣੇ ਆ। ਫਿਰ ਵੀ ਜਗਵੀਰ ਸਿੰਘ ਸੁਣ ਮਿਸ ਹੋ ਜਾਂਦਾ ਜੀ, ਮੈਂ ਮੰਗਲਵਾਰ ਵਾਲਾ ਪੱਕਾ ਸੁਣਦਾ ਜੀ। ਜਗਵੀਰ ਸਿੰਘ ਸੁਣ ਰਹੇ ਆ, ਤੇ ਸ਼ਾਇਦ ਕੋਈ ਨਾ ਕੋਈ ਉਹਨੇ ਦੱਸਿਆ ਸੀਗਾ ਪਹਿਲਾਂ ਵੀ। ਅੱਛਾ ਜੀ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ। ਬਿਲਕੁਲ ਤੁਹਾਡੇ ਤੋਂ ਨਹੀਂ ਸੁਣੇ ਜਾਂਦੇ, ਤੁਹਾਤੋਂ ਨਹੀਂ ਲਿਖੇ ਜਾਂਦੇ, ਤੁਸੀਂ ਕੰਮ ਕਰ ਵੀ ਕਰਨੇ ਆ, ਤੁਸੀਂ ਅੱਗੋਂ ਪਿੱਛੋਂ ਵੀ ਸੁਣ ਸਕਦੇ ਆ। ਫੋਨ ਦੇ ਉੱਤੇ ਅਪਲੋਡ ਕਰ ਦਿੱਤੇ ਜਾਂਦੇ ਆ, ਪੋਡਕਾਸਟ ਦੇ ਉੱਤੇ ਪਾ ਦਿੱਤੇ ਜਾਂਦੇ ਆ। ਹੁਣ ਤੇ ਬਿਲਕੁਲ ਹੀ ਬਹੁਤ ਸਾਰੀਆਂ YouTube ਵੀ ਬਣਾ ਦਿੱਤੀਆਂ ਗਈਆਂ। ਇਹਨਾਂ YouTubeਾਂ ਤੋਂ ਕੱਢ ਕੇ ਕਈ ਆਪਣੇ ਬਣਾ ਕੇ ਦੱਸ ਕੇ YouTube 'ਤੇ ਵੀ ਪਾਉਂਦੇ ਆ ਦਵਾਈਆਂ ਬਹੁਤ ਸਾਰੀਆਂ। ਕਿਉਂਕਿ ਜਦੋਂ ਪੰਜਾਬ ਰੇਡੀਓ USA ਨੇ ਪ੍ਰੋਗਰਾਮ ਸ਼ੁਰੂ ਕੀਤਾ, ਉਦੋਂ ਕਿਤੇ ਨਹੀਂ ਸੀ ਸ਼ੁਰੂ। ਅਤੇ ਹੁਣ ਬਹੁਤ ਚੰਗੀ ਗੱਲ ਆ ਕਿ ਜਾਂ ਤੁਸੀਂ ਕਰ ਲਓ ਵੀ ਆਪਾਂ ਨੂੰ ਕਰਨਾ ਪੈ ਰਿਹਾ ਜਾਂ ਕੁਛ ਵੀ ਆ, ਹੁਣ ਹਰ ਕੋਈ ਕਰ ਰਿਹਾ ਹੈ। ਚੰਗੀ ਗੱਲ ਆ, ਭਲੇ ਵਾਲਾ ਕੰਮ ਜਿਹੜਾ ਉਹ ਹੋਣਾ ਚਾਹੀਦਾ ਆ। ਅਤੇ ਅੱਜ ਇਹਨਾਂ ਨੇ ਪੁੱਛਿਆ ਸੀਗਾ ਕਾਲਾ ਪੀੜੀਆ ਅੱਜ ਤੋਂ ਕੁਛ 4-5 ਸਾਲ ਪਹਿਲਾਂ ਦੱਸਿਆ ਗਿਆ ਸੀ। ਬਹੁਤ ਸਾਰਾ ਜਦੋਂ ਹਜੇ ਡਰੱਗ ਉੱਥੇ ਬਹੁਤ ਆਇਆ ਸੀ, ਬਹੁਤ ਸਾਰੇ ਲੋਕਾਂ ਨੂੰ ਉਦੋਂ ਹੋਇਆ ਸੀ, ਅਤੇ ਲੋਕ ਇਲਾਜ ਵੀ ਕਰ ਲੈਂਦੇ ਸੀ। ਚੀਜ਼ਾਂ ਮੈਂ ਬੋਲ ਦਿੰਦੀ ਹਾਂ, ਤੁਸੀਂ ਦੁਬਾਰਾ ਉਹਨਾਂ ਨੂੰ ਸੁਣ ਕੇ ਲਿਖ ਸਕਦੇ ਆ। YouTube ਤੋਂ ਚੱਕ ਕੇ ਵੀ ਉਹਨਾਂ ਨੂੰ ਖੋਲ੍ਹ ਕੇ ਵੀ ਲਿਖ ਸਕਦੇ ਹਾਂ। ਉਹਦੇ ਵਿੱਚ ਹੈਗੀ ਆ ਜੀ ਗਊ ਧੰਤੀ ਭਸਮ ਆ 20 ਗ੍ਰਾਮ ਆ, ਸਰਦ ਚੀਨੀ 20 ਗ੍ਰਾਮ ਆ, ਬੰਸ ਲੋਚਨ 20 ਗ੍ਰਾਮ, ਕਲਮੀ ਸ਼ੋਰਾ 20 ਗ੍ਰਾਮ, ਜੌਂ ਖਾਰ 20 ਗ੍ਰਾਮ, ਅਤੇ ਨਿੱਕੀ ਇਲਾਇਚੀ ਆ 20 ਗ੍ਰਾਮ ਆ, ਕੱਥਾ ਉਹ 10 ਗ੍ਰਾਮ ਆ, ਕੁਜਾ ਮਿਸ਼ਰੀ ਆ ਉਹ 30 ਗ੍ਰਾਮ ਪਾਉਣੀ ਆ ਉਹਦੇ ਵਿੱਚ। ਇਹ ਸਾਰੀਆਂ ਚੀਜ਼ਾਂ ਨੂੰ ਰਗੜ ਕੇ ਅਤੇ 1 ਚਮਚਾ ਆ ਜਿਹੜਾ ਉਹ ਸਵੇਰੇ ਲੈਣਾ ਹੈਗਾ ਆ। ਅਤੇ ਤੁਸੀਂ ਇਹਨਾਂ ਨੂੰ ਦੁਬਾਰਾ ਲਿਖ ਸਕਦੇ ਆ। ਵੈਸੇ ਬੋਡੀ ਆਪੋ ਆਪਣੀ ਆ, ਜੇ ਤੁਹਾਨੂੰ ਲੱਗਦਾ ਹੈ ਤੁਹਾਨੂੰ ਤੁਸੀਂ ਜ਼ਰੂਰੀ ਨਹੀਂ 1 ਚਮਚਾ ਲੈਣਾ, ਘੱਟ ਤੋਂ ਸ਼ੁਰੂ ਕਰ ਸਕਦੇ ਆ। ਜੇ ਤੁਹਾਨੂੰ ਲੱਗਦਾ ਆਰਾਮ ਆਉਂਦਾ ਹੈ ਤੈਨੂੰ ਕੰਟੀਨਿਊ ਕਰ ਸਕਦੇ ਆ। ਵੈਸੇ ਇਲਾਜ ਤੋਂ ਬਾਅਦ ਬਹੁਤ ਸਾਰਿਆਂ ਦੀ ਫੀਡਬੈਕ ਵੀ ਆਈ
ਅੱਗੇ ਸਾਡੇ ਨਾਲ ਜੁੜੇ ਹੋਏ ਨੇ ਅਮਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਬੇਨਤੀ ਕਰਨੀ ਚਾਹੁੰਦੀ ਸੀ, ਪਿਛਲੀ ਇੱਕ ਦੱਸਿਆ ਸੀਗਾ ਇੱਕ ਵੀ ਜੇ ਸੌਣ ਦੇ ਜਵਾਕ ਜਾਂ ਕੋਈ ਵੱਡਾ ਵੀ ਬੋਲਦਾ ਵਾ ਉਹਦੇ ਵਾਸਤੇ ਕੋਈ ਦਵਾਈ ਦੱਸੀ ਸੀ, ਉਹ ਜੇ ਦੁਬਾਰਾ ਦੱਸ ਦਿਓ ਮਿਹਰਬਾਨੀ। ਠੀਕ ਹੈ, ਜਿਹੜੇ ਬੜਾਉਂਦੇ ਆ ਲੋਕੀ। ਠੀਕ ਹੈ, ਉਹ ਮੇਰੇ ਤੋਂ ਥੋੜੀ ਜਿਹੀ ਕਰੀ ਹੋਈ ਆ ਬਾਕੀ। ਠੀਕ ਹੈ ਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਸਾਡੇ ਜੱਸੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ, ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਹੈ। ਥੈਂਕ ਯੂ ਜੀ। ਤੇ ਗੁਰਦੀਪ ਕੌਰ ਭੈਣ ਜੀ ਦੀ ਫੀਡਬੈਕ ਦੱਸਣੀ ਸੀਗੀ। ਉਹਨਾਂ ਨੇ ਦੱਸਿਆ ਸੀ ਪੈਰਾਂ ਲਈ ਐਲਕੋਹਲ ਲਾਉਣੀ। ਸੇਕ ਨਿਕਲਦਾ ਸੀ? ਹਾਂਜੀ, ਬਹੁਤ ਜ਼ਿਆਦਾ ਸੀ। ਠੀਕ ਆ, ਬਹੁਤ ਫਰਕ ਪਿਆ। ਅਲਕੋਹਲ ਹੀ ਲਾਈ ਤੁਸੀਂ ਨਾ? ਯੂਜ਼ ਕਰੀ ਦੀਆਂ, ਬਹੁਤ ਆਰਾਮ ਆਉਂਦਾ। ਥੈਂਕ ਯੂ ਜੀ, ਧੰਨਵਾਦ। ਤੇ ਇੱਕ ਪੁੱਛਣਾ ਸੀ, ਕਾਫੀ ਦੱਸੀ ਸੀ ਸ਼ੂਗਰ ਤੋਂ ਕਿਸੇ ਨੇ ਨਾ 15 ਕੁ ਦਿਨ ਪਹਿਲਾਂ। ਹਾਂਜੀ, ਆਯੁਰਵੈਦ। ਆਯੁਰਵੈਦ? ਹਾਂਜੀ। ਅੱਛਾ ਜੀ, IVEID ਆਯੁਰਵੈਦ। ਹਾਂਜੀ, ਉਹਨੂੰ ਤੁਸੀਂ ਕੱਢ ਕੇ ਨਾ ਦੇਖ ਸਕਦੇ ਆ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਬਹੁਤ ਧੰਨਵਾਦ ਹੈ ਜੀ। ਅਨੁਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਜੀ, ਮੇਰੇ ਭਾਈ ਦੇ ਨਾ ਫਿੰਸੀਆਂ ਨਹੀਂ ਹਟਦੀਆਂ ਢੂਹੀ ਤੇ ਮੂੰਹ ਤੇ। ਉਹਨੂੰ ਐਂਟੀਬਾਇਓਟਿਕ ਦਿੱਤਾ ਹੋਇਆ ਡਾਕਟਰ ਨੇ, ਉਹ ਲਈ ਜਾਂਦਾ ਤਾਂ ਹਟ ਜਾਂਦੀਆਂ ਨੇ, ਥੋੜਾ ਬਹੁਤਾ ਫਰਕ ਪੈ ਜਾਂਦਾ ਪਰ ਫੇਰ ਹੋ ਜਾਂਦੀਆਂ ਨੇ। ਤਾਂ ਮੈਂ ਪੁੱਛਣਾ ਸੀ ਜੇ ਇਹਦਾ ਕੋਈ ਹੱਲ ਹੋਵੇ। ਠੀਕ ਆ, ਫਿੰਸੀਆਂ ਹੁੰਦੀਆਂ ਨਾ? ਹਾਂਜੀ। ਤੇ ਇੱਕ ਹੋਰ ਮੈਂ ਪੁੱਛਣਾ ਸੀਗਾ, ਮੇਰੀ ਅੱਖ ਤੇ ਨਾ ਫਿੰਸੀ ਵੀ ਨਹੀਂ ਹੋਈ, ਗੁਹਾਰ ਨਹੀਂ ਹੋ ਜਾਂਦੀ ਹੁੰਦੀ ਹੈ, ਉਹ ਤਾਂ ਦੁਖਦੀ ਹੁੰਦੀ ਆ ਤੇ ਉਹਦੇ ਚੋਂ ਪਸ ਨਿਕਲ ਕੇ ਉਹ ਹਟ ਜਾਂਦੀ ਆ। ਬਟ ਮੇਰੀ ਅੱਖ ਤੇ ਪਤਾ ਨਹੀਂ ਕੀ ਹੋਇਆ, ਨਾ ਤਾਂ ਉਹਦੇ ਚ ਪਸ ਪਈ ਆ ਨਾ ਕੁਛ ਹੋਰ, ਐਵੇਂ ਸਕਿਨ ਜੀ ਬਾਹਰ ਨੂੰ ਨਿਕਲੀ ਪਈ ਆ। ਅੱਛਾ, ਉਦਾਂ ਹੀ ਸਕਿਨ ਨਿਕਲੀ ਹੋਈ ਆ। ਠੀਕ ਆ। ਹਾਂਜੀ, ਤਾਂ ਮੈਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਹੁਣ ਮੈਂ ਕਿਵੇਂ ਠੀਕ ਕਰਾਂ, ਤਾਂ ਮੈਂ ਪੁੱਛਣਾ ਸੀ ਜੇ ਕਿਸੇ ਨੂੰ ਪਤਾ ਹੋਵੇ। ਠੀਕ ਹੈ। ਹਾਂਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜ਼ਰੂਰ ਦੱਸਿਓ ਜੀ। ਵੈਸੇ ਕਹਿੰਦੇ ਵੀ ਕੋਈ ਫਿੰਸੀ ਹੋ ਜਾਏ ਨਾ ਤੁਹਾਡੀ ਬੋਡੀ ਤੇ, ਮੂੰਹ ਤੇ ਕਿਤੇ ਵੀ ਆ, ਉੱਤੇ ਟਾਵਲ ਉਹਨੂੰ ਗਰਮ ਪਾਣੀ ਦੇ ਵਿੱਚ ਕਰਕੇ ਨਾ ਉਹਦੀ ਭਾਫ ਜਿਹੀ ਜ਼ਰੂਰ ਦੇਵੋ ਉਹਨੂੰ, ਅਤੇ ਉਹਦੇ ਨਾਲ ਇਹ ਚੀਜ਼ਾਂ ਥੱਲੇ ਪੈ ਜਾਂਦੀਆਂ। ਕਈਆਂ ਦੇ ਗੁੰਮ ਹੋ ਜਾਂਦੇ ਆ ਬੋਡੀ ਦੇ ਉੱਤੇ, ਅਤੇ ਉਹਦੇ 'ਤੇ ਥੋੜ੍ਹਾ ਵਾਰਮ ਵਾਟਰ ਪਾਓ, ਗਰਮ ਪਾਣੀ ਪਾਵੋ, ਨਿੱਘਾ ਪਾਣੀ ਪਾਈ ਜਾਓ ਜਦੋਂ ਵੀ ਨਹਾਉਂਦੇ ਆ ਤੁਸੀਂ, ਅਤੇ ਉਹ ਉਹਦੇ ਨਾਲ ਵਿੱਚ ਹੀ ਬੈਠ ਜਾਂਦੇ ਆ ਕਿਤੇ ਜੀ। ਰਾਮ ਪ੍ਰਕਾਸ਼ ਗੱਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਉਹ ਮੇਰੇ ਦੋਸਤ ਨੇ ਇੱਕ ਨੇ ਉਹ ਅਸ਼ਵਗੰਧਾ ਲਿਆਂਦੀਆਂ ਸੀਗੀ, ਉਹ ਕਾਹਦੇ ਕੰਮ ਆਉਂਦੀਆਂ ਜੀ? ਲੈ ਕੇ ਕਦ ਲਿਆਏ ਆ? ਉਹ ਕਹਿੰਦੇ ਲੱਤਾਂ ਦਰਦ ਕਰਦੀਆਂ ਸੀਗੀਆਂ, ਉਹਦੀ ਥਕਾਵਟ ਜਿਹੀ ਹੁੰਦੀ ਸੀ ਲੱਤਾਂ ਤੇ, ਤਾਂ ਕਹਿੰਦਾ ਮੈਨੂੰ ਪਤਾ ਨਹੀਂ ਹੈ ਵੀ ਕਾਹਦੇ ਵਾਸਤੇ ਕਹਿੰਦੇ ਸੀਗੇ ਜਿਆਦਾ ਵੀ ਲੱਤਾਂ ਦੁਖਣ ਤੇ ਠੀਕ ਹੋ ਗਈਆਂ, ਲੱਤਾਂ 'ਚ ਦਰਦ ਰਹਿੰਦਾ ਉਹਦੇ। ਚਲੋ ਆਪਾਂ ਪੁੱਛ ਲੈਂਦੇ ਆ। ਵੈਸੇ ਬਹੁਤ ਸਾਰੀਆਂ ਚੀਜ਼ਾਂ ਤੋਂ ਲੋਕ ਅਸ਼ਵਗੰਧਾ ਲੈਂਦੇ ਆ। ਹਾਂ, ਇਹ ਜੀ ਕੋਈ ਦੱਸ ਦੇਵੇ ਨਾ ਕਿਹੜੇ ਕੰਮ ਆਉਂਦੀਆਂ ਜੀ, ਤਾਂ ਬਹੁਤ ਮਿਹਰਬਾਨੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਅਸ਼ਵਗੰਧਾ ਮੇਰੇ ਖਿਆਲ 'ਚ BP ਤੋਂ ਵੀ ਲੈਂਦੇ ਆ, ਹੋਰ ਵੀ ਕਈਆਂ ਬਿਮਾਰੀਆਂ ਤੋਂ ਲੈਂਦੇ ਆ। ਅਸ਼ਵਗੰਧਾ ਤਾਂ ਬਹੁਤ ਚੰਗੀ ਚੀਜ਼ ਆ। ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ। ਧੰਨਵਾਦ। ਤਾਂ ਦੇਖੋ ਐਤਕੀ ਕਿੰਨੀ ਫੀਡਬੈਕ ਆਈ ਆ, ਸਾਰਿਆਂ ਨੂੰ ਆਰਾਮ ਆਉਂਦਾ, ਸਾਰੇ ਜਿੱਦਾਂ ਧਿਆਨ ਦੇਣ, ਵਰਤਣ ਦੇਸੀ ਚੀਜ਼ਾਂ ਤਾਂ ਬੜਾ ਫਾਇਦਾ ਹੁੰਦਾ ਆ। ਜੀ ਜੀ। ਹਾਂਜੀ, ਗੁਆਂਢਣੀ ਲਈ ਆ, ਦੋ ਭੈਣਾਂ ਨੇ ਪੁੱਛਿਆ, ਇਹ ਗੁਆਂਢਣੀ ਹੁੰਦੀ ਆ ਕਿਤੇ ਹੋਰ, ਤਾਂ ਕਿਤੇ ਕੀ ਹੋਣਾ ਆ? ਹਾਂਜੀ। ਤਾਂ ਬਸ ਉਹ ਤੁਸੀਂ ਲਸਣ ਦਾ ਹੀ ਪਾਣੀ, ਲਸਣ ਹੀ ਲਾਉਣਾ, ਲਸਣ ਦੀ ਕਲੀ ਨੂੰ ਕੁੱਟ ਲਓ, ਕੁੱਟ ਕੇ ਤਾਂ ਉਹ 2-3 ਵਾਰੀ ਦਿਹਾੜੀ ਦਾ ਜਿੰਨੀ ਵਾਰ ਲੱਗਦਾ ਲਾਓ। ਤਾਂ ਹੁਣ ਮੇਰੇ ਇੱਕ ਦਿਨ ਫੇਰ ਹੋ ਕੇ ਹਟੀ ਆ, ਹਫ਼ਤਾ ਹੋਇਆ, ਮੈਂ ਬਸ ਲਸਣ ਦੀ ਕਲੀ ਕੋਲ ਰੱਖ ਲਈ, ਕੱਟ ਲਈ, ਤਾਂ ਉਹੀ ਮੁੜ ਕੇ ਅੱਖ ਦੇ ਉੱਤੇ ਘਸਾਈ ਗਈ, ਤਾਂ ਬਿਲਕੁਲ ਹੀ ਸ਼ਾਮ ਤੱਕ ਹਟ ਗਈ ਸੀਗੀ। ਅੱਛਾ ਜੀ। ਹਾਂਜੀ, ਕਿਸੇ ਦੇ ਵੀ ਹੋਵੇ, ਗੁਆਂਢਣੀ ਹੁੰਦੀ ਆ, ਛੋਟਾ ਵੱਡਾ ਬੱਚਾ ਸਿਆਣਾ ਕਿਸੇ ਦੇ ਵੀ ਹੋਈ ਆ, ਤਾਂ ਬਸ ਲਸਣ ਦਾ ਪਾਣੀ ਲਾਓ ਜਿੰਨੀ ਵਾਰ ਲੱਗਦਾ ਆ। ਜੇ ਕਰਤਨ ਤਾਂ ਹੁੰਦੀ ਆ, ਚਲੋ ਕੌੜਾ ਤਾਂ ਲੱਗਣਾ ਹੀ ਆ, ਹਨਾ, ਪਰ ਉਹਨਾਂ ਆਰਾਮ ਵੀ ਆ ਜਾਂਦਾ ਆ। ਹਾਂਜੀ, ਮੂੰਹ ਤੇ ਫੈਂਸੀਆਂ, ਢੂਹੀ ਤੇ ਫੈਂਸੀਆਂ, ਇਹ ਤੁਸੀਂ ਦੱਸਿਆ ਤਾਂ ਹੈਗਾ ਹੀ ਆ, ਸੇਕ ਹੀ ਦੇਣਾ ਆ। ਪਾਣੀ ਗਰਮ ਕਰ ਲਓ, ਵਿੱਚ ਉਹਦੇ ਥੋੜੀ ਫਾਟਕੜੀ ਪਾ ਲਓ ਜਿੱਦਾਂ। ਠੀਕ ਆ। ਹਾਂਜੀ, ਖਿਆਲ ਕਰਨ ਦੀ ਲੋੜ ਨਹੀਂ, ਕੱਚੀ ਫਾਟਕੜੀ ਥੋੜੀ ਜਿਹੀ ਪਾ ਕੇ ਬਸ ਉਹਨੂੰ ਦਬਾ ਕੇ ਜਿੱਥੇ ਫੈਂਸੀਆਂ ਆ ਤਾਂ ਸੇਕ ਦੇਵੋ। ਦਿਹਾੜੀ ਦਾ 2 ਵਾਰੀ ਦੇਵੋ, 3 ਵਾਰੀ ਸੇਕ ਦੇਵੋ, ਤਾਂ ਬਿਲਕੁਲ ਬਹਿ ਜਾਣੀਆਂ ਆ ਉਹ। ਠੀਕ ਆ। ਹਾਂਜੀ, ਗੈਸ ਲਈ ਆ ਦਾਲਚੀਨੀ, ਸੌਂਫ, 2 ਚੀਜ਼ਾਂ ਰਿੰਨ ਲਓ ਇਹਨੂੰ। ਇਹਨੂੰ ਪਾਣੀ ਨੂੰ ਠੰਡਾ ਕਰਕੇ ਵਿੱਚ ਨਿਚੋੜੋ ਨਿੰਬੂ, ਤਾਂ ਸ਼ਹਿਦ ਪਾ ਕੇ ਪੀਵੋ, ਤੁਹਾਡੀ ਗੈਸ ਦੀ ਪ੍ਰੋਬਲਮ ਜਿਹੜੀ ਉਹ ਬਿਲਕੁਲ ਹਟ ਜਾਊਗੀ। ਹਾਂਜੀ, ਜੀਰਾ ਰਿੰਨ ਲਓ, ਪੂਤਨਾ ਜਿੱਦਾਂ ਚਟਨੀ ਜਿਹੀ ਬਣਾ ਲਓ ਕੁੱਟ ਕੇ, ਉਹ ਵੀ ਉਹਦੇ ਵਿੱਚ ਮਿਕਸ ਕਰਕੇ ਦੋਹਾਂ ਚੀਜ਼ਾਂ ਨੂੰ, ਉਹ ਵੀ ਤੁਸੀਂ ਪੀ ਸਕਦੇ ਆ। ਤਾਂ ਉਹਦੇ ਨਾਲ ਵੀ, ਉਹ 'ਚ ਵੀ ਆਪਾਂ ਨਿੰਬੂ ਪਾ ਲਈਏ ਤਾਂ ਗੈਸ ਦੀ ਪ੍ਰੋਬਲਮ ਜਿਹੜੀ ਹਟ ਜਾਂਦੀ ਹੈ। ਹਾਂਜੀ, ਇਹ ਦੱਸਣਾ ਸੀਗਾ। ਜੇ ਕਿਸੇ ਦੇ ਗਲੇ ਦੇ ਵਿੱਚ ਖਾਜ ਹੁੰਦੀ, ਖਰਾਸ, ਪਰ ਇੱਥੇ ਤਾਂ ਹੁਣ ਅੰਬ ਦੇ ਪੱਤੇ ਨਹੀਂ ਮਿਲਦੇ।
ਅੰਬ ਦੇ ਪੱਤੇ 2 ਕੁ ਲੈ ਲਓ, ਅਮਰੂਦ ਦੇ ਪੱਤੇ ਲੈ ਲਓ, ਤੁਲਸੀ ਦੇ ਪੱਤੇ, ਸਾਰੀਆਂ ਚੀਜ਼ਾਂ ਦੀ ਜਿੱਦਾਂ ਗੁੜ ਵਾਲੀ ਚਾਹ ਬਣਾ ਕੇ ਤੇ ਹੌਲੀ 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 ਪੀਵੋ, ਘੁੱਟ ਘੁੱਟ ਜਿੱਦਾਂ ਕਰਕੇ, ਤੇ ਤੁਹਾਡੇ ਗਲੇ ਦੀ ਜੋ ਹੈਗੀ ਖਾਰਸ਼, ਦਰਦ, ਰੇਸ਼ਾ ਜੰਮਿਆ ਆ, ਉਹ ਬਿਲਕੁਲ ਠੀਕ ਹੋ ਜਾਊਗਾ ਭੈਣ ਜੀ। ਠੀਕ ਹੈ, ਇਹ ਦੱਸਣਾ ਸੀਗਾ। ਹਾਂਜੀ, ਨੀਂਦ ਨਹੀਂ ਆਉਂਦੀ ਤਾਂ ਉਹਦੇ ਦੱਸਣਾ ਸੀਗਾ ਜੈਫਲ ਲੈਣਾ। ਠੀਕ ਆ, ਜੈਫਲ ਦਾ ਪਾਊਡਰ ਬਣਾ ਲਓ, ਚੁਟਕੀ ਜੈਫਲ ਦਾ ਪਾਊਡਰ ਪਾ ਲਓ ਤੇ ਮਿੱਠੀ ਸੌਂਫ ਦਾ ਪਾਊਡਰ, ਦੋਹਾਂ ਚੀਜ਼ਾਂ ਨੂੰ ਰਾਤ ਨੂੰ ਦੁੱਧ ਨਾਲ ਲਵੋ ਸੌਣ ਤੋਂ ਪਹਿਲਾਂ, ਤਾਂ ਉਹਦੇ ਨਾਲ ਵੀ ਤੁਹਾਡਾ ਬਿਲਕੁਲ ਠੀਕ ਹੋ ਜਾਂਦਾ ਆ। ਹਾਂਜੀ, ਖੂਨ ਦੀ ਕਮਜ਼ੋਰੀ ਤੋਂ ਚੀਜ਼ਾਂ ਹੈਗੀਆਂ ਆ, ਉਹ ਖਾਣ ਬਰਤਨ ਜਿਹਨੂੰ ਕਮੀ ਲੱਗਦੀ ਆ, ਕਮਜ਼ੋਰੀ ਆ, ਥਕਾਵਟ ਹੁੰਦੀ ਆ, ਖਜੂਰ ਖਾਣੀ ਚੰਗੀ ਆ। ਖਜੂਰਾਂ 2-4 ਲੈ ਕੇ ਜਾਂ ਤਾਂ ਦੁੱਧ 'ਚ ਬਾਲ ਲਵੋ, ਨਹੀਂ ਤਾਂ ਆਪਾਂ ਕੱਚੀਆਂ ਵੀ ਖਾ ਸਕਦੇ ਆ। ਠੀਕ ਹੈ, ਸੌਗੀ ਖਾਵੋ, ਗੁੜ ਖਾਵੋ, ਭੁੱਜੇ ਛੋਲੇ, ਤਾਂ ਤੁਹਾਡਾ ਖੂਨ ਪੂਰਾ ਹੋ ਜਾਂਦਾ ਆ। ਬਹੁਤੀ ਪਾਲਕ ਦਾ ਆਪਾਂ ਕੱਢ ਕੇ ਜੂਸ ਜਿਹਾ ਪੀ ਲਈਏ, ਪਨੀਰ ਪਨੂਰ ਖਾਈਏ ਤਾਂ ਆਪੇ ਘਾਟ ਪੈਂਜ ਪੂਰੀ ਹੋ ਜਾਂਦੀ ਆ। ਜੀ, ਇਹੀ ਆ, ਘਰ 'ਚ ਚੀਜ਼ਾਂ ਖਾਣੇ ਵਾਲੀਆਂ ਖਾਈਏ ਤਾਂ ਫੇਰ ਠੀਕ ਹੋ ਜਾਂਦਾ ਬੰਦਾ ਨਾ। ਜੀ, ਹਾਂਜੀ, ਖਾਣ ਸਾਰੇ ਲੈਣ ਲਾਹਾ ਚੀਜ਼ਾਂ ਦਾ ਤਾਂ ਬਿਲਕੁਲ ਬਿਮਾਰੀਆਂ ਸਾਰੀਆਂ ਦੂਰ ਹੋ ਜਾਂਦੀਆਂ ਆ। ਓਕੇ ਜੀ, ਥੈਂਕ ਯੂ ਤੁਹਾਡਾ ਟਾਈਮ ਦੇਣ ਦਾ। ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅੱਗੇ ਜਗਜੀਤ ਸਿੰਘ ਜੀ। ਜਗਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਹਾਂਜੀ, ਮੈਂ ਪੁੱਛਣਾ ਕਿਡਨੀਆਂ ਬਾਰੇ ਦੱਸਿਆ ਸੀ ਕਿਸੇ ਨੇ ਜੀ, ਜੌਂ ਦਾ ਪਾਣੀ ਪੀਣਾ ਜੀ, ਉਹ ਕਦੋਂ ਪੀਣਾ ਜੀ? ਉਹ ਜਿਵੇਂ ਮਰਜ਼ੀ ਪੀ ਲਓ, ਸਵੇਰ ਨੂੰ ਪੀ ਲਓ, ਦੁਪਹਿਰ ਨੂੰ। ਅੱਛਾ, ਜਦੋਂ ਮਰਜ਼ੀ ਪੀ ਸਕਦੇ? ਜਦੋਂ ਮਰਜ਼ੀ ਪੀ ਸਕਦੇ ਹੋ, ਚਮਚਿਆਂ ਦੇ ਨਾਲ ਨਹੀਂ ਪੀਣਾ ਹੈਗਾ। ਤੁਸੀਂ ਅੱਧਾ ਗਲਾਸ ਪੀ ਸਕਦੇ ਆ, ਅੱਧੇ ਤੋਂ ਅੱਧਾ ਪੀ ਸਕਦੇ ਆ, ਜਦੋਂ ਵੀ ਤੁਹਾਨੂੰ ਤੇਲ ਲੱਗਦੀ ਉਦੋਂ ਵੀ ਪੀ ਸਕਦੇ ਆ। ਠੀਕ ਹੈ ਜੀ। ਠੀਕ ਹੈ ਜੀ, ਹਾਂਜੀ, ਓਕੇ, ਥੈਂਕ ਯੂ ਜੀ। ਜਸਪਾਲ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਉਹ ਜਿਹੜੀ ਉਹ ਦਵਾਈ ਬਾਰੇ ਮੈਂ ਦੱਸਣਾ, ਇੱਕ ਤਾਂ ਇਹ ਹੈ ਵੀ ਇਹ ਮਤਲਬ ਕੰਨ ਦੇ ਵਿੱਚ ਪਾਉਣੇ ਵਾਲੀ ਨਹੀਂ, ਤੇ ਇਹ ਮਤਲਬ ਜਿਹੜੀ ਵੀ ਜੇ ਲੈਂਦੇ ਨੇ ਉਹ ਆਪਾਂ ਮਤਲਬ ਡਾਕਟਰ ਕੋਲੋਂ ਲਈ ਜਾਂ ਕਈ ਵਾਰੀ ਗੋਲੀਆਂ ਬਣਾ ਕੇ ਦੇ ਦਿੰਦੇ, ਜਾਂ ਕਿਤੋਂ ਜਿੱਥੋਂ ਵੀ ਖਰੀਦੀ ਹੈ, ਜਾਂ ਜੇ ਲਿਕੁਇਡ ਹੈ ਤਾਂ ਉਹ 200 ਦੀ ਹੈ ਜਿਹੜੀ, ਉਹ ਇੱਕ ਵਾਰੀ ਸਵੇਰੇ ਮਤਲਬ ਦੇ ਦੇਣ, 2 ਡ੍ਰੌਪ ਚੀਜ਼ ਦੇ ਉੱਤੇ ਪਾ ਦੇਣੇ ਨੇ, ਹਫ਼ਤਾ 10 ਦਿਨ ਦੇ ਕੇ ਉਹ ਤੋਂ ਬਾਅਦ ਚ ਮਤਲਬ ਬੰਦ ਕਰ ਦੇਣ। ਥੋੜਾ ਜਿਹਾ ਕਈ ਵਾਰੀ ਟਾਈਮ ਲੱਗ ਜਾਂਦਾ ਦਵਾਈ ਦੇ ਅਸਰ ਕਰਦੀ ਨੂੰ। ਹਾਂਜੀ, ਤੇ ਇਹ ਨਹੀਂ ਹੈ ਵੀ ਆਪਾਂ ਰੂਟੀਨ ਨਹੀਂ ਬਣਾਉਣੀ ਹੈਗੀ ਵੀ ਆਪਾਂ ਪਰਮਾਨੈਂਟ ਉਹਨੂੰ ਉਹ ਲਾ ਲਈਏ, ਤੇ ਇਹਨੇ ਆਪਣਾ ਕੰਮ ਕਰ ਦੇਣਾ ਦਵਾਈ ਨੇ। ਜੇ 200 ਦੀ ਆ, 2-3 ਤੁਪਕੇ ਮਤਲਬ ਬੱਚੇ ਦੇ ਜਿਵੇਂ ਜੀਭ ਤੇ ਪਾ ਦੇਣ, ਤੇ ਜੇ ਸੁੱਕੀਆਂ ਗੋਲੀਆਂ ਕਿਸੇ ਤੋਂ ਬਣਵਾਈਆਂ ਨੇ ਤਾਂ ਉਹ ਵੀ ਮਤਲਬ 4-4 ਦੱਸੂਗਾ ਅਗਲਾ, 4 ਗੋਲੀਆਂ। ਹਾਂਜੀ, ਤੇ ਇਸ ਕਰਕੇ ਮਤਲਬ ਕੰਨ ਦੇ ਵਿੱਚ ਪਾਉਣੀ ਨਹੀਂ ਹੈਗੀ। ਇਹ ਮਤਲਬ ਜਿਵੇਂ ਸੌਣ ਨੂੰ ਵੀ ਜਿਹੜੇ ਨੀਂਦ ਦੇ ਵਿੱਚ ਬੜਬੜਾਉਂਦਾ, ਕਈ ਵਾਰੀ ਉੱਠ ਕੇ ਤੁਰ ਪੈਂਦਾ, ਜਾਂ ਉਹਦੇ ਲਈ ਵੀ ਇਹ ਕੰਮ ਕਰਦੀ ਹੈ। ਲੱਤ ਬਾਂਹ ਦੀ ਕਮਜ਼ੋਰੀ, ਜਿਵੇਂ ਆਪਾਂ ਨੂੰ ਬਾਂਹ ਲੱਗਦੀ ਹੈ ਵੀ ਕਮਜ਼ੋਰ ਜੀ ਹੈ, ਮੈਨੂੰ ਬਾਂਹ ਦੀ ਲੱਗਦਾ ਹੈ, ਮੇਰਾ ਮੋਢਾ, ਜਾਂ ਉਹਦੇ ਲਈ ਵੀ ਕੰਮ ਕਰ ਸਕਦੀ ਹੈ। ਪੱਕਿਆ ਹੈ ਜਿਵੇਂ ਸਰੀਰ ਦੇ ਵਿੱਚ ਹੈਗਾ, ਉਹਨੂੰ ਸੁਕਾ ਦਿੰਦੀ ਹੈ। ਪਰ ਇਹ ਵੀ ਲੰਬਾ ਟਾਈਮ ਇਹ ਨਹੀਂ ਕਰਨਾ ਵੀ ਆਪਾਂ ਪਰਮਾਨੈਂਟ ਉਹਨੂੰ ਸ਼ੁਰੂ ਕਰ ਜਾਈਏ। ਠੀਕ ਹੈ। ਹਾਂਜੀ ਹਾਂਜੀ, ਉਹ ਫਿਰ ਉਲਟਾ ਅਸਰ ਹੋ ਜਾਂਦਾ ਉਹ ਚੀਜ਼ ਦਾ। ਮਤਲਬ ਵੱਧ ਤੋਂ ਵੱਧ 10 ਦਿਨ 15 ਦਿਨ ਲੈ ਕੇ ਉਹ ਤੋਂ ਬਾਅਦ ਫਿਰ ਵੇਟ ਕਰੋ ਉਹ ਚੀਜ਼ ਮਤਲਬ ਉਹਨੂੰ ਅਸਰ ਕਰਨ ਲਈ। ਤੇ ਇਸ ਕਰਕੇ ਮੈਂ ਨਾਲ ਇਹੀ ਕਹਿਣਾ ਵੀ ਪਾਉਣੀ ਨਹੀਂ ਕੰਨ ਦੇ ਵਿੱਚ ਕਿਤੇ, ਇਹ ਨਾ ਕਰ ਲੈਣ। ਠੀਕ ਹੈ। ਤੇ ਦਵਾਈ ਦਾ ਨਾਂ ਲਿਖਾ ਦਿਓ। ਹਾਂਜੀ, ਦਵਾਈ ਦਾ ਨਾਮ ਹੈਗਾ ਸਿਲੀਸ਼ੀਆ, SILICA। ਸਿਲੀਸ਼ੀਆ, ਹਾਂਜੀ, SILICE। ਉਹ ਸਮਝ ਜਾਂਦੇ ਨੇ ਜੇ ਇੰਟਰਨੈਟ ਤੇ ਆਪ ਆਰਡਰ ਕਰਨੀ ਤਾਂ ਵੀ, ਜੇ ਕਿਸੇ ਤੋਂ ਲੈਣੀ। ਠੀਕ ਹੈ, 200 ਦੀ ਲੈ ਲੈਣ। ਇਹ ਇੱਕ ਵਾਰੀ ਸਵੇਰੇ ਦੇ ਦੇਣ। ਠੀਕ ਹੈ, 10 ਦਿਨ 15 ਦਿਨ। ਠੀਕ ਹੈ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸੁਰਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਨੂੰ ਕਮਜ਼ੋਰੀ ਤੋਂ ਵੀ ਨਾ, ਹੁਣੇ ਰੇਡੀਓ ਅੱਗੇ ਗੱਲ ਕੀਤੀ, ਮੈਂ ਤਾਂ ਗੁੱਬੀ ਕੋਡੀ ਹੋਈ ਸੀ, ਮੈਂ ਸਿੱਧੀ ਹੋ ਗਈ ਆ, ਹਨਾ। ਠੀਕ ਹੈ। ਇੱਕ ਮੈਂ ਪੁੱਛਣਾ, ਇਹਨਾਂ ਨੂੰ ਅਲਰਜੀ ਬਹੁਤ ਆ, ਹੋਰ ਚੀਜ਼ਾਂ ਬਹੁਤ ਖਾ ਹਟੇ ਆ, ਵੀ ਮੈਂ ਪੁੱਛਣਾ ਵੀ ਆਹ ਜਿੱਦਾਂ ਬਦਾਮ, ਕਾਜੂ, ਸੌਂਫ, ਇਦਾਂ ਦਾ ਉਰਾ ਪਾਰਾ ਪਾ ਕੇ ਬਣਾ ਕੇ ਦੇਈਏ ਸਿਰ ਤੋਂ, ਕੁਛ ਇਦਾਂ ਦਾ ਕੁਛ ਦੱਸੇਗੀ ਜਿੱਦਾਂ ਗੁਰਦੀਪ ਕੌਰ ਭੈਣ ਜੀ ਪਤਾ ਆ ਬੀਬੀ। ਸੁਰਿੰਦਰ ਜੀ, ਇਹ ਚੀਜ਼ਾਂ ਤਾਂ ਵੈਸੇ ਤੁਸੀਂ ਖੁਦ ਵੀ ਖਾ ਸਕਦੇ ਆ, ਇਹ ਕਿਹੜਾ ਕੋਈ ਡਾਕਟਰ ਤੋਂ ਲਿਖਾਉਣੀਆਂ ਆ। ਹਾਂਜੀ, ਇਹਨੇ ਮੈਂ ਕਿਹਾ ਦਿਮਾਗ ਤੋਂ ਕਿਹੜੀ ਚੀਜ਼ ਜਿੱਦਾਂ ਚੰਗੀ ਆ ਜ਼ਿਆਦਾ। ਇਹ ਸਾਰੀਆਂ ਚੰਗੀਆਂ ਜਿਹੜੀਆਂ ਤੁਸੀਂ ਬੋਲੀਆਂ। ਤਾਂ ਉਹ ਬੀਬੀ ਇੱਕ ਵਾਰੀ ਬੋਲ ਦਵੇ ਜਿਹੜੀ ਕਹਿੰਦੀ ਮੈਂ ਕੋਡੀ ਹੋਈ ਸੀ, ਮੈਂ ਹੁਣ ਸਿੱਧੀ ਹੋ ਗਈ, ਮੇਰਾ ਵੀ ਇਹੀ ਹਾਲ ਹੋਇਆ ਆ। ਠੀਕ ਹੈ ਸੁਰਿੰਦਰ ਜੀ, ਉਹ ਵੈਸੇ ਉਹਨੇ ਬੋਲਿਆ ਹੋਇਆ ਆ। ਜੇ ਉਹਨਾਂ ਦੀ ਲਾਈਨ ਨਾ ਜੁੜੀ ਤਾਂ ਤੁਸੀਂ ਦੁਬਾਰਾ ਪ੍ਰੋਗਰਾਮ ਨੂੰ ਸੁਣ ਲਿਓ ਤੇ ਉਹਨੂੰ ਲਿਖ ਲਿਓ। ਜੇ ਤੁਹਾਡੇ ਤੋਂ ਫੋਨ ਦੇ ਉੱਤੇ ਨਹੀਂ ਲਿਖਿਆ ਜਾਂਦਾ ਐਡੀ ਕਾਲੀ ਨਾ, YouTube ਤੇ ਸੁਣਿਓ, ਉਹਦੇ ਤੇ ਤੁਹਾਨੂੰ ਪੰਜਾਬੀ ਰੇਡੀਓ USA ਦੀ ਵੈਬਸਾਈਟ ਤੇ ਚਲ ਜਾਓ, ਉੱਥੇ ਇਹਦਾ YouTube ਚੈਨਲ ਹੈਗਾ ਪੰਜਾਬੀ ਰੇਡੀਓ ਦਾ। ਉੱਥੇ ਤੁਸੀਂ ਨਾ ਫਿਰ ਉਹਨੂੰ ਸਲੋ ਕਰਕੇ ਵੀ ਸੁਣ ਸਕਦੇ ਆ ਵੀ ਉਹਨੇ ਕਿਹੜੀਆਂ ਚੀਜ਼ਾਂ ਦੱਸੀਆਂ ਸੀ। ਬਲਵੰਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਜਿਹੜਾ ਦੱਸਿਆ ਉਹ ਇੱਕ ਬੀਬੀ ਨੇ ਬੋਲਿਆ
ਵੀ ਹਲਦੀ ਖਾਧੀ ਆ ਤਾਂ ਵੀ ਉਹਦੇ ਨਾਲ ਖੁਸ਼ਕੀ ਹੋ ਗਈ ਆ, ਹਾਂਜੀ ਉਹਨੂੰ ਗਰਮੀ ਹੋ ਗਈ ਆ। ਮੈਂ ਵੀ ਆਪ ਵੀ ਖਾਧੀ, ਮੈਂ ਆਪਣੀ ਖਾਧੀ ਦੱਸਦੀ ਤੁਹਾਨੂੰ। ਇਹ ਨਾ ਜਿੱਦਾਂ ਜ਼ਿਆਦਾ ਖਾਈਏ ਤਾਂ ਫਿਰ ਹੋ ਜਾਂਦੀ ਹੁੰਦੀ, ਗਰਮੀ ਹੋ ਜਾਂਦੀ ਆ। ਗਰਮੀ ਵੀ ਨਹੀਂ ਹੁੰਦੀ, ਖੁਸ਼ਕ ਹੋ ਜਾਂਦਾ ਅੰਦਰ। ਠੀਕ ਆ। ਕਿਉਂ ਇਹ ਗਰਮ ਨਹੀਂ ਹੁੰਦੀ ਤਾਂ ਵੈਸੇ ਠੀਕ ਆ, ਪਰ ਇਹ ਜ਼ਿਆਦਾ ਖਾਣ ਨਾਲ ਸੀ ਕਿ ਵੀ ਛੇਤੀ ਸਾਨੂੰ ਆਰਾਮ ਆ ਜਾਏ। ਇੱਕ ਕੱਪ ਮਤਲਬ ਅੱਧਾ ਚਮਚਾ ਨਾ ਹਲਦੀ ਦਾ ਘੋਲਣਾ ਚਾਹੀਦਾ ਆ। ਠੀਕ ਆ। ਤੇ ਬਾਕੀ ਉਹਨੂੰ ਕਹਿਣਾ ਵੀ ਉਹ ਸੁਣਦੀ ਹੋਣੀ ਆ ਵੀ ਉਹ ਬਦਾਮ ਤਾਂ ਚਾਰੇ ਮਗਜ ਇਹ ਰਗੜ ਕੇ ਤਾਂ ਜਾਨੀ ਸਰਦਾਈ ਬਣਾ ਕੇ ਉਹਨੂੰ ਹਨਾ ਦੇਣ, ਤੇ ਉਹਦੇ ਨਾਲ 7 ਦਿਨ ਦੇ ਆਰਾਮ ਆ ਜਾਣਾ ਆ। ਜੇ ਨਹੀਂ ਤਾਂ ਹਨਾ ਬਣੀ ਬਣਾਈ ਵੀ ਸਰਦਾਈ ਬਦਾਮਾਂ ਦੀ ਮਿਲ ਜਾਂਦੀ ਆਮ ਕਾਸਕੋ ਦੇ ਵਿੱਚੋਂ। ਜਾਂ ਬਦਾਮ ਗਰਮ ਨਹੀਂ ਹੁੰਦੇ? ਨਹੀਂ ਗਰਮ ਨਹੀਂ ਹੁੰਦੇ ਆਪਣੇ ਬਲਵਿੰਦਰ ਜੀ, ਉਹ ਤਾਂ ਬਹੁਤ ਚੰਗੀ ਚੀਜ਼ ਆ। ਉਹ ਤਾਂ ਉਦਾਂ ਵੀ 10 ਬਦਾਮ ਰੋਜ਼ ਉੱਠ ਕੇ ਖਾ ਲਵੇ ਤਾਂ ਉਹਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਆ। ਠੀਕ। ਹਾਂਜੀ, ਤੇ ਉਹਨਾਂ ਆਰਾਮ ਆ ਜਾਣਾ। ਮੈਂ ਠੀਕ ਹੋ ਗਈ, ਮੈਨੂੰ ਤਾਂ ਖੰਘ ਸੁੱਕੀ ਹੋ ਗਈ ਬਹੁਤ ਜ਼ਿਆਦਾ। ਮੈਂ ਡਾਕਟਰ ਦੇ ਗਈ, ਉਹ ਮੈਨੂੰ ਕਹਿੰਦਾ ਬਾਹਰ ਖੜੀ ਆ ਤੈਨੂੰ ਖੰਘ ਹੋਈ। ਮੈਂ ਕਿਹਾ ਮੈਨੂੰ ਖੰਘ ਨਹੀਂ ਹੋਈ, ਮੇਰੇ ਆਪਣੀ ਕਰਤੂਤ ਕੀਤੀ ਗਈ ਆ ਮੇਰੀ। ਤਾਂ ਸੋ ਮੈਨੂੰ 5 ਤੋਂ 4 ਦਿਨਾਂ ਜੀ ਆਰਾਮ ਆ ਗਿਆ ਉਹਨਾਂ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਦੇਖੋ ਕਿੰਨਾ ਫਿਕਰ ਹੈ ਤੁਹਾਨੂੰ ਇੱਕ ਦੂਜੇ ਨੂੰ ਤੁਸੀਂ ਇਲਾਜ ਦੱਸਦੇ ਆ, ਪਰ ਕਰ ਜ਼ਰੂਰ ਲਿਆ ਕਰੋ। ਸੰਦੀਪ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਵਿਕਰਮਵੀਰ ਤੋਂ ਬੋਲਦਾ ਜੀ। ਮੇਰੇ ਮਾਤਾ ਨੂੰ ਅੱਥੂ ਬਹੁਤ ਆਉਂਦਾ, ਜਦੋਂ ਥੁੱਕ ਜਾਂਦੇ ਲਗਾਉਂਦੇ ਆ ਨਾ ਵੀ ਬਹੁਤ ਜ਼ਿਆਦਾ ਅੱਖਾਂ 'ਚੋਂ ਪਾਣੀ ਆਉਂਦਾ। ਹਾਂਜੀ, ਵੀ ਉਦਾਂ ਵੀ ਆ ਜਾਂਦਾ, ਜੋ ਬਹੁਤ ਜ਼ਿਆਦਾ ਹੱਥੋਂ ਉਹਨਾਂ ਨੂੰ ਉਹਨਾਂ ਦੇ ਦੰਦ ਲਗਾਇਆ ਵੀ ਕਿ ਵੀ ਰੋਕਦੇ ਆ ਗਏ ਉਹ। ਅੱਛਾ। ਤੇ ਉਹਦੇ ਨਾਲ ਵੀ ਕੋਈ ਅੰਦਰ ਜਦੋਂ ਥੁੱਕ ਲਗਾਉਂਦੇ ਆਉਂਦੇ ਹੱਥੋਂ ਵੀ ਕਈ ਵਾਰ ਤਾਂ ਲਗਾਤਾਰ ਆਉਣ ਲੱਗ ਜਾਂਦੇ। ਅੱਛਾ, ਠੀਕ ਆ। ਹਾਂਜੀ, ਖੰਘ ਨਹੀਂ ਹੈਗੀ ਵੀ ਜੇ ਕਿਸੇ ਨੂੰ ਹੱਥੂ ਆਉਂਦਾ ਉਹਨਾਂ ਨੂੰ। ਹਾਂਜੀ, ਹੱਥੂ ਦਾ ਆਪਾਂ ਪੁੱਛ ਲੈਂਦੇ ਹਾਂ। ਹੱਥੂ ਦਾ ਕੋਈ ਨਹੀਂ ਦੱਸਿਆ ਹੋਇਆ ਇਲਾਜ। ਠੀਕ ਹੈ, ਠੀਕ ਹੈ ਜੀ। ਥੈਂਕ ਯੂ ਸੰਦੀਪ। ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਲਓ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਜਿਹੜੇ ਹੋਲਡ 'ਤੇ ਆ ਤੁਸੀਂ ਪਲੀਜ਼ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ ਆ। ਅਤੇ ਇੱਕ ਬ੍ਰੇਕ ਤੋਂ ਬਾਅਦ ਆਣ ਕੇ ਫਿਰ ਆਪਣੇ ਅਗਲੇ ਇਲਾਜਾਂ ਦੀ ਗੱਲ ਕਰਦੇ ਹਾਂ। ਜੇ ਕਿਸੇ ਨੇ ਹਜੇ ਇਲਾਜ ਦੱਸਣਾ ਆ, ਪੁੱਛਣਾ ਆ, ਉਹ ਤੁਸੀਂ ਪੁੱਛ ਸਕਦੇ ਆ। ਆਪਾਂ ਕੋਲ ਕੁਛ ਕਮੈਂਟ ਹੈਗੇ ਆ ਅਗਲੇ ਸੈਗਮੈਂਟ ਦੇ ਵਿੱਚ। ਪੰਜਾਬੀ ਰੇਡੀਓ 'ਚ ਵੈਸੇ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਹਨੇ ਕੋਈ ਇਸ ਤਰ੍ਹਾਂ ਦੀ ਸਿੱਖਿਆ ਲਈ ਹੋਵੇ, ਵਿੱਦਿਆ ਲਈ ਹੋਵੇ, ਕਿਸੇ ਕੋਲ ਲਾਇਸੈਂਸ ਹੋਵੇ। ਸਿਰਫ ਅਤੇ ਸਿਰਫ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਜਿਹੜੇ ਸਾਡੇ ਬਜ਼ੁਰਗ ਆ ਵਰਤਦੇ ਹੁੰਦੇ ਸੀਗੇ। ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹ ਤੁਸੀਂ ਆਪਣੀ ਬਾਡੀ ਨੂੰ ਦੇਖ ਕੇ ਲੈਣੀਆਂ ਆ। ਕਿਸੇ ਨੂੰ ਬਾਏ ਆ, ਕਿਸੇ ਨੂੰ ਗਰਮੀ ਆ। ਜਦੋਂ ਚੀਜ਼ ਕੋਈ ਦੱਸੀ ਜਾਂਦੀ ਆ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਹਨੂੰ ਬਹੁਤ ਲਗਾਤਾਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੈਣਾ ਆ। ਘੱਟ ਮਾਤਰਾ ਤੋਂ ਉਹਨੂੰ ਸ਼ੁਰੂ ਕਰੋ। ਆਪਣੀ ਬਾਡੀ ਨੂੰ ਦੇਖੋ ਕਿਹੜੀ ਚੀਜ਼ ਪਚਦੀ ਆ ਜਾਂ ਨਹੀਂ ਪਚਦੀ। ਆਪਣੇ ਸਰੀਰ ਦੇ ਹਿਸਾਬ ਦੇ ਨਾਲ ਹੀ ਆ। ਵੈਸੇ ਇਹਦੇ ਸਾਈਡ ਇਫੈਕਟ ਤਾਂ ਨਹੀਂ ਹੁੰਦੇ, ਪਰ ਇਹ ਜ਼ਰੂਰ ਆ ਕਿ ਜੇ ਤੁਹਾਨੂੰ ਇਹ ਚੀਜ਼ ਨਹੀਂ ਪਚਦੀ ਤਾਂ ਫਿਰ ਉਹ ਨਹੀਂ ਪਚਦੀ, ਉਹਨੂੰ ਤੁਸੀਂ ਲੈਣਾ ਹੀ ਨਹੀਂ। ਜੇ ਜਾਂ ਘੱਟ ਲੈਣੇ ਆ, ਜੇ ਨਹੀਂ ਪਤਾ ਤਾਂ ਘੱਟ ਲੈ ਕੇ ਦੇਖ ਲਓ। ਅਤੇ ਡਾਕਟਰ ਕੋਈ ਹੈ ਨਹੀਂ ਗਾ ਸਾਡੇ ਕੋਲ। ਅਸੀਂ ਹੁਣ ਤੁਹਾਡੀਆਂ ਕਾਲਸ ਵੱਲ ਚੱਲਾਂਗੇ। ਇਹੀ ਪ੍ਰੋਗਰਾਮ ਆ, ਤੁਸੀਂ ਉਹ ਦੁਬਾਰਾ ਐਤਵਾਰ ਰਾਤ ਨੂੰ ਤੁਸੀਂ ਸੁਣੋਗੇ। ਉਸ ਦੇ ਵਿੱਚ ਕੋਈ ਕਾਲ ਨਹੀਂ ਲਈ ਜਾਂਦੀ। YouTube ਦੇ ਉੱਤੇ ਇਹ ਪ੍ਰੋਗਰਾਮ ਹੈਗਾ, ਚੱਲਦਾ ਹੀ ਆ। ਅਤੇ ਪੰਜਾਬੀ ਰੇਡੀਓ ਜਗਾਸੀ ਦੀ YouTube 'ਤੇ ਜਾ ਕੇ ਸਿਹਤ ਸੰਭਾਲ ਨੂੰ ਤੁਸੀਂ ਸੁਣ ਸਕਦੇ ਹੋ। ਅਤੇ ਨਾਲ ਦੀ ਨਾਲ ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਆ ਸ਼ਨੀਚਰਵਾਰ ਨੂੰ, ਅਤੇ ਉਹਦੇ 'ਤੇ ਵੀ ਤੁਸੀਂ ਸੁਣ ਸਕਦੇ ਹਾਂ। ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਗਰਮੇਲ ਸਿੰਘ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਅੱਜ ਪੈਰ ਛੱਡਦੇ ਆ, ਨਕੋਲ ਕਾਸ ਨੂੰ ਕਹਿੰਦੇ ਵੀ ਲਾ ਕੇ ਦਿੰਦੇ। ਪੈਰ ਸੜਦੇ ਆ, ਨਕੋਲ ਕਾਸ ਨੂੰ ਕਹਿੰਦੇ ਆ। ਅਲਕੋਹਲ ਹੀ ਹੁੰਦੀ ਆ। ਜਦੋਂ ਸਟੋਰ 'ਚ ਜਾਓਗੇ ਨਾ ਉੱਥੇ ਪਈ ਹੋਣੀ ਆ। ਠੀਕ ਹੈ, ਪਤਾ ਨਹੀਂ ਪੂਰਾ। ਹਾਂਜੀ, ਕੋਈ ਨਹੀਂ, ਤੁਸੀਂ ਦਵਾਈਆਂ ਵਾਲੇ ਦੁਕਾਨ ਦੇ ਉੱਤੇ ਜਾਓ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਤੇ ਉਹਦੇ 'ਤੇ ਪਈ ਤੁਹਾਨੂੰ ਮਿਲ ਜਾਣੀ ਆ। ਦਵਾਈਆਂ ਵਾਲੇ ਸੈਕਸ਼ਨ 'ਚ ਜਾਓ ਕਿਤੇ ਨਾ ਕਿਤੇ। ਰਾਜਵੰਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜਿੱਦਾਂ ਮੇਰੀ ਨਾ ਧੌਣ ਦੇ ਵਿੱਚ ਇੱਥੇ ਨੈਕ ਦੇ ਵਿੱਚ ਸਾਈਡ ਤੇ ਕੋਈ ਪਤਾ ਹੋਵੇ। ਨੈਕ 'ਤੇ ਹੁੰਦੀ ਆ ਪੇਨ ਹੁੰਦੀ, ਤੁਹਾਡੀ ਧੌਣ 'ਤੇ ਪੇਨ ਹੁੰਦੀ। ਠੀਕ ਆ। ਹਾਂਜੀ। ਚਲੋ, ਥੈਂਕ ਯੂ ਜੀ, ਥੈਂਕ ਯੂ। ਕਿਰਨਦੀਪ। ਹੈਲੋ, ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ, ਦੁਪਹਿਰ ਤੋਂ ਉਦੋਂ ਲਗਾਤਾਰ ਛਿੱਕਾਂ ਬਹੁਤ ਆਉਂਦੀਆਂ। ਸ਼ਾਮ ਸਵੇਰੇ ਆਉਂਦੀਆਂ? ਨਹੀਂ, ਧੋ ਕੇ ਉੱਠਦੇ ਆ ਭਾਵੇਂ ਮਾਰਨਿੰਗ ਉੱਠਣ ਉੱਠਦੇ ਦੁਪਹਿਰੇ। ਹਾਂਜੀ, ਉੱਠਦੇ ਬਹੁਤ ਜ਼ਿਆਦਾ। ਤੁਹਾਡੇ ਵੱਲ ਠੰਡ ਆ ਨਾ? ਨਹੀਂ ਦੀਦੀ, ਹੁਣ ਤੇ ਗਰਮੀ ਆ ਗਈ ਆ। ਕੈਨੇਡਾ 'ਚ ਮੈਂ। ਹਾਂ, ਮੈਂ ਦਿਖ ਗਿਆ ਸੀ। ਹਾਂ, ਤੁਹਾਡੀ ਗਰਮੀ ਆ ਗਈ। ਠੀਕ ਆ।
ਹਾਂਜੀ ਠੀਕ ਹੈ ਕਿਰਨਦੀਪ। ਆਪਣੇ ਇੱਕ ਕਈਆਂ ਨੂੰ ਆਰਾਮ ਕਿਸੇ ਚੀਜ਼ ਤੋਂ ਆਉਂਦਾ, ਕਈਆਂ ਤੋਂ ਕਈਆਂ ਨਰਗੁੰਡੀ ਮੰਗਵਾਉਂਦੇ ਹੈਗੇ। ਨਰਗੁੰਡੀ ਆ ਇੱਕ ਆਪਣੇ ਦਰਖਤ ਹੁੰਦਾ ਪੰਜਾਬ ਦੇ ਵਿੱਚ, ਅਤੇ ਪਰ ਉਹ ਇੱਕ ਨਾ ਹਿੰਦੀ ਸ਼ਬਦ ਆ ਸ਼ਾਇਦ ਨਰਗੁੰਡੀ ਆ, ਜਾਂ ਪਤਾ ਨਹੀਂ ਕਿਹੜੀ ਭਾਸ਼ਾ ਦਾ ਸ਼ਬਦ ਹੈਗਾ। ਜੇ ਤੁਸੀਂ ਔਨਲਾਈਨ ਮੰਗਾਓਗੇ ਨਰਗੁੰਡੀ ਕਰਕੇ ਮਿਲੂਗਾ, ਉਹ ਮੰਗਾ ਲਿਓ। ਅਤੇ ਉਹ ਤੁਸੀਂ ਜਦੋਂ ਤੁਹਾਡੇ ਕੋਲ ਆ ਗਿਆ ਚਮਚਾ ਉਹ ਪੀ ਲੈਣਾ ਆ ਅੱਧੇ ਪੌਣੇ ਗਲਾਸ ਦੇ ਵਿੱਚ ਰਾਤ ਨੂੰ। ਸਵੇਰ ਨੂੰ ਉਹਨੂੰ ਕਾੜ ਕੇ ਜਦੋਂ ਅੱਧਾ ਰਹਿ ਗਿਆ ਪੀਣਾ ਆ, ਉਹ ਕੁਛ ਦਿਨ ਪੀਣਾ ਆ, ਫਿਰ ਛੱਡ ਲਿਓ, ਫਿਰ ਪੀ ਲਿਆ, ਉਹਦੇ ਨਾਲ ਵੀ ਹਟ ਜਾਂਦਾ। ਬਸ ਤੁਸੀਂ ਲੌਂਗ ਰਾਤ ਨੂੰ ਪੀ ਲਿਆ ਕਰੋ 2-3 ਇੱਕ ਗਲਾਸ ਦੇ ਵਿੱਚ, ਅਤੇ ਸਵੇਰੇ ਉੱਠ ਕੇ ਉਹਨੂੰ ਪੀ ਲਿਆ। ਕਈ ਲੋਕਾਂ ਨੂੰ ਉਸ ਤੋਂ ਵੀ ਆਰਾਮ ਆ ਜਾਂਦਾ ਆ। ਗੱਲ ਕੀ ਆ ਕਿ ਬੋਡੀ ਆਪੋ ਆਪਣੀ, ਕਿਸੇ ਨੂੰ ਕਿਸੇ ਚੀਜ਼ ਤੋਂ ਆਉਂਦਾ, ਪਰ ਇੱਕ ਅੱਧੇ ਦਿਨ 'ਚ ਆਰਾਮ ਨਹੀਂ ਆਊਗਾ। ਕੁਛ ਦਿਨ ਵਰਤ ਕੇ ਇਹਨਾਂ ਚੀਜ਼ਾਂ ਨੂੰ ਦੇਖੋ, ਇਹ ਹੋਮ ਰੈਮਡੀਜ਼ ਹੈਗੀਆਂ, ਦਾ ਨੁਕਸਾਨ ਕੋਈ ਨਹੀਂ। ਸਰਜੀਤ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਕਿਸੇ ਨੇ ਦੱਸਿਆ 2 ਵੀਕ ਪਿੱਛੇ ਸਕਰਾਮੈਂਟ ਤੋਂ ਕਾਫੀ ਦਾ, ਉਹ ਆਨਲਾਈਨ ਪਤਾ ਕੀਤਾ, ਉਹਦੇ ਕਈ ਆ ਆਯੁਰਵੈਦ, ਉਹਦਾ ਨਾਂ ਕਿਸੇ ਦੱਸ ਰਹੇ ਕਿਹੜੀ ਕੰਪਨੀ? ਆਪਾਂ ਭਾਈ ਸਾਹਿਬ ਨੂੰ ਕਾਲ ਕਰਦੇ ਹੈਗੇ ਆ। ਆਯੁਰਵੇਦ ਦੀ ਕੰਪਨੀ ਦਾ ਨਾਂ ਆ ਇਹ, ਭਾਈ ਸਾਹਿਬ ਇਹ ਕੰਪਨੀ ਦਾ ਨਾਂ ਹੀ ਸੀਗਾ। ਉੱਥੇ ਉਹਦੇ ਵਿੱਚ ਕਾਫੀ ਕਿਹੜੀ ਆ ਹੁਣ ਇਹ ਆਪਾਂ ਰਿਕੁਐਸਟ ਉਹਨਾਂ ਨੂੰ ਜ਼ਰੂਰ ਕਰਦੇ ਹਾਂ, ਜੇ ਦੱਸ ਜਾਣ ਤਾਂ ਬਹੁਤ ਵਧੀਆ, ਭਲੇ ਵਾਲੀ ਗੱਲ ਹੋਊਗੀ। ਕਿਉਂਕਿ ਆਪਾਂ ਵੀ ਸੌਖਾ ਹੀ ਲੱਭਦੇ ਹਾਂ ਵੀ ਕੋਈ ਇੱਦਾਂ ਦੀ ਸਵਾਦ ਜੇ ਚੀਜ਼ ਪੀਣ ਦੇ ਨਾਲ ਸਾਡੀ ਸ਼ੂਗਰ ਹਟ ਜਾਏ, ਸਾਡਾ ਬਲੱਡ ਪ੍ਰੈਸ਼ਰ ਹਟ ਜਾਏ, ਅਤੇ ਚਲੋ ਵਧੀਆ ਆ ਜੇ ਹਟ ਵੀ ਜਾਵੇ ਤਾਂ ਭਲੇ ਵਾਲੀ ਗੱਲ ਹੈਗੀ ਆ। ਅੱਗੇ ਰਜਿੰਦਰ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਸੇ ਭੈਣ ਭਾਈ ਨੂੰ ਪਤਾ ਵੀ ਮੇਰੀਆਂ ਨਾ ਉਂਗਲਾਂ ਬਹੁਤ ਸੌਂ ਜਾਂਦੀਆਂ। ਠੀਕ ਆ। ਤੇ ਉਹ ਪੁੱਛਣਾ ਸੀ ਇੱਕ ਜੀ ਜਦੋਂ ਹੀ ਸੌਂ ਦਾ ਦੋਨੋਂ ਹੀ ਹੱਥਾਂ ਦੀਆਂ ਸੌਂ ਜਾਂਦੀਆਂ ਉਂਗਲਾਂ ਅੱਗੋਂ। ਤੇ ਦੂਜਾ ਮੇਰਾ ਸਵਾਲ ਇਹ ਸੀ, ਜਦੋਂ ਮੈਂ ਰਾਤ ਨੂੰ ਸੌਂਦੀ ਆ ਨਾ, ਤੇ ਉਦੋਂ ਮੇਰੀ ਕਦੀ ਦਿਲ ਦੀ ਧੜਕਣ ਬਹੁਤ ਵੱਧ ਜਾਂਦੀ ਹੈ, ਔਰ ਮੇਰੇ ਸਾਹ ਲੈਣ 'ਚ ਵੀ ਥੋੜੀ ਪ੍ਰੋਬਲਮ ਹੋ ਜਾਂਦੀ ਹੈ, ਸਾਹ ਘੁੱਟਦਾ ਫਿਰਦਾ। ਠੀਕ ਆ। ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਂਗਲਾਂ ਸੌਂਦੀਆਂ ਹੱਥਾਂ ਦੀਆਂ, ਅਤੇ ਸਾਹ ਇਹਨਾਂ ਦਾ ਜਿਹੜਾ ਔਖਾ ਹੁੰਦਾ ਕਿਉਂਕਿ ਧੜਕਣ ਵੱਧ ਜਾਂਦੀ ਆ ਰਾਤ ਨੂੰ, ਉਹ ਜ਼ਰੂਰ ਦੱਸਿਓ। ਕੁਲਵੰਤ ਕੌਰ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਉਹ ਮੈਂ ਇੱਕ ਭੈਣ ਜੀ ਦੱਸ ਕੇ ਗਏ ਨੇ ਜੇ ਜ਼ਖਮ ਲਈ ਉਹ ਚਾਹ ਜਿਹੜੀ ਦੱਸੇ ਆ ਤਾਂ ਉਹ ਰੋਸਟ ਕਰਕੇ ਉਹ ਵਿੱਚ ਤੇਲ ਕੋਈ ਵੀ ਰਲਾ ਕੇ ਬੰਨਣਾ ਆ ਜਾਂ ਕਿੱਦਾਂ ਰਗੜਨਾ ਹੈ, ਉਹ ਮੇਕ ਸ਼ੋਰ ਮੈਂ ਪਤਾ ਕਰਨਾ ਮੰਗਦੀ ਸੀ। ਤੁਸੀਂ ਲੇਪ ਕਰ ਲਿਆ ਉਹਨੂੰ ਤੇਲ 'ਚ ਰਲਾ ਕੇ ਨਾ, ਚਾਹ ਪੱਤੀ ਨੂੰ ਕੁੱਟ ਲਿਆ ਰੋਸਟ ਕਰਕੇ। ਹਾਂ, ਉਹ ਪਹਿਲਾਂ ਰੋਸਟ ਤਵੇ ਤੇ ਕਰ ਲਈਏ ਜੀ? ਜਿਵੇਂ ਵੀ ਕਰ ਸਕਦੇ ਤੁਸੀਂ। ਅੱਛਾ ਜੀ ਠੀਕ ਹੈ। ਥੈਂਕ ਯੂ ਸੋ ਮਚ ਭੈਣ ਜੀ। ਥੈਂਕ ਯੂ, ਬਹੁਤ ਧੰਨਵਾਦ। ਜਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਨਤੀ ਹੈ ਕਿ ਕਿਸੇ ਨੂੰ ਪਤਾ ਹੋਵੇ, ਮੇਰੇ ਨਾ ਦੋਵੇਂ ਅੱਖਾਂ ਦੇ ਵਿੱਚ ਲੈਂਸ ਪਏ ਆ, ਤੇ ਜਿਹੜਾ ਅੱਖਾਂ ਦਾ ਪ੍ਰੈਸ਼ਰ ਆ ਉਹ ਡਾਕਟਰੀ ਹਿਸਾਬ ਨਾਲ 9 ਤੋਂ 21 ਦੇ ਵਿੱਚ ਕਹਿੰਦੇ ਰਹਿਣਾ ਚਾਹੀਦਾ। ਮੇਰਾ ਪ੍ਰੈਸ਼ਰ 25 ਵਿੱਚ ਰਹਿੰਦਾ ਜ਼ਿਆਦਾ। ਠੀਕ ਆ। ਤੇ ਉਹ ਕੋਈ ਦਵਾਈ ਦਿੰਦੇ ਡਾਕਟਰ ਤੋਂ, ਉਹ ਫਿੱਟ ਨਹੀਂ ਬੈਠਦੀ, ਅੱਖਾਂ ਦੁਖ ਲੈਣੀਆਂ, ਉਹ ਮੈਂ ਪਾ ਨਹੀਂ ਸਕਦਾ। ਤੇ ਕੋਈ ਦੇਸੀ ਨੁਸਖਾ ਹੋਵੇ ਕਿਸੇ ਨੂੰ ਪਤਾ ਹੋਵੇ ਆਪਣੇ। ਠੀਕ ਹੈ ਜ਼ਰੂਰ ਪੁੱਛਦੇ ਹਾਂ ਜੀ। ਠੀਕ ਹੈ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਸਰਜੀਤ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਅਸੀਂ ਪੁੱਛਣਾ ਵੀ ਫਟਕੜੀ ਕਿੱਦਾਂ ਬਣਾਉਂਦੇ ਸਾਨੂੰ ਦੱਸੋ। ਠੀਕ ਹੈ, ਬਾਅਦ ਵਿੱਚ ਦੱਸ ਦਿੰਦੇ ਹਾਂ, ਸੁਣਦੇ ਰਹੋ। ਹਾਂਜੀ ਓਕੇ, ਥੈਂਕ ਯੂ ਜੀ। ਬਲਵਿੰਦਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਉਹ ਦੱਸਣਾ ਸੀ, ਜਿਹੜੇ ਕਹਿੰਦੇ ਸੀ ਪਿੱਪਲ ਲਾਖ ਕਿੱਥੋਂ ਮਿਲੂਗੀ ਤੇ ਉਹਨੂੰ ਕੀ ਲਿਖਣਾ ਪਊ। ਉਹ ਐਮਾਜੋਨ ਤੋਂ ਮਿਲ ਜਾਂਦੀ ਆ, ਉਹਨੂੰ ਇੰਗਲਿਸ਼ ਦੇ ਵਿੱਚ ਮਤਲਬ ਪਿੱਪਲ ਲਾਖ ਹੀ, ਜਿਵੇਂ PIPALLAKH ਲਾਖ ਲਿਖ ਕੇ ਉਹ ਮਿਲ ਜਾਂਦੀ ਆ। ਮੈਂ ਚੈੱਕ ਵੀ ਕੀਤੀ ਹੈ, ਮੇਰੀ ਫਰੈਂਡ ਨੇ ਲਈ ਹੈ ਇੱਥੇ ਕੈਲੀਫੋਰਨੀਆ ਤੋਂ, ਉਹਨੇ ਆਰਡਰ ਕੀਤੀ ਸੀਗੀ। ਹਾਂਜੀ ਐਮਾਜੋਨ ਤੋਂ। ਠੀਕ ਹੈ ਜੀ। ਹਾਂਜੀ, ਤੇ ਬਾਕੀ ਇੱਕ ਆ ਜਿਨ੍ਹਾਂ ਨੂੰ ਅਲਰਜੀ ਆ ਜਾਂ ਕਿਸੇ ਨੂੰ ਕੋਈ ਵਾਇਰਸ ਵੀ ਆ, ਕਾਫ ਵੀ ਆ, ਕੋਈ ਵੀ ਅਲਰਜੀ ਆ, ਕੋਈ ਇਹਦੀ ਸਟੋਮਿਕ ਦੀ ਅਲਰਜੀ ਵੀ ਆ ਬੰਦੇ ਨਾਲ, ਉਹ ਮੈਂ ਭੁੱਲ ਗਈ ਪਿਛਲੀ ਵਾਰ ਵੀ ਮੈਂ ਦੱਸਣਾ ਸੀ। ਉਹ ਜਿਹੜੇ ਵਾਟਰ ਕਰੈਸ ਲਿਖਿਆ ਹੁੰਦਾ, ਉਹਨਾਂ ਨੂੰ ਪੱਤੇ ਆ ਉਹ ਮਿਲਦੇ ਹਰੇ। ਠੀਕ ਹੈ ਜੀ। ਹਾਂਜੀ ਵਾਟਰ ਜਾਨੀ ਵਾਟਰ WATER ਵਾਟਰ ਕਰੈਸ CRESS ਉਹ ਪੱਤੇ ਮਿਲਦੇ ਆ ਇੱਥੇ ਆਪਣੇ ਸੁਪਰ ਮਾਰਕੀਟ ਆ, ਚੀਨਿਆਂ ਦੇ ਮਿਲ ਜਾਂਦੇ ਆ, ਹੋਰਾਂ ਦੇ ਵੀ ਕਈਆਂ ਥਾਵਾਂ ਤੇ ਹੋਣਗੇ, ਚੀਨਿਆਂ ਦੇ ਮੈਂ ਜ਼ਿਆਦਾ ਦੇਖੇ ਆ। ਤੇ ਉਹ ਜਿਹੜੇ ਇਮਿਊਨ ਸਿਸਟਮ ਦੀ, ਜਿਹਨੂੰ ਕਿਸੇ ਨੂੰ ਚਾਹੇ ਫੂਡ ਦੀ ਵੀ ਅਲਰਜੀ ਆ, ਉਹ ਉਹਦੇ ਲਈ ਬਹੁਤ ਵਧੀਆ। ਮੈਂ ਫੂਡ ਲਈ ਤਾਂ ਮੈਂ ਦੇਖਿਆ ਹੋਇਆ, ਕਿਉਂਕਿ ਮੈਨੂੰ ਕੇਲੇ ਤੋਂ ਅਲਰਜੀ ਹੁੰਦੀ ਆ, ਮੈਂ ਜੇ ਕੇਲਾ ਖਾ ਲਾ ਮੇਰੇ ਦਰਦ ਹੁੰਦਾ। ਉਹ ਤੋਂ ਮੈਂ ਉਹਦੀ ਸਬਜ਼ੀ ਮੇਰੀ ਫਰੈਂਡ ਨੇ ਦਿੱਤੀ ਸੀਗੀ ਮੈਨੂੰ ਬਣਾ ਕੇ, ਉਹ ਪਾਕਿਸਤਾਨ ਤੋਂ ਆ। ਉਹਨੂੰ ਵੈਸੇ ਪੱਤਿਆਂ ਦੀ ਪਛਾਣ ਸੀ, ਉਹਨੂੰ ਐ ਨਹੀਂ ਪਤਾ ਸੀ ਇਹਨੂੰ ਕੀ ਕਹਿੰਦੇ ਆ। ਫਿਰ ਮੈਂ ਉਹਦੇ ਨਾਲ ਗਈ ਤੇ ਫਿਰ ਮੈਂ ਦੇਖਿਆ
ਵੀ ਇਹਨੂੰ ਕੀ ਕਹਿੰਦੇ ਆ ਇੰਗਲਿਸ਼ 'ਚ। ਉਹ ਕਹਿੰਦੀ ਮੈਨੂੰ ਉਹ ਕਸ਼ਮੀਰੀ ਬੋਲਦੀ ਆ, ਉਹ ਮੈਨੂੰ ਕਹਿੰਦੀ ਮੈਨੂੰ ਪਤਾ ਨੀ ਗਾ ਵੀ ਇਹਨੂੰ ਇੰਗਲਿਸ਼ 'ਚ ਕੀ ਕਹਿੰਦੇ ਆ। ਤੇ ਉਹ ਵਾਟਰ ਕਰਸ ਕਹਿੰਦੇ ਆ, ਚਾਹੇ ਉਹਨੂੰ ਚਟਣੀ ਬਣਾ ਕੇ ਲੈ ਲਓ, ਚਾਹੇ ਉਹਦਾ ਜੂਸ ਕੱਢ ਕੇ ਲੈ ਲਓ, ਚਾਹੇ ਉਹਦੀ ਸਬਜ਼ੀ ਬਣਾ ਕੇ ਲੈ ਲਓ, ਚਾਹੇ ਉਹਨੂੰ ਸਲਾਦ 'ਚ ਪਾ ਕੇ ਲੈ ਲਓ, ਜਿਵੇਂ ਵੀ ਮਤਲਬ ਤੁਹਾਨੂੰ ਕਿਸੇ ਨੂੰ ਸੌਖਾ ਲੱਗਦਾ ਹਨਾ। ਤੇ ਉਹ ਬਹੁਤ ਚੀਜ਼ਾਂ ਤੋਂ ਫਾਇਦੇਮੰਦ ਆ। ਗੂਗਲ ਤੇ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਆ। ਕੈਂਸਰ ਤੋਂ ਵੀ ਬਹੁਤ ਚੀਜ਼ਾਂ ਤੇ ਜਾਂਦੀ ਹੈ। ਸਟੋਮਕ ਦੀ ਐਲਰਜੀ ਲਈ ਤਾਂ ਮੇਰਾ ਆਪਣੀ ਵਰਤੀ ਆ ਮੈਂ। ਠੀਕ ਹੈ, ਸਭ ਤੋਂ ਵਧੀਆ ਸਮੂਦੀ 'ਚ ਲੈ ਲਓ ਉਹਨੂੰ। ਹਾਂਜੀ, ਸਮੂਦੀ 'ਚ ਲੈ ਲਓ, ਚਟਣੀ ਬਣਾ ਕੇ ਲੈ ਲਓ, ਜਾਂ ਉਹਦਾ ਜੂਸ ਕੱਢ ਕੇ, ਜਿਵੇਂ ਕਿਸੇ ਬੱਚੇ ਨੂੰ ਵੀ ਐਲਰਜੀ ਆ, ਉਹਦਾ ਜੂਸ ਕੱਢ ਕੇ ਉਹਦਾ ਚਮਚਾ ਉਹਨੂੰ ਬੱਚੇ ਨੂੰ ਕੋਈ ਮਿਸ਼ਰੀ ਪਾ ਕੇ ਜਾਂ ਇੱਦਾਂ ਪਾ ਕੇ ਉਹਨੂੰ ਦੇ ਦੇਣਾ। ਕੋਈ ਬਾਹਲੀ ਕੌੜਾ ਨਹੀਂ ਹੁੰਦਾ, ਉਹਦਾ ਟੇਸਟ ਠੀਕ ਹੀ ਆ। ਉਹ ਆਪਣੇ ਜਿੱਦਾਂ ਦੇ ਬਰਸੀਨ ਉੱਥੇ ਇੰਡੀਆ 'ਚ ਹੁੰਦਾ ਜਾਂ ਉਹ ਜੇ ਉਦਾਂ ਦੇ ਪੱਤੇ ਆ ਉੱਥੇ ਹੁੰਦੇ ਆ। ਹਾਂਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ ਬਹੁਤ ਬਹੁਤ ਧੰਨਵਾਦ ਆ। ਤੁਹਾਡੇ ਕੋਲ ਕੋਈ ਵੀ ਇਲਾਜ ਹੁੰਦਾ ਆ ਉਹ ਤੁਸੀਂ ਸ਼ੇਅਰ ਕਰ ਸਕਦੇ ਆ, ਉਹਦੇ ਨਾਲ ਬਾਕੀਆਂ ਦਾ ਫਾਇਦਾ ਬਹੁਤ ਹੁੰਦਾ ਹੈ। ਤੁਹਾਡਾ ਆਪਣਾ ਤਾਂ ਹੁੰਦਾ ਹੀ ਆ, ਬਾਕੀਆਂ ਦਾ ਫਾਇਦਾ ਬਹੁਤ ਹੁੰਦਾ। ਜਿੰਨੇ ਦੱਸੇ ਜਾਂਦੇ ਆ ਉਹ ਸਾਨੂੰ ਯਾਦ ਨਹੀਂ ਹੁੰਦੇ, ਕਈ ਵਾਰੀ ਤੁਸੀਂ ਲਿਖੇ ਹੁੰਦੇ ਆ, ਉਹਨਾਂ ਨੂੰ ਤੁਸੀਂ ਸ਼ੇਅਰ ਕਰ ਲਿਆ ਕਰੋ। ਸੁਰਿੰਦਰ ਕੌਰ। ਸਤਿ ਸ਼੍ਰੀ ਅਕਾਲ। ਵੀਰੇ ਨੇ ਦੱਸਿਆ ਸੀ ਕੀੜਾ ਕੱਢਦਾ ਹੈ ਨਾ, ਉਹ ਤਾਂ ਮਜ਼ਾਕ ਦੇਖੋ, ਮੈਨੂੰ ਇਹ ਨਹੀਂ ਪਤਾ ਕਿ ਮਜ਼ਾਕ ਕਿੱਥੇ ਲਿਖਾ ਦੇਣ ਤਾਂ ਮੈਨੂੰ ਕੀ ਪੁੱਛਣਾ ਸੀ ਤੁਸੀਂ? ਮਿਰਗੀ ਦਾ ਕੀੜਾ। ਮਿਰਗੀ ਦਾ ਕੀੜਾ, ਮਿਰਗੀ ਦਾ ਕੌਣ ਕੱਢਦਾ ਭਾਈ ਮਿਰਗੀ ਦਾ ਕੀੜਾ? ਗੁਰਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਅੱਖਾਂ ਬਾਰੇ ਪੁੱਛਣਾ ਹੈਗਾ। ਮੈਂ ਨਾ 8-10 ਸਾਲ ਤੋਂ ਅੱਖਾਂ ਦੇ ਰੜਕ ਦੀ ਸਾੜ ਪੈਂਦਾ ਜੀ। ਮੈਂ ਰਾਤ ਨੂੰ ਪੀਟਦਾ ਆ ਤੇ ਰੜਕ ਹੁੰਦੀ ਆ, ਦਿਨੇ ਖੋਲਦਾ ਤੇ ਸਾੜ ਪੈਂਦਾ। ਯਾਨੀ ਰਾਤ ਦਿਨ ਦਾ ਕੋਈ ਫਰਕ ਨਹੀਂਗਾ ਤੇ ਨੀਂਦ ਵੀ ਨਹੀਂ ਬਾਹਲੀ ਚੰਗੀ ਤਰ੍ਹਾਂ ਆਉਂਦੀ। ਤੇ 10-10 ਮਿੰਟ ਬਾਅਦ ਮੈਂ ਰਾਤ ਨੂੰ ਤੇ ਦਵਾਈ ਪਾਉਣਾ ਆ, ਅੱਖ ਸੁੱਕ ਜਾਂਦੀ ਇੱਦਾਂ। ਐਲੋਪੈਥੀ ਵਾਲੇ ਡਾਕਟਰ ਤਾਂ ਸਾਰੇ ਡਰਾਈਨੈਸ ਹੀ ਦੱਸਦੇ ਤੇ ਕਾਫੀ ਮੇਰਾ 8-10 ਸਾਲ ਤੋਂ ਤੰਗੀ ਆ। ਮੈਂ ਇਸ ਗੁਲਾਬ ਜਾਂ ਚੱਕਾ ਆ ਜਾਂ ਐਲੋਪੈਥੀ ਹੋਮੋਪੈਥੀ ਦੀ ਮੈਂ ਦਵਾਈ ਖਾ ਚੁੱਕਾ ਆ, ਪਰ ਇੱਕ ਵੀ ਪੈਸੇ ਦਾ ਫਰਕ ਨਹੀਂ। ਨਾ ਤੇ ਇੱਦਾਂ ਦਿਨੇ ਖੁੱਲਦੀਆਂ ਆ ਤੇ ਜੇ ਮੀਟਦਾ ਆ ਤੇ ਰੜਕ ਹੁੰਦੀ ਆ। ਤੇ ਇੱਕ ਸੁੱਕੀ ਬਵਾਸੀਰ ਹੈ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਦੱਸਿਓ ਜ਼ਰੂਰ ਜੀ। ਥੈਂਕ ਯੂ ਜੀ, ਥੈਂਕ ਯੂ। ਇਹਦੇ ਲਈ ਇਹ ਤਾਂ ਹੈਗਾ ਵੀ ਜਿਹੜੀ ਇੱਕ ਦਵਾਈ ਆਪ ਬਣਾਉਣੀ ਦੱਸੀ ਜਾਂਦੀ ਹੈ, ਐਲੋਵੇਰਾ। ਐਲੋਵੇਰਾ ਕੀ ਆ? ਕੁਆਰ ਆ, ਕੁਆਰ ਲੈ ਲਓ, ਉਹਦਾ ਗੁੱਦਾ ਕੱਢ ਲਓ, ਗੁੱਦੇ ਨੂੰ ਥੋੜ੍ਹਾ ਜਿਹਾ ਫੇਂਹ ਕੇ ਉਹਨੂੰ ਮਾੜਾ ਮਾੜਾ ਗਰਮ ਕਰੋ ਤੇ ਉਹਦੇ ਵਿੱਚੋਂ ਨਾ ਰਸ ਜਿਹਾ ਨਿਕਲਿਆ ਆਉਂਦਾ, ਉਹਦੇ 4 ਚਮਚੇ ਲੈਣੇ। ਉਹ 4 ਚਮਚੇ ਲੈ ਕੇ ਪੁਣਨਾ ਆ, ਪੁਣ ਕੇ ਤਾਂ ਉਹਦੇ ਵਿੱਚ 1 ਚਮਚਾ ਸ਼ਹਿਦ ਦਾ ਪਾਉਣਾ। ਉਹਦਾ ਕੋਈ ਨੁਕਸਾਨ ਨਹੀਂ ਹੈਗਾ, ਉਹਨੂੰ ਜ਼ਰੂਰ ਪਾਇਆ ਕਰੋ, ਜਿਹੜਾ ਵੀ ਬਣਾ ਕੇ ਪਾ ਸਕਦਾ। ਉਹਦਾ ਫਾਇਦਾ ਬਹੁਤ ਠੀਕ ਹੈ। ਸ਼ੁਰੂ ਵਿੱਚ ਲੱਗੂਗੀ ਵੀ, ਹਰੇਕ ਚੀਜ਼ ਲੱਗਦੀ ਵੀ ਹੁੰਦੀ ਆ, ਅੱਖਾਂ ਆ, ਪਰ ਉਹਦਾ ਫਾਇਦਾ ਬੜਾ। ਤੁਸੀਂ ਪਾਓਗੇ ਤੁਹਾਨੂੰ ਐਂ ਲੱਗੂਗਾ ਕਿ ਤੁਸੀਂ ਐਨਕ ਲਾ ਲਈ ਹੈ। ਸੋ ਇੱਦਾਂ ਦੇ ਇਲਾਜ ਨਾ ਛੋਟੇ ਕਰਦੇ ਰਿਹਾ ਕਰੋ। ਮੈਂ ਫਟਕੜੀ ਬਣਾਉਣੀ ਵੀ ਦੱਸਾਂਗੀ। ਅਮਨ। ਹੈਲੋ, ਹਾਂਜੀ ਦੀਦੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੀਦੀ, ਮੈਂ ਇੱਕ ਕੁਐਸਚਨ ਪੁੱਛਣਾ ਸੀਗਾ। ਹਾਂਜੀ, ਤੇ ਜਿੱਦਾਂ ਨਾ ਮੇਰਾ 7 ਮੰਥ ਦਾ ਬੇਬੀ ਆ। ਹਾਂਜੀ, ਜਿੱਦਾਂ ਉਹ ਨਾ ਵੀ ਬ੍ਰੈਸਟ ਫੀਡ ਹੀ ਲੈ ਰਿਹਾ ਵਾ ਤੇ ਜਿੱਦਾਂ ਬੋਟਲ ਯੂਜ਼ ਨਹੀਂ ਕਰਦਾ ਹੈਗਾ। ਜਦੋਂ ਆਪਾਂ ਉਹਨੂੰ ਬੋਟਲ ਦਿੰਨੇ ਆ ਤੇ ਫਿਰ ਉਹ ਜਿੱਦਾਂ ਲਾਈਕ ਨਹੀਂ ਕਰਦਾ ਹੈਗਾ, ਅੱਤ ਜੇ ਕਰਦਾ ਵਾ। ਜਦੋਂ ਵੀ ਉਹਨੂੰ ਬੋਟਲ ਦਿੰਨੇ ਆ ਵੀ, ਆਪਾਂ ਬਹੁਤ ਵੀ ਟਰਾਈ ਕਰ ਲਈਆਂ ਬੋਟਲਸ, ਬਹੁਤ ਤਰ੍ਹਾਂ ਦੀਆਂ। ਤੇ ਫਿਰ ਮੈਂ ਪੁੱਛਣਾ ਸੀਗਾ ਵੀ ਜਿੱਦਾਂ ਮਿਲਕ ਚੀਜ਼ ਦੀ ਪ੍ਰੋਡਕਸ਼ਨ ਕਰਨ ਨੂੰ ਆਪਾਂ ਕੀ ਖਾ ਸਕਦੇ ਆ, ਜੇ ਕਿਸੇ ਨੂੰ ਪਤਾ ਹੋਵੇ ਘਰ ਦੀ ਚੀਜ਼ ਆ। ਠੀਕ ਹੈ ਬਸ ਹਾਲੋਂ ਦਾ ਖੀਰ ਦੱਸਦੇ ਹੁੰਦੇ ਆ, ਆਪਾਂ ਹੋਰ ਵੀ ਪੁੱਛ ਲੈਂਦੇ ਆ। ਉਹ ਅੱਛਾ ਜੀ, ਹਾਂਜੀ ਠੀਕ ਹੈ। ਤੇ ਇੱਕ ਉਹ ਨਾ ਥੋੜਾ ਬੇਬੀ ਫੂਡ ਵੀ ਜਿਹੜਾ ਬੜੇ ਜੋ ਲਾਈਕ ਨਹੀਂ ਕਰਦਾ, ਵੀ ਕੋਈ ਕਿਸੇ ਨੂੰ ਪਤਾ ਹੋਵੇ ਵੀ ਆਪਾਂ ਘਰ ਦਾ ਕਿਹੜਾ ਕੋਈ ਫੂਡ ਉਹਨੂੰ ਦੇ ਸਕਦੇ ਆ ਵੀ। ਹਾਂਜੀ ਠੀਕ ਹੈ। ਦੀਦੀ, ਮੈਂ ਇੱਕ ਹੋਮ ਰੈਮੇਡੀ ਦੱਸਣੀ ਸੀ ਆਰਥਰਾਈਟਿਸ ਤੋਂ। ਹਾਂਜੀ, ਜੇ ਕਿਸੇ ਨੂੰ ਆਰਥਰਾਈਟਿਸ ਆ, ਜਿਹੜੀ ਆਪਣੀ ਅਲਸੀ ਨਹੀਂ ਹੈਗੀ, ਉਹਦੇ ਵਿੱਚ ਓਮੇਗਾ 3 ਬਹੁਤ ਹੁੰਦਾ, ਉਹ ਬਹੁਤ ਗੁੱਡ ਆ। ਹਾਂਜੀ, ਤੇ ਉਹ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਤੇ ਉਹ ਆਰਥਰਾਈਟਿਸ ਤੋਂ ਓਮੇਗਾ 3 ਲਈ ਅਲਸੀ ਲੈ ਸਕਦਾ ਵਾ। ਤੇ ਉਹ ਜਿੱਦਾਂ ਆਪਣੀ ਕੋਈ ਪਰੌਠੀ ਵਿੱਚ ਪਾ ਲਵੇ, ਚਾਹੇ ਕੋਈ ਦਹੀਂ ਵਿੱਚ ਪਾ ਲਵੇ। ਹਾਂਜੀ, ਉਹਦੇ ਵੀ ਚਮਚਾ ਲੈ ਸਕਦੇ ਆ, ਬੜਾ ਕੁਛ ਆ ਉਹਦਾ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਅਮਨ, ਬਹੁਤ ਧੰਨਵਾਦ ਹੈ ਜੀ। ਲੋ ਥਾਇਰਾਇਡ ਤੋਂ ਜੇ ਕਿਸੇ ਨੂੰ ਪਤਾ ਹੋਵੇ ਵੀ ਕੀ ਲੈਣਾ ਚਾਹੀਦਾ, ਕਈਆਂ ਦੇ ਲੋ ਥਾਇਰਾਇਡ ਵੀ ਹੁੰਦਾ ਆ, ਉਹ ਵੀ ਤੁਸੀਂ ਦੱਸ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਜਦੋਂ ਤੁਸੀਂ ਕਿਤੇ ਅੱਗੇ ਪਿੱਛੋਂ ਸੁਣਦੇ ਹੋਗੇ, ਉਦੋਂ ਨਹੀਂ, ਮੰਗਲਵਾਰ ਨੂੰ ਸਿਰਫ 4 ਤੋਂ 5 ਵਜੇ ਕੈਲੀਫੋਰਨੀਆ ਦੇ ਟਾਈਮ ਦੇ ਹਿਸਾਬ ਨਾਲ 4 ਤੋਂ 5:30 ਇਹ ਪ੍ਰੋਗਰਾਮ ਹੁੰਦਾ। ਸੁਰਿੰਦਰ ਸੰਘਾ। ਹੈਲੋ ਭੈਣ ਜੀ, ਟਾਈਮ ਤਾਂ ਨਹੀਂ ਹੈਗਾ, ਮੈਂ ਅੱਖਾਂ ਬਾਰੇ ਦੱਸੋ।
ਕਿ ਵੀ ਅੱਖਾਂ ਹੈਗੀਆਂ ਨਾ, ਜਿੱਦਾਂ ਤੁਸੀਂ ਐਲੋਵੇਰਾ ਜੋ ਦੱਸਿਆ, ਇਹਨੂੰ ਗਵਲਾ ਜੇਲ ਕੱਢ ਕੇ ਤੇ ਇਹਨੂੰ ਬਲੈਂਡਰ ਕਰ ਲੈਣਾ। ਬਲੈਂਡਰ ਕਰਕੇ ਇਹਨੂੰ 2 ਕਵਾਲੇ ਦੇ 3 ਚਮਚੇ 1 ਚਮਚਾ ਤੁਸੀਂ ਹਨੀ ਦਾ ਪਾ ਕੇ ਨਾ ਸ਼ੀਸ਼ੀ ਛੋਟੀ ਚ ਰੱਖ ਲਓ। 2 ਟਾਈਮ ਪਾ ਲਓ, 3 ਟਾਈਮ ਪਾ ਲਓ। ਇੱਕ ਟਾਈਮ ਤਾਂ ਸੌਣ ਲੱਗੇ ਤਾਂ ਜ਼ਰੂਰ ਪਾਓ ਨਾ। ਇੱਕਦਮ ਪਾ ਕੇ ਕੋਈ ਵੀ ਦਾਰੂ ਆ ਨਾ ਇੱਕਦਮ ਤੁਸੀਂ ਪਾ ਕੇ ਅੱਖਾਂ ਲਾਲ ਹੋ ਜਾਏ। ਠੀਕ ਹੈ। ਅੱਛਾ, ਨੰਬਰ 2 ਸਾਰਿਆਂ ਨੂੰ ਚਾਹੀਦਾ ਕਿ ਤੁਸੀਂ ਆਪਣਾ ਥੁੱਕ ਜ਼ਰੂਰ ਪਾਵੋ। ਇਹ ਜਿਹਨਾਂ ਨੇ ਅੱਜ ਤਕਲੀਫ ਦੱਸੀ ਆ ਨਾ, ਇਹਨਾਂ ਨੂੰ ਚਾਹੀਦਾ ਕਿ ਪਿੰਡਾਂ ਲੈ ਕੇ ਅੰਮ੍ਰਿਤਸਰ ਤੋਂ ਡਾਕਟਰ ਦਾ ਭਤੀਜਾ ਆਇਆ ਸੀ, ਉਹ ਦੱਸਿਆ ਸੀ ਮੈਂ ਆਪਣੀਆਂ ਅੱਖਾਂ ਆਪੇ ਫਿਕਸਤੀਆਂ ਆ। ਮੇਰਾ ਡਾਕਟਰ ਵੀ ਹੈਰਾਨ ਹੁੰਦਾ। ਉਹ ਜਿਹੜੇ ਕਾਲੇ ਕਾਲੇ ਵੀ ਆਉਂਦੇ ਮੇਰੇ, ਤੇ ਤੁਸੀਂ ਨਾ ਪਾਣੀ ਪਾ ਕੇ ਉਹ ਚ ਆਈਸ ਪਾਉਣੀ, ਆਈਸ ਪਾ ਲਓ, ਨਹੀਂ ਤਾਂ ਠੰਡਾ ਪਾਣੀ ਲੈ ਕੇ ਨਾ, ਉਹ ਤਾਂ ਕਹਿੰਦਾ ਸੀਗਾ ਰੂਮ ਦੇ ਪੈਸੇ ਰੱਖੋ, ਮੈਂ ਤਾਂ ਨੈਪਕਿਨ ਅੱਧਾ ਕਰਕੇ। ਜੇ ਤੁਸੀਂ ਤੜਕੇ ਦਾ ਜਿਹੜਾ ਵੀ ਕੋਈ ਪਾਸ 3-4 ਵਜੇ, ਉਹ ਤਾਂ ਦਵਾਈ ਆ ਪਰ ਉਹ ਲੱਗਦਾ ਬੜਾ ਆ ਪਹਿਲਾਂ ਤੇ ਤੁਹਾਡੀਆਂ ਅੱਖਾਂ ਜਿੱਦਾਂ ਲਾਲ ਹੋ ਜਾਣੀਆਂ, ਡਰਨਾ ਨਹੀਂ। ਤੇ ਤੁਸੀਂ ਇਹ ਫੈਹੇ ਜਿਹੜੇ ਹੈਗੇ ਨਾ ਪਾਣੀ ਦੇ, ਇਹ ਫੈਹੇ ਤੁਸੀਂ ਉੱਪਰ ਰੱਖ ਲੈਣੇ ਠੰਡੇ ਦੇ। ਹਾਂਜੀ, ਇਹ ਫਿਰ ਜਿਹੜੀ ਤੁਹਾਡੀ ਲਾਲ ਜਾਣੀਆਂ, ਤੁਹਾਡੀ ਅੱਖਾਂ ਸਾਫ਼ ਹੋ ਜਾਣੀਆਂ। ਤੁਹਾਨੂੰ 1 ਹਫ਼ਤਾ ਹੀ ਲੱਗੂਗਾ, ਅਗਲਾ ਤਾਂ 2 ਦਿਨ ਲੱਗਣੇ ਪੈਸਿਆਂ ਦੇ ਨਾਲ ਤਾਂ ਤੁੱਕ ਦੇ ਨਾਲ। ਪਹਿਲਾਂ ਜ਼ਰੂਰ ਡਰ ਜਾਓਗੇ, ਮੈਂ ਵੀ ਡਰ ਗਈ, ਮੈਂ ਤਾਂ ਬਹੁਤ ਕੰਮ ਖਰਾਬ ਕੀਤਾ, ਪਰ ਬਹੁਤ ਹੀ ਚੰਗੀ ਚੀਜ਼ ਹੈ। ਜੇ ਇਹ ਐਲੋਵੇਰਾ ਜਿਹੜਾ ਉਹ ਅਦਰਕ ਲਸਣ ਵਾਲਾ ਆਪਾਂ ਦੱਸਦੇ ਖਰਾਬ ਹੋਈਆਂ ਸੀ ਪਹਿਲਾਂ, ਉਹ ਜਾਣੀ ਉਹ ਜਿੱਦਾਂ ਜੇ ਤਰ੍ਹਾਂ ਦਾ ਹੋ ਸਕਦਾ, ਪਰ ਮੈਂ ਇੱਕਦਮ ਹੀ ਹਟ ਗਈ ਸੀ, ਤਾਂ ਮੈਂ ਇੱਕਦਮ ਹੀ ਇਹ ਕਰਨ ਲੱਗ ਪਈ। ਦੂਸਰਾ ਦੱਸਿਆ ਕਿਸੇ ਨੇ ਬੱਚੇ ਨੂੰ ਕਬਜ਼ ਆ, ਉਹਨਾਂ ਹਿੰਗ ਲਾਉਣ ਵਿੱਚ ਪਾ ਕੇ ਬੀਬੀ ਨੇ ਪੁੱਛਿਆ ਵੀ ਬੱਚੇ ਨੂੰ ਤਾਂ ਚੁੱਪ ਕਰਕੇ ਫੂਡ ਦੇਣਾ ਚਾਹੁੰਦੀ ਆ, ਕੀ ਦੇਵਾਂ ਕਹਿੰਦੀ ਸੀ, ਖਾਂਦਾ ਨਹੀਂ। ਹਾਂਜੀ, ਮੈਂ ਉਹੀ ਦੱਸਣ। ਤੇ ਆਪਣੇ ਐਪਲ ਦੀ ਛਿੱਲ ਲਓ, ਉਹਨਾਂ ਨੂੰ ਥੋੜਾ ਜਿਹਾ ਬੋਇਲ ਕਰਕੇ ਬਲੈਂਡਰ ਕਰਕੇ ਰੱਖ ਲਓ। ਜਿੱਦਾਂ ਕੈਰਟ ਆ, ਤੁਸੀਂ ਮੇਰੀਆਂ ਨੂੰਹਾਂ ਨੇ ਕਦੀ ਨਹੀਂ ਦਿੱਤਾ ਫੂਡ, ਉਹ ਸਭ ਏਦਾਂ ਹੀ ਕਰਕੇ ਨਾ ਥੋੜਾ ਜਿਹਾ ਬੋਇਲ ਕਰਕੇ ਬਲੈਂਡਰ ਕਰਕੇ ਥੋੜਾ ਪਹਿਲਾਂ ਦੇ ਕੇ ਦੇਖੇ, ਉਹ ਬੱਚੇ ਖਾਂਦੇ ਵੀ ਜ਼ਿਆਦਾ ਹੈ। ਠੀਕ ਹੈ, ਪਸੰਦ ਕਰਦੇ ਆ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਪੌਲ ਚਾਲ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ। ਹਾਂਜੀ ਆਪਣੇ ਕੋਲ ਜਿਹੜੀਆਂ 2-3 ਅੱਜ ਨਾ ਗੱਲਾਂ ਡਿਸਕਸ ਹੋਈਆਂ ਸੀ। ਇੱਕ ਤਾਂ ਗੱਲ ਜਿਹੜੀ ਭੈਣ ਜੀ ਨੇ ਕਹੀ ਸੀ ਨਾ ਵਾਟਰ ਕ੍ਰੈਸ ਬਾਰੇ, ਉਹ ਬਰਸੀਮ ਵਰਗਾ ਹੁੰਦਾ, ਉਹ ਬਾਕੀ ਬਹੁਤ ਲਾਹੇਵੰਦ ਹੈ। ਉਹ ਤਾਂ ਜਾਣੀ ਕਿ ਬਲਕਿ ਨਾ ਬ੍ਰੈਸਟ ਕੈਂਸਰ ਦੇ ਵਿੱਚ ਵੀ ਵਰਤਿਆ ਜਾ ਸਕਦਾ ਹੈਗਾ ਖਾਣ ਦੇ ਤੌਰ ਤੇ ਉਹ ਜਿਹੜਾ ਹਾਰਟ ਵਾਸਤੇ ਵੀ ਬਹੁਤ ਗੁੱਡ ਹੈਗਾ, ਤੇ ਉਹਦੀਆਂ ਹੋਰ ਵੀ ਬਹੁਤ ਉਹਦੀਆਂ ਖੂਬੀਆਂ ਹੈਗੀਆਂ ਨੇ। ਅੱਛਾ, ਤੇ ਇੱਕ ਜਿਹੜਾ ਹੈਗਾ ਜਿਹੜੀ ਨਿਰਗੁੰਡੀ ਦੀ ਜਿਹੜੀ ਤੁਸੀਂ ਗੱਲ ਕਰਦੇ ਸੀ, ਜਦੋਂ ਮੈਂ ਉਹਨੂੰ ਇੰਟਰਨੈਟ ਤੋਂ ਚੈੱਕ ਕੀਤਾ, ਉਹ ਹੈਗੀ ਚੇਸਟਰੀ ਹੈਗੀ। ਚੇਸਟਰੀ ਬਾਰੇ ਮੈਨੂੰ ਕਾਫੀ ਜ਼ਿਆਦਾ ਪਤਾ ਹੈਗਾ ਵੀ ਇਹ ਜਿਹੜਾ ਨਾ ਅਸਥਮੇ ਦੇ ਵਿੱਚ ਬਹੁਤ ਲਾਹੇਵੰਦ ਹੈਗੀ ਕਿਉਂਕਿ ਇਹਦੇ ਚ ਐਂਟੀਹਿਸਟਾਮਿਨ ਹੁੰਦਾ ਹੈਗਾ ਨਿਰਗੁੰਡੀ ਦੇ ਵਿੱਚ ਜਾਂ ਚੇਸਟਰੀ ਦੇ ਵਿੱਚ। ਤੇ ਇੱਕ ਜਿਹੜਾ ਹੈਗਾ ਜੀ, ਇਹ ਲੇਡੀਜ਼ ਵਾਸਤੇ ਉਹਨਾਂ ਦੇ ਹਾਰਮੋਨਲ ਪ੍ਰੋਬਲਮ ਜਿਹੜੀਆਂ ਹੈਗੇ ਨਾ, ਇੰਬੈਲੈਂਸ ਕਰਕੇ ਕ੍ਰੈਂਪਸ ਹੁੰਦੇ ਨੇਗੇ, ਜਾਂ PMS ਜਿਹਨੂੰ ਕਹਿੰਦੇ ਨਾ, ਪ੍ਰੀਮੈਂਸਟਰਲ ਸਿੰਡਰੋਮ ਜਿਹੜਾ ਹੈਗਾ, ਜਿਹੜੀ ਪ੍ਰੋਬਲਮ ਹੁੰਦੀ ਹੈਗੇ ਨੇ, ਉਹਨਾਂ ਵਾਸਤੇ ਵੀ ਜਿਹੜੀ ਨਿਰਗੁੰਡੀ ਜਾਂ ਚੇਸਟਰੀ ਇਹ ਵਰਤਿਆ ਜਾ ਸਕਦਾ ਹੈ। ਠੀਕ। ਤੇ ਇੱਕ ਜਿਹੜੇ ਗੱਲ ਕਰਦੇ ਸੀ ਵੀ ਅਰਜਨ ਸ਼ਾਲ ਜਿਹੜਾ ਨਾ, ਉਹੀ ਲਫ਼ਜ਼ ਹੈਗਾ, ਉਹ ਬਾਰਕ ਹੈਗੀ ਆ, ਉਹ ਛਿੱਲ ਹੈਗੀ ਆ, ਉਹ ਹਿੰਦੀ ਦੇ ਵਿੱਚ ਸ਼ਾਇਦ ਉਸਨੂੰ ਸ਼ਾਲ ਕਹਿੰਦੇ ਨੇ, ਆਪਾਂ ਉਹਨੂੰ ਛਿੱਲ ਕਹਿੰਦੇ ਜਾਂ ਸੱਖ ਕਹਿੰਦੇ ਆ। ਇਹ ਵੀ ਜਿਹੜੀ ਹੈ ਨਾ, ਜਿਹੜੀ ਅਰਜਨ ਦੀ ਜਿਹੜੀ ਛਿੱਲ ਹੈਗੀ ਨਾ, ਜਾਂ ਸ਼ਾਲ ਹੈਗੀ ਹੈ ਜਾਂ ਸੱਖ ਹੈਗੇ ਨੇ, ਇਹ ਬਲੱਡ ਪ੍ਰੈਸ਼ਰ ਵਾਸਤੇ ਵੀ ਬਹੁਤ ਗੁੱਡ ਹੈਗੇ ਨੇ, ਬਹੁਤ ਜ਼ਿਆਦਾ ਅੱਛਾ ਹੈਗਾ ਇਹ। ਬਲਕਿ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਕਰਦਾ, ਤੇ ਬਲਕਿ ਜਿਹੜਾ ਅੰਦਰ ਜਿਹੜੀ ਕੋਈ ਚਰਬੀ ਜੰਮੀ ਹੁੰਦੀ ਹੈ ਨਾ, ਉਹਨੂੰ ਵੀ ਖੋਰਨ ਦੇ ਵਿੱਚ ਮਦਦ ਕਰਦਾ ਹੈਗਾ। ਠੀਕ ਹੈ। ਤੇ ਇੱਕ ਜਿਹੜੇ ਸੱਜਣ ਕਹਿ ਰਹੇ ਸੀ ਨਾ ਵੀ ਅਸ਼ਵਗੰਧਾ ਉਹ ਲੈ ਹੈਗੇ ਨੇ, ਹਾਂ, ਅਸ਼ਵਗੰਧਾ ਜਿਹੜਾ ਬਹੁਤ ਹੀ ਕਮਾਲ ਦੀ ਜਿਹੜੀ ਚੀਜ਼ ਹੈ, ਇਹ ਸ਼ਕਤੀ ਵਾਸਤੇ ਹੈ, ਇਹ ਸੋਜਿਸ਼ ਵਾਸਤੇ ਵੀ ਹੈਗਾ, ਇਹ ਸਟ੍ਰੈਸ ਵਾਸਤੇ ਵੀ ਹੈਗਾ, ਇਹਦੀਆਂ ਬਹੁਤ ਜ਼ਿਆਦਾ ਹੈਗੇ ਨੇ। ਇਹ ਤੱਕ ਜਿਹੜਾ ਇਮਿਊਨ ਸਿਸਟਮ ਵਾਸਤੇ ਵੀ, ਜਾਂ ਕੋਈ ਮਰਦਾਂ ਨੂੰ ਵੀ ਜਿਹੜੀ ਕੋਈ ਪ੍ਰੋਬਲਮ ਹੋ ਜਾਂਦੀ ਉਹਦੇ ਵਾਸਤੇ ਵੀ, ਐਂਗਜ਼ਾਇਟੀ ਵਾਸਤੇ ਵੀ, ਜਿਹੜਾ ਜਦੋਂ ਮਨ ਕਰੇ ਤਰਲ ਮੱਛੀ ਹੁੰਦਾ ਹੈਗਾ। ਇੱਕ ਜਿਹੜੀ ਖਾਸ ਕਰਕੇ ਮੈਂ ਉਹਦੇ ਚ ਸਟੱਡੀ ਕੀਤਾ ਨਾ, ਵੀ ਇਹ ਸੀ ਰਿਐਕਟਿਵ ਪ੍ਰੋਟੀਨ ਵਾਸਤੇ ਹੈ, ਕਿ ਜਿਹੜੀ ਕਿ ਗਾਊਟ ਦੇ ਵਿੱਚ ਨਾ ਵਧੀ ਹੁੰਦੀ ਹੈਗੀ, ਹੋ ਸਕਦਾ ਵੀ ਇਹ ਗਾਊਟ ਦੇ ਵਾਸਤੇ ਵੀ ਅਸ਼ਵਾਗੰਧਾ ਜਿਹੜਾ ਹੈਗਾ ਨਾ ਲਾਹੇਵੰਦ ਹੋਏਗਾ। ਇੱਕ ਸੱਜਣ ਨੇ, ਮੇਰੇ ਕੋਲ ਸ਼ਾਇਦ ਟਾਈਮ ਨਹੀਂ ਹੈਗਾ, ਉਹਨਾਂ ਨੇ ਵਿਚਾਰਿਆਂ ਨੇ ਹਾਈਪਰਟੈਂਸ਼ਨ ਦਾ ਦੱਸਿਆ ਸੀ ਵੀ ਉਹਨਾਂ ਦਾ ਕਾਫੀ ਜ਼ਿਆਦਾ ਹਾਈ ਹੈਗਾ। ਜੇ ਤੁਹਾਡੇ ਕੋਲ 1 ਮਿੰਟ ਹੈਗਾ ਤਾਂ ਮੈਂ ਦੱਸ। ਹਾਂਜੀ, ਹਾਈਪਰਟੈਂਸ਼ਨ ਦਾ ਇਹ ਹੈਗਾ ਕਿ ਵੀਰ ਜੀ ਉਹਦੇ 2 ਕਾਰਨ ਹੈਗੇ ਨੇ। ਇੱਕ ਤਾਂ ਵੀ ਜਿਹੜਾ ਕੋਲੈਸਟਰੋਲ ਜਦੋਂ ਵੱਧ ਜਾਂਦੀ ਹੈ ਨਾ, ਉਹ ਨਾੜੀਆਂ 'ਚ ਜੰਮ ਜਾਂਦੀ ਹੈਗੀ ਹੈ, ਇਸ ਕਰਕੇ ਉਹ ਨਾੜੀਆਂ ਤੰਗ ਹੋ ਜਾਂਦੀਆਂ, ਇਸ ਕਰਕੇ ਨਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਦੂਸਰਾ ਜਿਹੜਾ ਹੈਗਾ ਟੈਨਸ਼ਨ ਕਰਕੇ ਜੋ ਸਰੀਰ ਜਕੜ ਰਹਿੰਦਾ ਹੈਗਾ, ਉਹਦੇ ਕਰਕੇ ਵੀ ਜਿਹੜਾ ਹਾਈਪਰਟੈਂਸ਼ਨ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਇੱਕ ਤਾਂ ਇਹਦਾ ਹੈਗਾ ਵੀ ਤੁਸੀਂ ਜਿਹੜਾ ਨਾ ਸੋਡੀਅਮ ਜਿਹੜਾ ਜਾਂ ਸਾਲਟ ਹੈਗਾ ਨਾ, ਜਿਹੜਾ ਕਾਮਨ ਸਾਲਟ ਹੈ, ਆਪਣੀ ਡਾਈਟ ਚੋਂ ਕੱਢ ਦਿਓ, ਉਹਦੀ ਜਗ੍ਹਾ ਨਿੰਬੂ ਵਰਤੋ, ਜਾਂ ਫਿਰ ਜਿਹੜੀ ਕਿ ਆਹ ਚੀਜ਼ਾਂ ਵਧਾ ਦਿਓ। ਇਹਨਾਂ 'ਚ ਪੋਟਾਸ਼ੀਅਮ ਜ਼ਿਆਦਾ ਹੁੰਦਾ, ਜਿਹੜਾ ਕਿ ਮਦਦ ਕਰਦਾ ਹੈ। ਪਾਲਕ ਹੈ, ਕੱਚੀ ਫੁੱਲ ਗੋਭੀ ਹੈਗੀ, ਮਰੂਆ ਹੈਗਾ, ਅਨਾਰ ਹੈ, ਕੀਵੀ ਹੈ,
ਚਟਨੀ ਖਾਓ ਪੁਦੀਨੇ ਤੇ ਧਨੀਏ ਤੇ ਇਮਲੀ ਦੀ, ਇਹ ਜਿਹੜੀਆਂ ਹਨ ਅੰਦਰ ਜਾ ਕੇ ਨਾ ਚਰਬੀ ਨੂੰ ਖੋਰਨੀਆਂ। ਬਾਕੀ ਜਿਹੜਾ ਹੈਗਾ ਨਾ ਨਿੰਬੂ ਦਾ ਜਾਂ ਸੰਤਰੇ ਦਾ ਵਰਤ ਰੱਖਣਾ ਸ਼ੁਰੂ ਕਰੋ ਵੀ ਦਿਨ ਵਿੱਚ ਜਾਂ ਅੱਧੇ ਦਿਨ ਦੇ ਵਿੱਚ ਜਾਂ ਪੂਰੇ ਦਿਨ ਵਿੱਚ ਨਾ ਸਿਰਫ ਨਿੰਬੂ ਦਾ ਪਾਣੀ ਪੀਣਾ ਹੈਗਾ ਜਾਂ ਸੰਤਰਾ ਖਾਣਾ ਹੈਗਾ। ਅੱਛਾ, ਤੇ ਉਹ ਉਹਦਾ ਹਾਈਪਰਟੈਂਸ਼ਨ ਬਾਰੇ ਆਪਾਂ ਅਰਜਨ ਦੀ ਜਿਹੜੀ ਸੱਕ ਬਾਰੇ ਆਪਾਂ ਗੱਲ ਕਰ ਚੁੱਕੇ ਹੈਗੇ ਆ, ਉਹ ਵੀ ਲੈ ਜਾ ਸਕਦਾ ਹੈਗਾ। ਇੱਕ ਉੱਦਾਂ ਦੀ ਹੀ ਕੋਈ ਤਕਰੀਬਨ 4000 ਸਾਲ ਤੋਂ ਪੁਰਾਣੀ ਨਾ ਚਾਈਨਾ ਦੀ ਦਵਾਈ ਚੱਲਦੀ ਆ ਰਹੀ ਹੈ, ਉਹਨੂੰ ਕਹਿੰਦੇ ਹਾਥੌਰਨ। ਉਹ ਆਪਣੇ ਬੇਰੀਆਂ ਵਰਗੀ ਹੁੰਦੀ ਹੈ, ਉਹ ਖਾਣੀ ਹੁੰਦੀ ਹੈ। ਜਾਂ ਤਾਂ ਹਾਥੌਰਨ ਦੀ ਚਾਹ ਲੈ ਲਓ ਜਾਂ ਉਹਦਾ ਫਰੂਟ ਲੈ ਲਓ, ਉਹ ਵੀ ਉਸੇ ਤਰ੍ਹਾਂ ਅਰਜਨ ਦੀ ਛਿਲ ਦੀ ਤਰ੍ਹਾਂ ਜਿਹੜਾ ਹੈ ਨਾ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਨਾ ਹੈਲਪ ਕਰੇਗਾ। ਤੇ ਜੇ ਉਹਨਾਂ ਨੇ ਲੈਣਾ ਹੈਗਾ ਤੇ ਇੱਕ ਵਲੇਰੀਅਨ ਦੀ ਚਾਹ ਲੈ ਸਕਦੇ ਨੇ ਜਿਹੜੀ ਕਿ ਮਸਲਸ ਨੂੰ ਰਿਲੈਕਸ ਕਰੇਗੀ, VALERIAN। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਸਾਡੇ ਲਾਸਟ ਕਾਲਰ ਨੇ ਜਸਵੀਰ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਹਾਈ ਪੁੱਛਣਾ ਸੀ, ਜਿਹੜਾ ਉਹ ਕਹਿੰਦੇ ਵੀ ਉਹ ਅਰਜਨ ਦੇ ਸੱਕ ਆ ਤੇ ਉਹ ਜਿੱਦਾਂ ਕੈਸਟਰੋਲ ਵਧਿਆ ਹੋਵੇ ਤੇ ਉਹਦੇ ਤੋਂ ਖਾਣੇ ਕਿੱਦਾਂ, ਮੈਨੂੰ ਇਦਾਂ ਦੱਸ ਦਿਓ। ਮੈਂ ਇਹ ਪੁੱਛਦੀ ਸੀ। ਉਹ ਲੋਕੀ ਜਿੱਦਾਂ ਕੱਲੀ ਚਾਹ ਹੀ ਨਹੀਂ ਪੀਂਦੇ ਹੁੰਦੇ, ਚਾਹ ਪੱਤੀ ਨਹੀਂ ਪਾਉਣੀ, ਸਿਰਫ ਉਹੋ ਹੀ ਪਾ ਕੇ ਰੱਖ ਛੱਡੋ, ਬੇਸ਼ੱਕ ਗਰਮ ਪਾਣੀ 'ਚ ਪਾ ਕੇ ਰੱਖ ਛੱਡੋ, ਉਹਨੂੰ ਪੀ ਲਓ ਜਾਂ ਉਬਾਲ ਕੇ ਪੀ ਲਓ। ਉਬਾਲ ਕੇ ਤੇ ਉਹਨੂੰ ਉਹੀ ਜਿਹੜਾ ਅਰਜਨ ਦਾ ਸੱਕ, ਉਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ। ਹਾਂਜੀ, ਓਕੇ। ਤੇ ਕਿੰਨੀ ਵਾਰ ਪੀ ਸਕਦੇ ਦਿਹਾੜੀ 'ਚ ਉਹਨੂੰ? ਕੋਈ ਇੱਕ ਵਾਰ ਪੀਂਦਾ, ਕੋਈ 2 ਵਾਰ ਪੀਂਦਾ, ਤੁਹਾਡੀ ਮਰਜ਼ੀ। ਅੱਛਾ, ਤੇ ਲਗਾਤਾਰ ਹਫ਼ਤਾ 10 ਦਿਨ ਪੀ ਲਈਏ, ਹਨਾ? ਹਾਂਜੀ ਹਾਂਜੀ। ਹਾਂ, ਤੇ ਇੱਕ ਮੇਰੇ ਪੈਰਾਂ 'ਚ ਨਾ ਬਹੁਤ ਜ਼ਿਆਦਾ ਸਾੜ ਪੈਂਦਾ, ਏਦਾਂ ਅੱਗ ਲੱਗਦੀ ਰਹਿੰਦੀ। ਪਹਿਲਾਂ ਮੇਰੇ ਪੈਰਾਂ 'ਚ ਬੜੀ ਖਾਰਸ਼ ਹੋਣ ਲੱਗ ਪਈ ਸੀ, 5-6 ਸਾਲ ਹੋ ਗਏ। ਉੱਤੇ ਵੀ ਥੱਲੇ ਵੀ ਬੜੀਆਂ ਦਵਾਈਆਂ ਖਾਧੀਆਂ, ਆਰਾਮ ਨਹੀਂ ਆਉਂਦਾ ਸੀ। ਠੀਕ ਹੈ, ਉਹ ਅੱਜ ਹੀ ਦੱਸਿਆ ਜੀ, ਹਾਂਜੀ ਅੱਜ ਹੀ ਦੱਸਿਆ ਹੈਗਾ, ਅਲਕੋਹਲ ਲਾਓ। ਅੱਛਾ, ਅਲਕੋਹਲ ਨਾਲ ਹਟ ਜੂਗੀ। ਤੁੰਬੇ ਨਾਲ ਅਲਕੋਹਲ ਲਾ ਲਓ। ਹਾਂਜੀ, ਠੀਕ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਇਸ ਪ੍ਰੋਗਰਾਮ ਨੂੰ ਦੁਬਾਰਾ ਤੁਸੀਂ ਐਤਵਾਰ ਨੂੰ ਰੇਡੀਓ 'ਤੇ ਰਿਪੀਟ ਸੁਣ ਸਕਦੇ ਆ। ਉਸੇ ਦੇ ਨਾਲ ਇਹਨੂੰ ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਸ਼ਨੀਚਰਵਾਰ ਨੂੰ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਨੇ ਤੇ YouTube 'ਤੇ ਤੁਸੀਂ ਕਿਸੇ ਵੀ ਟਾਈਮ 'ਤੇ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਆ। ਹੁਣ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ